ਆ ਪਰ ਕਿਉਂਕਿ ਯੂਐਸ ਦੀ ਇਲੈਕਸ਼ਨ ਤੇ ਜਿਹੜਾ ਜੇ ਰਿਜ਼ਲਟਸ ਫਾਈਨਲ ਨਹੀਂ ਹੋਏ ਉਹ ਵੀ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਅਜੇ ਵੀ ਘਮਾਸਾਨ ਜਿਹੜਾ ਪੂਰਾ ਚੱਲ ਰਿਹਾ ਹੈ, ਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ, ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ, ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ, ਪੈਂਸਲਵੇਨੀਆ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕੁਲਦੀਪ ਸਿੰਘ, ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿਹੜੇ ਆ ਰਮਨ ਸਿੰਘ ਢਿੱਲੋਂ ਜੀ ਵੀ ਜੁੜ ਚੁੱਕੇ ਨੇ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸੋ ਆਪਾਂ ਟਰੈਕਿੰਗ ਦੀਆਂ ਖਬਰਾਂ ਵੱਲ ਨੂੰ ਵੀ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਇਸ ਟਾਈਮ ਅਮਰੀਕਾ ਦਾ ਜਿਹੜਾ ਮੁੱਦਾ ਆ ਉਹ ਆਪਾਂ ਜਿਹੜਾ ਉਹ ਉਸ ਦੇ ਬਾਰੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਜਿਹੜਾ ਦਿੰਦੇ ਜਾਈਏ। ਸੋ ਹਰਜੋਤ ਸਿੰਘ ਜੀ, ਸਥਿਤੀ ਦੇ ਵਿੱਚ ਕੋਈ ਬਹੁਤਾ ਫਰਕ ਜਿਹੜਾ ਉਹ ਨਹੀਂ ਆਇਆ। ਜਾਰਜੀਆ ਦੇ ਵਿੱਚ ਲੀਡ ਜਿਹੜੀ ਆ ਰਾਸ਼ਟਰਪਤੀ ਟਰੰਪ ਦੀ ਹੋਰ ਜ਼ਿਆਦਾ ਜਿਹੜੀ ਉਹ ਇਸ ਟਾਈਮ ਘੱਟ ਗਈ ਆ। ਮਹਿਜ 14,000 ਵੋਟਾਂ ਦਾ ਜਿਹੜਾ ਉੱਥੇ ਫਰਕ ਰਹਿ ਗਿਆ ਆ, ਅਤੇ 99% ਰਿਪੋਰਟਿੰਗ ਜਿਹੜੀ ਆ ਜਾਰਜੀਆ ਦੀ ਕਹਿੰਦੇ ਆ ਵੀ ਉਹ ਹੋ ਚੁੱਕੀ ਆ। ਸੋ ਤਕਰੀਬਨ ਉਹ ਸਮਾਪਤੀ ਦੇ ਉੱਤੇ ਹੈਗੇ ਆ। ਅੱਜ ਜਦ ਸਵੇਰੇ ਦੇਖਿਆ ਸੀ ਤਾਂ ਉਸ ਟਾਈਮ ਦੇ ਉੱਤੇ ਫਰਕ 18,000 ਦਾ ਸੀਗਾ, 16,000 ਦਾ ਸੌਰੀ, ਅਤੇ 60,000 ਵੋਟ ਜਿਹੜੀ ਕਾਊਂਟ ਕਰਨੀ ਅਜੇ ਬਾਕੀ ਪਈ ਸੀ। ਸੋ ਹੁਣ ਥੋੜ੍ਹੀ ਜਿਹੀ ਵੋਟ ਹੀ ਜਿਹੜੀ ਉੱਥੇ ਕਾਊਂਟ ਕਰਨ ਵਾਲੀ ਜਾਰਜੀਆ ਦੇ ਵਿੱਚ ਰਹਿ ਗਈ ਆ। ਸੋ ਉੱਥੇ ਮਸਲਾ ਤਕਰੀਬਨ ਜਿਹੜਾ ਆ ਉਹ ਵੀ ਅਜੇ ਉਲਝਿਆ ਪਿਆ ਆ। ਨਾਰਥ ਕੈਰੋਲੀਨਾ ਵਿੱਚ ਰਾਸ਼ਟਰਪਤੀ ਦੀ ਜਿਹੜੀ बढ़त ਹੈਗੀ ਆ ਉਹ ਥੋੜ੍ਹੀ ਸਟਰੋਂਗ ਆ ਜਿਹੜੇ ਇਸ ਦੇ ਮੁਕਾਬਲੇ, ਜਾਰਜੀਆ ਦੇ ਮੁਕਾਬਲੇ। ਉੱਥੇ 2.732 ਮਿਲੀਅਨ ਅਤੇ ਜੋ ਬਾਈਡਨ 2.655। ਸੋ ਉੱਥੇ ਵੀ ਜਿਹੜਾ ਕਹਿ ਸਕਦੇ ਹਾਂ ਵੀ 80,000 ਵੋਟਾਂ ਦਾ ਜਿਹੜੇ ਫਰਕ ਦੇ ਨਾਲ ਉਹ ਅੱਗੇ ਚੱਲ ਰਹੇ ਆ। ਉੱਥੇ 94% ਕਾਊਂਟਿੰਗ ਜਿਹੜੀ ਉਹ ਡਨ ਹੋਈ ਆ। ਪੈਂਸਿਲਵੇਨੀਆ, ਜਿਸ ਦੇ ਉੱਤੇ ਇਸ ਟਾਈਮ ਜਿਹੜੀਆਂ ਬਹੁਤ ਜ਼ਿਆਦਾ ਨਜ਼ਰਾਂ ਸੀਗੀਆਂ, ਜੋ ਬਾਈਡਨ ਬਹੁਤ ਆਸਾਂ ਜਿਹੜੀਆਂ ਇਸ ਦੇ ਉੱਤੇ ਲਾ ਕੇ ਬੈਠਾ ਹੋਇਆ ਆ, ਉਸ ਦੇ ਵਿੱਚ 1 ਲੱਖ ਵੋਟ ਦਾ ਜਿਹੜਾ ਫਰਕ ਆ ਉਹ ਅਜੇ ਵੀ ਦੋਨਾਂ ਕੈਂਡੀਡੇਟਸ ਦੇ ਦਰਮਿਆਨ ਹੈਗਾ। ਰਾਸ਼ਟਰਪਤੀ ਟਰੰਪ ਅੱਗੇ ਨੇ, ਪਰ ਜਿਹੜੀ ਉਸ ਦੇ ਵਿੱਚ ਵੱਡੀ ਗੱਲ ਇਹ ਆ ਵੀ 12% ਜਿਹੜੀ ਵੋਟ ਆ ਉਹ ਕਾਊਂਟ ਹੋਣੀ ਬਾਕੀ ਪਈ ਆ ਜੀ। ਅਤੇ ਇਹ ਨਵਾਡਾ ਵਾਲਿਆਂ ਨੇ ਹਰਜੋਤ ਸਿੰਘ ਜੀ ਸਾਰਾ ਕੁਛ ਹੀ ਆਪਣੇ ਦੇ ਉੱਤੇ ਜਿੱਦਾਂ ਕਹਿ ਲਓ ਵੀ ਸੁੱਟਿਆ। ਸੋ ਅੱਜ ਦੇਖਦੇ ਹਾਂ ਵੀ ਨਵਾਡਾ ਵਾਲੇ ਕੀ ਕਰਦੇ ਆ, ਕੀ ਉਹਨਾਂ ਦੀ ਰਿਪੋਰਟਿੰਗ ਆਉਂਦੀ ਆ। ਰਾਸ਼ਟਰਪਤੀ ਟਰੰਪ ਇਸ ਮੌਕੇ ਜੇ ਆਪਾਂ ਗੱਲ ਕਰੀਏ, ਉਹਨਾਂ ਦੀ ਜਿਹੜੀ ਉੱਥੇ ਲੀਡ ਆ ਉਹ ਜੋ ਬਾਈਡਨ ਦੀ ਉੱਥੇ ਵੱਧ ਗਈ ਆ। ਅੱਗੇ 8,000 ਦੇ ਉੱਤੇ ਲੀਡ ਕਰ ਰਹੇ ਸੀ। ਰਾਈਟ ਨਾਓ ਥੋੜ੍ਹੇ ਜਿਹੇ ਉਹਨਾਂ ਨੇ ਨੰਬਰਸ ਆਂਕੜੇ ਜਿਹੜੇ ਆ ਹੋਰ ਜਾਰੀ ਕੀਤੇ ਆ। 76% ਦੇ ਉੱਤੇ ਕਾਊਂਟਿੰਗ ਜਿਹੜੀ ਉੱਥੇ ਪਹੁੰਚੀ ਆ, ਅਤੇ ਉਹਨਾਂ ਦੇ ਆਂਕੜਿਆਂ ਦੇ ਵਿੱਚ 12,000 ਦਾ ਜਿਹੜਾ ਹੁਣ ਵੋਟਾਂ ਦਾ ਫਰਕ ਪੈ ਗਿਆ। ਜੋ ਬਾਈਡਨ ਨੇ ਲੀਡ ਥੋੜ੍ਹੀ ਜਿਹੀ ਆਪਣੀ ਉੱਥੇ ਨਵਾਡਾ 'ਚ ਵਧਾਈ ਹੈਗੀ ਆ ਜੀ। ਸੋ ਬਿਲਕੁਲ ਨਵਾਡਾ ਦੇ ਵਿੱਚ ਕਹਿੰਦੇ ਵੀ ਲੀਡ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਘੱਟ ਵੀ ਸਕਦੀ ਹੈਗੀ ਆ। ਉਹ ਕਾਫੀ ਵੋਟਾਂ ਹਜੇ ਆਉਣੀਆਂ ਆ। ਜਿਹੜੇ ਜੀਓਪੀ ਦੇ ਪੋਲਸਟਰਸ ਆ ਉਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿੱਤਣ ਦੇ ਲਈ ਐਰੀਜ਼ੋਨਾ ਤੇ ਪੈਂਸਿਲਵੇਨੀਆ ਜ਼ਰੂਰ ਜਿੱਤਣਾ ਪਊਗਾ। CNN ਨੇ ਪਹਿਲਾਂ ਐਰੀਜ਼ੋਨਾ ਜੋ ਬਾਈਡਨ ਨੂੰ ਦੇ ਦਿੱਤੀ ਸੀ, ਪਰ ਰਾਤੀ ਫਿਰ ਉਹਨਾਂ ਨੇ ਪੁੱਲ ਕਰ ਲਈ। ਕਹਿੰਦੇ ਵੀ ਅਜੇ ਜਿੱਥੋਂ ਵੋਟਾਂ ਆਉਣੀਆਂ 6-7 ਲੱਖ ਦੇ ਕਰੀਬ, ਉੱਥੇ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਲੀਡ ਉੱਪਰ ਜਾ ਸਕਦੀ ਹੈਗੀ ਹੈ। ਪਰ ਫੌਕਸ ਵਾਲਿਆਂ ਨੇ ਸਟਿਲ ਐਰੀਜ਼ੋਨਾ ਜਿਹੜੀ ਆ ਉਹ ਜੋ ਬਾਈਡਨ ਉਹਨਾਂ ਨੂੰ ਦਿੱਤੀ ਹੋਈ ਹੈਗੀ ਆ। ਐਰੀਜ਼ੋਨਾ ਦੇ ਵਿੱਚ 11 ਦੇ ਕਰੀਬ ਇਲੈਕਟਰਲ ਵੋਟਸ ਹੈਗੇ ਆ। ਸੋ ਇਹ ਜਿਹੜੀਆਂ 4-5 ਸਟੇਟਾਂ ਆ, ਬਹੁਤ ਫਸਵੀਂ ਜਿਹੜੀ ਉੱਥੇ ਟੱਕਰ ਇਸ ਵੇਲੇ ਚੱਲ ਰਹੀ ਆ। ਪੈਂਸਿਲਵੇਨੀਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉੱਥੇ ਫਰਕ ਹਜੇ ਕਾਫੀ ਆ, ਪਰ ਉੱਥੇ ਵੀ ਹਜੇ ਵੋਟਾਂ ਆਉਣੀਆਂ ਜਿਹੜੀਆਂ ਗਿਣਨੀਆਂ ਕਾਫੀ ਰਹਿੰਦੀਆਂ ਹੈਗੀਆਂ ਜੀ। ਅਮਰੀਕਾ ਇੱਦਾਂ ਲੱਗਦਾ ਵੀ ਇਸ ਟਾਈਮ ਐਜ 'ਤੇ ਆ, ਜਿੱਦਾਂ ਕੋਈ ਦਿਲਚਸਪ ਮੂਵੀ ਬੰਦਾ ਦੇਖਦਾ ਹੈ ਜਾਂ ਕੋਈ ਕਿਤਾਬ ਪੜ੍ਹਦਾ ਅਤੇ ਸੀਟ ਦੇ ਮੋਹਰੇ ਨੂੰ ਹੋਈ ਜਾਂਦਾ ਨਾ, ਸਸਪੈਂਸ ਵਾਲੀ ਮੂਵੀ ਆ। ਅਤੇ ਉਹ ਇੱਦਾਂ ਆ। ਅਤੇ ਇਹੀ ਨਹੀਂ ਹਰਜੋਤ ਸਿੰਘ ਜੀ, ਜੇ ਤੁਸੀਂ ਵਰਲਡ ਲੀਡਰਸ ਦੀਆਂ ਵੀ ਗੱਲਾਂ ਸੁਣੋ, ਉਹ ਰਾਈਟ ਨਾਓ ਕਿਸੇ ਦੇ ਹੱਕ ਦੇ ਵਿੱਚ ਨਹੀਂ ਕੋਈ ਵੀ ਬੋਲ ਰਿਹਾ। ਉਹ ਕਹਿੰਦੇ ਵੀ ਪਤਾ ਨਹੀਂ ਕਿੰਨੇ ਇੱਥੇ ਬਣਨਾ ਆ, ਵੀ ਬਾਅਦ 'ਚ ਹਾਰੇ ਵਾਲੇ ਦੇ ਹੱਕ 'ਚ ਕਹਿ ਦਈਏ ਜਾਂ ਜਿੱਤੇ ਵਾਲੇ ਦੇ ਹੱਕ 'ਚ ਕਹਿ ਦਈਏ ਵੀ ਉਹ ਬਾਅਦ 'ਚ ਸਾਡੇ ਰਿਲੇਸ਼ਨ ਕਿਤੇ ਉਹ ਨਾ ਜਿਹੜੇ ਉਹ ਖਰਾਬ ਜਿਹੜੇ ਹੋ ਜਾਣ। ਅਤੇ ਆਪਾਂ ਨੂੰ ਪਤਾ ਹੈ ਵੀ ਰਾਸ਼ਟਰਪਤੀ ਟਰੰਪ ਇੱਦਾਂ ਦੀਆਂ
ਦੀਆਂ ਚੀਜ਼ਾਂ ਮਾਈਂਡ ਬਹੁਤ ਕਰਦੇ ਆ ਵੀ ਉਹ ਦਿਲ ਤੇ ਲਾ ਜਾਂਦੇ ਆ ਕਈ ਵਾਰੀ ਗੱਲ ਵੀ ਤੁਸੀਂ ਇਦਾਂ ਜਿਹਨੂੰ ਮੈਨੂੰ ਫਿਰ ਉਦੋਂ ਜਿਹੜਾ ਉਹ ਕਿਉਂ ਕਿਹਾ ਸੀਗਾ। ਅੱਜ ਜਿਹੜੇ ਇੰਡੀਆ ਦਾ ਜਿਹੜਾ ਹੈਗਾ ਆ ਮੇਨ ਫੋਰਨ ਮਿਨਿਸਟਰ, ਉਹ ਕਹਿੰਦਾ ਵੀ ਜਿਹੜਾ ਵੀ ਜਿੱਤੇ ਇੰਡੀਆ ਤੇ ਅਮਰੀਕਾ ਦੇ ਜਿਹੜੇ ਸੰਬੰਧ ਆ ਹੁਣ ਐਸੀ ਥਾਂ ਦੇ ਉੱਤੇ ਪਹੁੰਚ ਸਕਦੇ ਆ ਵੀ ਉੱਥੋਂ ਪਿੱਛੇ ਨਹੀਂ ਆਇਆ ਜਾਂਦਾ, ਉੱਥੋਂ ਅੱਗੇ ਵਧਿਆ ਜਾਊਗਾ ਜਿਹੜਾ ਮਰਜ਼ੀ ਜਿਹੜਾ ਉੱਥੇ ਉਹ ਹੁਣ ਜਿੱਤੇ। ਸੋ ਇਦਾਂ ਦੀਆਂ ਚਰਚਾਵਾਂ ਜਿਹੜੀਆਂ ਇਸ ਟਾਈਮ ਉਹ ਚੱਲ ਰਹੀਆਂ ਨੇ। ਜੀ ਬਿਲਕੁਲ। ਈਰਾਨ ਵਾਲਾ ਜਿਹੜਾ ਸੁਪਰੀਮ ਲੀਡਰ ਆ ਉਹ ਕਹਿੰਦਾ ਵੀ ਜੇ ਪ੍ਰੈਜ਼ੀਡੈਂਟ ਟਰੰਪ ਕਹੀ ਜਾਂਦਾ ਵੀ ਜੀ ਮੇਰੇ ਟਾਈਮ ਦੇ ਵਿੱਚ ਹੇਰਾਫੇਰੀ ਹੋ ਗਈ ਵੋਟਾਂ ਦੇ। ਸੋ ਬਹੁਤ ਸਾਰੇ ਕਿਉਂਕਿ ਕੰਪਲੀਕੇਟਡ ਇਸ਼ੂ ਆ। ਪ੍ਰੋਬਲਮ ਕੀ ਆ ਵੀ ਜਿਹੜੀਆਂ USA ਦੇ ਵਿੱਚ ਸਾਰੀਆਂ ਸਟੇਟਸ ਇੰਡੀਪੈਂਡੈਂਟ ਆ ਤੇ ਹਰ ਸਟੇਟ ਦੇ ਕਾਊਂਟਿੰਗ ਦੇ ਜਿਹੜੇ ਰੂਲਸ ਆ ਉਹ ਵੀ ਡਿਫਰੈਂਟ ਹੈਗੇ ਆ। ਜਿਸ ਤਰ੍ਹਾਂ ਆਪਾਂ ਦੱਸਿਆ ਸੀ ਪਿਛਲੇ ਦਿਨਾਂ 'ਚ ਵੀ ਪੈਨਸਿਲਵੇਨੀਆ 'ਚ ਉਹਨੇ ਇਹ ਕਹਿਤਾ ਵੀ ਜਿਹੜੀ ਵੋਟ 3 ਤਰੀਕ ਤੱਕ ਪੈ ਜਾਊਗੀ ਉਹ 10 ਤਰੀਕ ਤੱਕ ਜੇ ਪਹੁੰਚ ਜਾਂਦੀ ਆ, ਜੇ ਤੁਸੀਂ ਮੇਲ ਕਰ ਦਿੰਦੇ ਤਾਂ ਉਹ ਕਾਊਂਟ ਹੋ ਜਾਊਗੀ। ਕਈ ਸਟੇਟਾਂ 'ਚ ਜੇ ਤੁਸੀਂ ਜਿਹੜੀ ਤੁਹਾਡੀ VOTING ਆ ਉਹ 3 ਤਰੀਕ ਤੱਕ ਹੀ ਮਿਲਣੀ ਚਾਹੀਦੀ ਆ, ਚਾਹੇ ਮੇਲ ਦੇ ਨਾਲ ਚਾਹੇ ਡ੍ਰੌਪ ਆਫ ਕਰਕੇ। ਸੋ ਹਰ ਸਟੇਟ ਦੇ ਥੋੜ੍ਹੇ ਰੂਲ ਰੂਲ ਆ ਤੇ ਕਈ ਸਟੇਟਾਂ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਜਿਹੜੀਆਂ ਕੰਟਰੋਲ 'ਚ ਆ ਸੋ ਉਹ ਖਿੱਚਣਾ ਵੀ ਚਾਹੁੰਦੇ, ਕੋਈ ਰਿਪਬਲਿਕਨ ਆ ਉਹ ਛੇਤੀ ਰਿਜ਼ਲਟ ਦੇਣਾ ਚਾਹੁੰਦੇ। ਸੋ ਇਦਾਂ ਦਾ ਇੱਕ ਯੂਨੀਵਰਸਲ ਰੂਲ ਨਹੀਂ ਹੈਗਾ ਵੀ ਸਾਰਿਆਂ ਲਈ। ਨਹੀਂ ਦੇਖੋ ਜੀ, ਜਿਹੜੇ ਕਾਨੂੰਨ ਬਣੇ ਆ ਲੈਜਿਸਲੇਟਿਵ ਦੇ ਵਿੱਚ ਉਹਦੇ ਅਨੁਸਾਰ ਹੀ ਚੱਲਣਾ ਹੈ। ਹੁਣ ਬਾਅਦ ਦੇ ਵਿੱਚ ਤਾਂ ਕੋਈ ਰੋਣ ਦਾ ਪਿੱਟਣ ਦਾ ਤੇ ਕੋਈ ਉਸ ਦਾ ਕੋਈ ਫਾਇਦਾ ਨਹੀਂ ਹੈਗਾ। ਜਿਹਨੇ 3 ਤਰੀਕ ਨੂੰ ਵੋਟ ਪਾਈ ਆ, ਜੇ ਹੁਣ ਦੇਖੋ ਆਰਮੀ ਵਾਲਿਆਂ ਦੀ ਆਲਰੇਡੀ ਫਰਾਈਡੇ ਤੱਕ ਹੁੰਦੀ ਆ ਵੀ ਉਹ ਮਿਲਟਰੀ ਵਾਲਿਆਂ ਦੀ ਆਉਣੀ ਹੁੰਦੀ ਹੈ 3 ਤਰੀਕ ਨੂੰ ਪੋਸਟ ਮਾਰਕ ਜੇ ਹੋ ਜਾਵੇ ਜਿਹਨੇ ਵੋਟ ਪਾਈ ਆ ਉਹਦੀ ਤਾਂ ਗਿਣੀ ਜਾਣੀ ਚਾਹੀਦੀ। ਜੇ ਇਲੈਕਸ਼ਨ ਡੇ ਵਾਲੇ ਦਿਨ ਪਾਈ ਵੀ ਵੋਟ ਤੁਸੀਂ ਨਹੀਂ ਗਿਣੋਗੇ ਤਾਂ ਫਿਰ ਉਹ ਮਾੜੀ ਗੱਲ ਆ। ਸੋ ਉਹ ਡਿਸਇਨਫਰੈਂਚਾਈਜ਼ਮੈਂਟ ਜਿਹੜੀ ਉਹ ਕਿਤੇ ਨਾ ਕਿਤੇ ਹੁੰਦੀ ਆ। ਸੋ ਇਹ ਮਸਲੇ ਜਿਹੜੇ ਆ ਜ਼ਰੂਰ ਜਿਹੜੇ ਕੰਪਲੀਕੇਟਡ ਨੇ, ਪਰ ਦੈਟਸ ਫਾਈਨ ਕਿਉਂਕਿ ਲੋਕਾਂ ਨੂੰ ਆਲਰੇਡੀ ਤੁਸੀਂ ਕਿਹਾ ਵੀ ਵੋਟਰਸ ਨੂੰ ਕਿਹਾ ਆ। ਸੁਪਰੀਮ ਕੋਰਟ ਦੇ ਵਿੱਚ ਪੈਨਸਿਲਵੇਨੀਆ ਦੀਆਂ ਕੇਸ ਜਿਹੜੇ ਗਏ ਉੱਥੇ ਸੁਪਰੀਮ ਕੋਰਟ ਨੇ ਕਿਹਾ ਵੀ ਹਾਂ 3 ਦਿਨ ਤੱਕ ਜਿਹੜੀ ਵੀ ਮੇਲ ਇਨ ਬੈਲਟ ਉਹਦੇ ਵਿੱਚ ਆ ਜਾਊਗੀ, ਬਸ਼ਰਤੇ ਵੀ 3 ਨਵੰਬਰ ਤੱਕ ਪੋਸਟ ਮਾਰਕ ਹੋਈ ਹੋਵੇ ਉਸ ਨੂੰ ਗਿਣਿਆ ਜਾਊਗਾ। ਪਰ ਰਾਜਕਰਨ ਇਹਦੇ ਵਿੱਚ ਇਹ ਜਿਹੜਾ ਇੱਕ ਜਿਹੜੇ ਖਾਲਸਾ ਭਾਜੀ ਉਹਨਾਂ ਨੇ ਕਿਹਾ ਆ, ਹਰਜੋਤ ਭਾਜੀ ਉਹਨਾਂ ਨੇ, ਇੱਕ ਯੂਨੀਵਰਸਲ ਰੂਲ ਹੋਣਾ ਚਾਹੀਦਾ। ਹੋ ਨਹੀਂ ਸਕਦਾ ਮਤਲਬ ਕਿ ਪ੍ਰੈਜ਼ੀਡੈਂਟ ਦੀਆਂ ਵੋਟਸ ਆ, ਪ੍ਰੈਜ਼ੀਡੈਂਟ ਸਾਰੀਆਂ ਸਟੇਟਾਂ ਦਾ ਇੱਕ ਆ ਤੇ ਇਹਦੇ ਵਿੱਚ ਯੂਨੀਵਰਸਲ ਰੂਲ ਚਾਹੀਦਾ ਆ ਜਿਹੜਾ ਕਿ ਹਰ ਸਟੇਟ ਤੇ ਸੇਮ ਰੂਲ ਹੋਵੇ। ਕਿਉਂਕਿ ਇਦਾਂ ਹੈ ਨਾ, ਇਸੇ ਕਰਕੇ ਤਾਂ ਇੰਨੀਆਂ ਲਿਟੀਗੇਸ਼ਨਸ, ਇਸੇ ਕਰਕੇ ਇੰਨੀਆਂ ਪ੍ਰੋਬਲਮਸ, ਇਸੇ ਕਰਕੇ ਇੰਨੀਆਂ। ਹੁਣ ਦੇਖੋ ਜੇ ਜਨਰਲ ਪਬਲਿਕ ਨੂੰ ਪੁੱਛਿਆ ਜਾਵੇ ਨਾ ਤੇ ਅੱਧੇ ਨਾਲੋਂ ਜ਼ਿਆਦਾ ਜਨਰਲ ਪਬਲਿਕ ਨੂੰ ਸਾਰੇ ਕਾਨੂੰਨ ਹੀ ਨਹੀਂ ਪਤਾ, ਉਹਨਾਂ ਨੂੰ ਪਤਾ ਨਹੀਂ ਲੱਗਦਾ ਬਈ ਕਿਵੇਂ ਸਾਰਾ ਕੁਝ ਹੋ ਰਿਹਾ, ਕੀ ਸਿਸਟਮ ਹੈਗਾ ਕੀ ਨਹੀਂ ਹੈਗਾ। ਉਹ ਤਾਂ ਹੈਗਾ ਹੀ ਆ, ਪਰ ਆਪਾਂ ਆਲਰੇਡੀ ਦੇਖਦੇ ਆ ਸਟੇਟ ਦੇ ਟੈਕਸ ਦੇ ਲਾਅ ਵੱਖਰੇ ਆ, ਫੈਡਰਲ ਦੇ ਵੱਖਰੇ ਆ। ਤੁਸੀਂ ਦੇਖੋ ਵੀ ਇਹ ਇੱਥੇ ਇਹ ਸਿਸਟਮ ਹੈਗਾ ਹੀ ਹੈਗਾ ਆ ਆਲਰੇਡੀ। ਉਹ ਤਾਂ ਠੀਕ ਆ, ਸਟੇਟ ਦਾ ਸਿਸਟਮ ਵੱਖਰਾ ਹੋ ਸਕਦਾ, ਫੈਡਰਲ ਦਾ ਵੱਖਰਾ ਆ। ਹੁਣ ਤੁਸੀਂ ਦੇਖੋ ਵੀ ਕਾਮਨਵੈਲਥ ਆਫ ਜਿਹੜੀ ਪੈਨਸਿਲਵੇਨੀਆ ਆਖਿਆ ਜਾਂਦਾ, ਕੈਲੀਫੋਰਨੀਆ ਨੂੰ ਰਿਪਬਲਿਕ ਆਖਿਆ ਜਾਂਦਾ ਆ। ਸੋ ਹਰ ਇੱਕ ਦੇ ਸਟੇਟ ਦਾ ਨਾਮ ਹੀ ਵੱਖਰਾ ਹੈ, ਉਹ ਆਪਣੇ ਆਪ ਨੂੰ ਇੱਕ ਵੱਖਰੇ ਤਰੀਕੇ ਨਾਲ ਪਰਿਭਾਸ਼ਿਤ ਕਰ ਰਹੇ ਆ। ਸੋ ਇਹ ਜਿਹੜਾ ਇੱਕ ਮਸਲਾ ਹੈ ਨਾ ਉਹ ਸੋ ਇਹ ਡਿਫਰੈਂਟ ਹੀ ਰਹਿਣਾ। ਤਾਂ ਹੀ ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਾਰੀਆਂ ਸਟੇਟ ਇਕੱਠੀਆਂ ਹੋ ਗਏ, ਉਹਨਾਂ ਨੇ ਇੱਕ ਫੈਡਰਲ ਤੌਰ ਦੇ ਉੱਤੇ ਬਣਾਇਆ ਹੋਇਆ। ਇਹ ਬਹੁਤ ਕੰਪਲੀਕੇਟਡ ਮਸਲਾ ਆ। ਤੁਸੀਂ ਇਸ ਦੀ ਹਿਸਟਰੀ ਦੇ ਵਿੱਚ ਜਾਓਗੇ ਤਾਂ ਆਪਾਂ ਦੇਖਦੇ ਆ ਵੀ ਟੈਕਸਸ ਆਪਣੇ ਵੱਖਰੀ ਕੰਟਰੀ ਦੀ ਮੰਗ ਕਰਦੇ ਆ। ਕੈਲੀਫੋਰਨੀਆ ਦੇ ਵਿੱਚ ਵੀ ਰਹਿ ਰਹੇ ਕਿ ਇੱਦਾਂ ਦੀ ਆਵਾਜ਼ ਜਿਹੜੀ ਆ ਉਹ ਕਦੀ ਜਿਹੜੀ ਉੱਠਦੀ ਆ ਵੀ ਨਹੀਂ ਸਾਨੂੰ ਜਿਹੜਾ ਜੀ ਉਹ ਵੱਖਰੇ ਕਰ ਦਿਓ। ਸੋ ਇਹ ਹਰਜੋਤ ਸਿੰਘ ਜੀ ਇਹ ਪਹਿਲੀ ਵਾਰੀ ਨਹੀਂ ਆ, ਹਰ ਇਲੈਕਸ਼ਨ ਦੇ ਵਿੱਚ ਜਿਹੜਾ ਮਸਲਾ ਆ ਉਹ ਆਉਂਦਾ ਆ। ਹੁਣ ਰਾਜਕਰਨਵੀਰ ਸਿੰਘ ਜੀ ਤੇ ਰਮਨ ਜੀ ਬਹੁਤ ਸਾਰੀ ਇਹ ਮੰਗ ਉੱਠ ਰਹੀ ਆ ਵੀ ਜਾਂ ਤਾਂ ਜਿਹੜਾ ਵੀ ਜਿਹਦੀ ਵੀ ਮੈਕਸਿਮਮ ਵੋਟ ਹੁੰਦੀ ਸਾਰੀਆਂ ਸਟੇਟਾਂ ਦੀ ਉਹਨੂੰ ਵਿਨਰ ਡਿਕਲੇਅਰ ਕੀਤਾ ਜਾਵੇ, ਹਨਾ। ਤੇ ਜਾਂ ਹੁਣ ਇਹ ਵੀ ਆ ਰਿਹਾ ਵੀ ਤੁਸੀਂ ਹੁਣ ਕੈਲੀਫੋਰਨੀਆ ਨਿਊਯਾਰਕ ਵੋਟ ਪਾਉਣ ਦਾ ਫਾਇਦਾ ਹੀ ਨਹੀਂ ਕਿਉਂਕਿ ਇਹ ਕਦੇ ਡਿਸਾਈਡਿੰਗ ਹੁੰਦੀਆਂ ਹੀ ਨਹੀਂ ਹੈਗੀਆਂ। ਹੁਣ ਜੇ 5 ਸਟੇਟਾਂ ਨੇ ਡਿਸਾਈਡ ਕਰਨਾ ਤੇ ਕਹਿੰਦੇ ਬਾਕੀ ਸਟੇਟਾਂ 'ਚ ਫਿਰ ਇਲੈਕਸ਼ਨ ਦਾ ਕੀ ਫਾਇਦਾ ਹੈ ਪ੍ਰੈਜ਼ੀਡੈਂਟ ਦੀ ਦਾ, ਉੱਥੇ ਹੀ ਕਰਾ ਲਿਆ ਕਰੋ ਇਲੈਕਸ਼ਨ। ਭਾਜੀ ਗੱਲ ਤੇ ਉਹੀ ਹੈ ਨਾ ਵੀ ਆਪਣਾ ਕੈਲੀਫੋਰਨੀਆ 'ਚ ਅੱਡੀਆਂ ਤੱਕ ਜ਼ੋਰ ਲੱਗਾ ਹੁੰਦਾ ਵੀ ਵੋਟਾਂ ਪਾਓ ਵੋਟਾਂ ਪਾਓ ਵੋਟਾਂ ਪਾਓ। ਅਗਲਾ ਕਹਿੰਦਾ ਸਾਡੀ ਤਾਂ ਗਿਣੀ ਨਹੀਂ ਜਾਣੀ, ਸਾਡੀ ਤਾਂ ਉਦੋਂ ਰਾਤ ਨੂੰ 15 ਮਿੰਟਾਂ 'ਚ ਹੀ ਅਨਾਊਂਸ ਕਰ ਦਿੰਦੇ ਵੀ ਚਲਾ ਗਿਆ, ਗੱਲ ਖਤਮ ਹੋ ਗਈ। ਪਰ ਇਹ ਆ ਵੀ ਗੱਲ ਇਹ ਆ ਨਾ ਵੀ ਚਲੋ ਪ੍ਰੈਜ਼ੀਡੈਂਸ਼ੀਅਲ ਦੇ ਲਈ ਨਹੀਂ ਹੋਣੀ ਪਰ ਤੁਹਾਡੀਆਂ ਲੋਕਲ ਜਿਹੜੀਆਂ ਆ ਉਹਦੇ ਲਈ ਨਹੀਂ। ਪਰ ਯਾਰ ਦੇਖੋ ਹੁਣ ਨਾ ਮਤਲਬ ਕੈਲੀਫੋਰਨੀਆ ਜਿੱਡੀ ਸਟੇਟ ਆ 5 ਮਿੰਟ ਚ ਅਨਾਉਂਸ ਕਰਕੇ ਪਾਸੇ ਹੋ ਗਿਆ। ਨਵਾਡਾ ਵਰਗੀ ਛੋਟੀ ਜੀ ਸਟੇਟ ਆ ਉਹ ਅਜੇ ਤੱਕ ਫਸੇ ਫਿਰਦੇ ਆ। ਜਿਹੜੇ 55 ਡਿਸਟ੍ਰਿਕਟਸ ਆ ਉਹਦੇ ਰਿਪਰੈਜ਼ੈਂਟੇਟਿਵ ਤਾਂ ਹਾਊਸ 'ਚ ਜਾਣੇ ਆ ਨਾ। ਨਹੀਂ ਪਰ ਉਹਦਾ ਰੌਲਾ ਤਾਂ ਨਹੀਂ ਨਾ ਕੋਈ। ਰੌਲਾ ਡੈਫੀਨਿਟਲੀ ਪੈਂਦਾ। ਦੇਖੋ ਉਹ ਛੋਟੀਆਂ ਸਟੇਟਾਂ ਆ ਜਿਨ੍ਹਾਂ ਦੀ ਇੰਨੀ ਇੰਪੋਰਟੈਂਸ ਵਧਾ ਦਿੱਤੀ ਗਈ ਆ। ਨਹੀਂ ਤੁਸੀਂ ਇਸ ਨੂੰ ਉਸ ਹਿਸਾਬ ਦੇ ਨਾਲ ਦੇਖੋ। ਨੋ ਡਾਊਟ ਤੁਸੀਂ ਜਿਹੜੀ ਚੀਜ਼ ਕਹਿ ਰਹੇ ਹੋ ਬਿਲਕੁਲ ਠੀਕ ਆ ਵੀ ਪ੍ਰੈਜ਼ੀਡੈਂਸ਼ੀਅਲ ਦੇ ਲਈ ਆਪਣੀ ਜਿਹੜੀ ਵੋਟ ਦਾ ਇੰਨਾ ਫਰਕ ਨਹੀਂ ਪੈਂਦਾ। ਹੁਣ ਪਰ ਜਿਹੜੇ ਕਾਨੂੰਨ ਬਣਨੇ ਆ, ਲਾਜ਼ ਪਾਸ ਹੋਣੇ ਆ, ਉਹਦੇ ਵਿੱਚ ਕੈਲੀਫੋਰਨੀਆ ਦਾ ਅਪਰ ਹੈਂਡ ਰਹਿੰਦਾ ਆ। ਰੀਜ਼ਨ ਕੀ ਆ?
ਵੀ ਇੱਥੇ ਦੇ ਜਿਹੜੇ ਵੀ ਮੈਜੋਰਟੀ ਵਾਲੇ ਹੋਣਗੇ ਉਹ ਕਹਿਣਗੇ ਵੀ ਹਾਂ ਅਸੀਂ ਆਹ ਪਾਲਿਸੀ ਦੇ ਹੱਕ 'ਚ ਅਗੇਂਸਟ ਆ। ਤੁਸੀਂ ਦੇਖੋ ਵੀ 55 ਜਾਂ ਮੰਨ ਲਓ 30-20 ਵੀ ਜਿਹੜੇ ਆ ਆਪਾਂ ਪਾਰਟੀਜ਼ਨ ਕਰਕੇ ਦੇਖ ਲਈਏ ਜਾਂ 40-10 ਕਰਕੇ ਦੇਖ ਲਈਏ, ਵੀ ਤੁਸੀਂ ਦੇਖੋ ਵੀ ਉਸ ਪਾਲਿਸੀ ਦੇ ਹੱਕ ਦੇ ਵਿੱਚ ਸਿੱਧੇ 40 ਰਿਪਰੈਜ਼ੈਂਟੇਟਿਵ ਆ ਜਾਂਦੇ ਆ। ਜਿਹੜਾ ਕਾਨੂੰਨ ਬਣਨਾ ਆ ਉਹ ਹਾਊਸ 'ਚ ਹੋ ਕੇ ਜਾਣਾ ਆ, ਉਹ ਸੈਨੇਟ 'ਚ ਹੋ ਕੇ ਜਾਣਾ ਆ, ਫਿਰ ਜਾ ਕੇ ਰਾਸ਼ਟਰਪਤੀ ਦੇ ਕੋਲ ਜਿਹੜਾ ਉਹ ਜਾਣਾ ਹੈ। ਸੋ ਇਹ ਬੈਲੈਂਸ ਬੜਾ ਔਖਾ ਆ। ਪਰ ਨੋ ਡਾਊਟ ਇਲੈਕਟੋਰਲ ਕਾਲਜ ਨੂੰ ਲੈ ਕੇ ਇਹ ਬਹੁਤ ਡਿਫਰੈਂਟ ਜਿਹੜੇ ਮਸਲੇ ਜਿਹੜੇ ਹੈਗੇ ਆ। ਸਾਰੇ ਜਾਣੇ ਕਹਿੰਦੇ ਆ ਵੀ ਪੋਪੂਲਰ ਵੋਟ ਤੇ ਜਾਣਾ ਚਾਹੀਦਾ। ਫਿਰ ਉਹਦੇ ਵਿੱਚ ਇਹ ਹੋਣਾ ਹਰਜੋਤ ਸਿੰਘ ਜੀ ਵੀ ਜਿਹੜੇ ਵਿਚਕਾਰਲੇ ਸੂਬੇ ਉਹਨਾਂ ਨੇ ਕਹਿਣਾ ਸਾਨੂੰ ਕਿਹਨੇ ਪੁੱਛਣਾ, ਸਾਡੀ 3 ਮਿਲੀਅਨ ਪਾਪੂਲੇਸ਼ਨ, ਆਪਾਂ ਜਾਂਦੇ ਕੈਲੀਫੋਰਨੀਆ ਜਿੱਥੇ 40 ਮਿਲੀਅਨ ਪਾਪੂਲੇਸ਼ਨ, ਵੀ ਉੱਥੇ ਦੀ ਪੋਪੂਲਰ ਵੋਟ ਨੂੰ ਖਿੱਚੋ, ਨਿਊਯਾਰਕ ਵਾਲੇ ਕਹਿਣਾ ਉੱਥੇ ਜਾ ਕੇ ਖਿੱਚੋ। ਸੋ ਇਹ ਬੈਲੈਂਸ ਬਣਾਉਣਾ ਬੜਾ ਔਖਾ। ਰਾਜਕੁਮਾਰ ਵੈਸੇ ਇੱਕ ਗੱਲ ਹੈ ਯਾਰ ਕਿ ਇਹ ਥੋੜੀ ਜਿਹੀ ਗੱਲ ਉੱਭਰ ਕੇ ਆਈ ਆ, ਕਹਿੰਦੇ ਵੀ ਐਰੀਜ਼ੋਨਾ ਜਿਹੜੀ ਆ ਡੈਮੋਕ੍ਰੈਟਿਕ ਸਟੇਟ ਬਣ ਗਈ ਆ। ਮੈਂ ਕਿਹਾ ਵੀ ਐਰੀਜ਼ੋਨਾ ਵਾਲੇ ਬੜੇ ਚਾਅ ਦੇ ਨਾਲ ਖਿੱਚਦੇ ਸੀਗੇ ਵੀ ਕੈਲੀਫੋਰਨੀਆ ਚੋਂ ਬੰਦੇ ਮੂਵ ਹੋ ਜਾਓ ਉੱਥੇ, ਉਹ ਫਿਰ ਮੂਵ ਹੋਏ ਡੈਮੋਕ੍ਰੈਟ ਹੀ ਹੋਏ ਉਹਨੇ ਲੱਗਦੇ ਫਿਰ। ਨਹੀਂ, ਕੱਲਾ ਇਹ ਨਹੀਂ ਆ। ਤੁਸੀਂ ਦੇਖੋ ਉੱਥੇ ਜਿਹੜਾ ਰਾਸ਼ਟਰਪਤੀ ਟਰੰਪ ਦਾ ਵਿਹਾਰ ਰਿਹਾ, ਐਰੀਜ਼ੋਨਾ ਦਾ ਜਿਹੜਾ ਪੁੱਤਰ ਆ ਸੈਨੇਟਰ ਜੌਨ ਮਕੇਨ, ਉਹਨਾਂ ਦੀ ਵਾਈਫ ਨੇ ਇਨ ਦੀ ਐਂਡ ਆ ਕੇ ਜਿਹੜਾ ਕੌੜਾ ਅੱਕ ਚੱਬਦੇ ਹੋਏ ਬਾਅਦ ਚ ਆਖਿਆ ਵੀ ਨਹੀਂ ਮੈਂ ਤਾਂ ਜੋ ਬਾਈਡਨ ਨੂੰ ਪਾਉਣੀ ਆ। ਉਹ ਚੀਜ਼ਾਂ ਦਾ ਫਰਕ ਪੈਂਦਾ, ਬਹੁਤ ਪੈਂਦਾ। ਤੇ ਸੈਨੇਟ ਵੀ ਉੱਥੇ ਫਲਿੱਪ ਹੋ ਗਈ ਆ। ਤੁਸੀਂ ਇਹ ਵੀ ਦੇਖੋ ਵੀ ਉੱਥੇ ਸੈਨੇਟ ਵੀ ਜਿਹੜੀ ਰਿਪਬਲਿਕਨ ਤੋਂ ਉਹ ਹੋ ਗਈ ਆ। ਇਹ ਅੱਤਕਥ ਨਹੀਂ ਹੋਊਗੀ ਅੱਜ ਤੋਂ, ਤੁਸੀਂ 8 ਸਾਲ ਪਹਿਲਾਂ ਗੱਲ ਕਰੋ ਵੀ ਐਰੀਜ਼ੋਨਾ ਕਦੀ ਡੈਮੋਕ੍ਰੇਟ ਸਟੇਟ ਹੋ ਸਕਦੀ ਆ, ਉਹ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਪਰ ਇਹ ਫਲਿੱਪ ਜਿਹੜੀ ਆ ਉਹ ਹੋਈ ਹੈਗੀ ਆ। ਪਰ ਜਿਹੜੇ ਰਾਈਟ ਨਾਓ ਆਸਵੰਦ ਨੇ ਟਰੰਪ ਕੈਂਪੇਨ ਵਾਲੇ, ਉਹ ਕਹਿ ਰਹੇ ਆ ਵੀ ਜਿੰਨੀ ਕੁ ਸਾਨੂੰ ਪੋਲਿੰਗ ਚਾਹੀਦੀ ਹੈ ਉਨੀ ਕੁ ਸਾਡੇ ਹੱਕ 'ਚ ਆ ਰਹੀ ਆ। ਇਹ ਜਿਹੜੀ ਲੀਡ ਆ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਦੁਬਾਰਾ ਫਲਿੱਪ ਹੋ ਸਕਦੀ ਆ। ਸੋ ਉਹ ਇਸ ਗੱਲੋਂ ਜਿਹੜੇ ਉਹ ਆਸਵੰਦ ਹੈਗੇ ਨੇ। ਐਰੀਜ਼ੋਨਾ 'ਚ ਜਿਹੜੇ ਉਹ ਕਹਿ ਰਹੇ ਆ ਵੀ ਵੋਟਿੰਗ ਕਾਊਂਟ ਕਰੋ। ਪੈਨਸਿਲਵੇਨੀਆ ਤੇ ਦੂਜੇ ਪਾਸੇ ਜਾ ਕੇ ਟਰੰਪ ਕੈਂਪੇਨ ਕਹਿ ਰਿਹਾ ਵੀ ਵੋਟਿੰਗ ਕਾਊਂਟਿੰਗ ਜਿਹੜੀ ਉਹ ਬੰਦ ਕਰੋ। ਸੋ ਇਹ ਪੋਲੀਟੀਸ਼ੀਅਨਾਂ ਦਾ ਕੰਮ ਆ, ਜਿੱਥੇ ਉਹਨਾਂ ਨੂੰ ਫਾਇਦਾ ਉਹਨੇ ਉਦਾਂ ਦਾ ਬਿਆਨ ਦੇਣਾ। ਆਮ ਬੰਦੇ ਨੂੰ ਰਾਜਕੁਮਾਰ ਸਾਰੀ ਉਮਰ ਲੱਗ ਜਾਂਦੀ ਹੈ ਸਿਸਟਮ 'ਚ ਸਮਝਣ ਨੂੰ, ਤਾਂ ਵੀ ਜਾ ਕੇ ਬੰਦੇ ਨੂੰ ਮਗਰਲੀ ਉਮਰੇ ਜੀ ਮਾੜਾ ਜਿਹਾ ਸਮਝ ਆਉਣ ਲੱਗਦਾ। ਜੀ ਜੀ ਬਿਲਕੁਲ, ਇਹ ਕੰਪਲੈਕਸ ਡੈਫੀਨਿਟਲੀ ਬਹੁਤ ਜ਼ਿਆਦਾ ਕੰਪਲੈਕਸ ਹੈਗਾ। ਤੇ ਚੱਲੀਏ ਰਾਜਕੁਮਾਰ ਸਿੰਘ ਜੀ, ਜਿਹੜੀ ਪੋਰਟਲੈਂਡ ਓਰੀਗਨ ਤੋਂ ਆ ਰਹੀ ਇੱਕ ਵਾਰੀ ਫੇਰ ਕੱਲ ਰਾਤੀ ਉੱਤੇ ਕਹਿੰਦੇ ਕਾਫੀ ਵਾਇਲੈਂਸ ਹੋਈ ਹੈਗੀ ਆ, ਤੇ ਇਦਾਂ ਹੀ ਨਿਊਯਾਰਕ ਦੇ ਵਿੱਚ ਵੀ ਹੋਈ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ 50 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਆ ਉਹ ਅਰੈਸਟ ਕੀਤੇ ਆ। ਪੋਰਟਲੈਂਡ ਓਰੀਗਨ ਦੇ ਵਿੱਚ ਤਾਂ ਨੈਸ਼ਨਲ ਗਾਰਡਸ ਜਿਹੜੇ ਆ ਕੱਲ ਰਾਤੀ ਦੁਆਰਾ ਕੀ ਫੇਰ ਬੁਲਾ ਲਏ ਗਏ ਹੈਗੇ ਆ ਜੀ। ਕੱਲ ਐਰੀਜ਼ੋਨਾ ਦੇ ਵਿੱਚ ਵੀ ਜਿੱਦਾਂ ਆਪਾਂ ਦੱਸਿਆ, ਉੱਥੇ ਵੀ ਪ੍ਰੋਟੈਸਟਰ ਕਾਊਂਟਿੰਗ ਦੇ ਹੱਕ ਦੇ ਵਿੱਚ ਉੱਥੇ ਜਿਹੜੇ ਪਹੁੰਚੇ ਸੀਗੇ, ਉੱਥੇ ਆਲਰੇਡੀ ਕਾਊਂਟਿੰਗ ਹੋ ਰਹੀ ਸੀ। ਕਹਿੰਦੇ ਵੀ ਕਾਊਂਟਿੰਗ ਜਿਹੜੀ ਉਹ ਕਰੀ ਚੱਲੋ, ਕਹਿੰਦੇ ਵੀ ਆਲਰੇਡੀ ਕਰ ਰਹੇ ਆ ਵੀ ਚਲੋ ਕੋਈ ਨਹੀਂ ਤੁਸੀਂ ਆਪੋ ਆਪਣੇ ਥਾਂ ਦੇ ਉੱਤੇ ਸਪੀਡ ਜਿਹੜੀ ਉਹ ਫੜੋ। ਪਰ ਇਹ ਆ ਵੀ ਹੁਣ ਮੈਨੂਅਲ ਜਿਹੜਾ ਕੰਮ ਆ ਉਹ ਤਾਂ ਸਲੋਲੀ ਜਿਹੜਾ ਹੋਣਾ ਆ। ਹੁਣ ਦੇਖੋ ਹਰਜੋਤ ਸਿੰਘ ਜੀ ਮਸਲਾ ਕੀ ਆ, ਕੈਲੀਫੋਰਨੀਆ ਵਰਗੇ ਸੂਬੇ ਆ ਜਾਂ ਹੋਰ ਸੂਬੇ ਆ, ਉੱਥੇ ਜਿਹੜੇ ਐਬਸੈਂਟੀ ਬੈਲਟ ਜਾਂ ਮੇਲ ਇਨ ਬੈਲਟ ਪਹਿਲਾਂ ਆਉਂਦੇ ਆ, ਉਹਨਾਂ ਨੂੰ ਪਹਿਲਾਂ ਟੈਬੂਲੇਟ ਕਰਕੇ ਜਿਹੜਾ ਰੱਖ ਲਿਆ ਜਾਂਦਾ ਵੀ ਕਿਹੜਾ ਗਿਣਨਾ ਆ ਕਿਹੜਾ ਨਹੀਂ ਗਿਣਨਾ, ਵੀ ਕਿਹਦੇ ਸਾਈਨ ਮਿਲਦੇ ਆ ਕਿਹਦੇ ਨਹੀਂ ਮਿਲਦੇ, ਤਾਂ ਜੋ ਉਸ ਦੀ ਹੋਵੇ। ਪੈਨਸਿਲਵੇਨੀਆ ਦੇ ਵਿੱਚ ਕਹਿੰਦੇ ਵੀ ਜਦੋਂ ਇਲੈਕਸ਼ਨ ਬੰਦ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਮੇਲ ਇਨ ਬੈਲਟ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕੀਤੀ ਜਾਂਦੀ ਵੀ ਨਹੀਂ ਅਸੀਂ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਦੇਖਣਾ। ਸੋ ਉਹਦੇ ਕਰਕੇ ਜਿਹੜੇ ਡਿਲੇਜ਼ ਆ ਆਪਾਂ ਨੂੰ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਆ। ਤੇ ਨਾਲੇ ਜਿਹੜੀਆਂ ਕਾਊਂਟੀ 'ਚ ਘੱਟ ਪਾਪੂਲੇਸ਼ਨ ਆ ਉੱਥੇ ਜਲਦੀ ਕਾਊਂਟ ਹੋ ਜਾਂਦਾ ਆ, ਜਿਹੜੀਆਂ ਕਾਊਂਟੀਜ਼ ਦੇ ਵਿੱਚ ਪਾਪੂਲੇਸ਼ਨ ਜਿਹੜੀ ਉਹ ਵੱਧ ਹੁੰਦੀ ਆ ਤਾਂ ਉੱਥੇ ਓਬਵੀਅਸਲੀ ਫਿਰ ਟਾਈਮ ਥੋੜਾ ਜ਼ਿਆਦਾ ਲੱਗਦਾ ਹੁੰਦਾ। ਕੋਈ ਗੱਲ ਨਹੀਂ, ਰੌਣਕ ਮੇਲਾ ਥੋੜੇ ਦਿਨ ਹੋਰ ਚੱਲਦਾ ਰਹਿਣਾ ਚਾਹੀਦਾ। ਇਹ ਹੋਪਫੁਲੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਹ ਵਾਇਲੈਂਸ ਵਾਲੀ ਆ ਉਹ ਚੀਜ਼ ਜਿਹੜੀ ਉਹ ਨਾ ਵਾਪਰੇ, ਉਹ ਟੋਟਲੀ ਰੋਂਗ ਥਿੰਗ ਹੈਗੀ ਆ। ਉਹਦੇ ਤੇ ਆਪਾਂ ਜ਼ਰੂਰ ਹਰ ਇੱਕ ਨੂੰ ਕਹਾਂਗੇ। ਵਾਲੇ ਵੀਰ ਬਹੁਤ ਸਾਰੇ ਪੋਰਟਲੈਂਡ ਓਰੀਗਨ ਦੇ ਵਿੱਚ ਹੀ ਜਾਂਦੇ ਆ, ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜਿੱਥੇ ਵੀ ਕਿਤੇ ਟਰੱਕ ਪਾਰਕ ਕਰਨਾ ਭਾਈ ਦੇਖ ਕੇ ਆਪਣਾ ਟਰੱਕ ਸਟਾਪ ਤੇ ਹੀ ਕਰੋ। ਕੋਈ ਉੱਦਾਂ ਦੀ ਡਾਊਨਟਾਊਨ ਜਾਂ ਆਮ ਸਟਰੀਟ ਜਿਹੜੀ ਆ ਮੇਨ ਸ਼ਹਿਰ ਦੀ ਉੱਥੇ ਨਾ ਕਰੋ। ਤੋਂ ਥੋੜਾ ਸੇਫਟੀ ਰੱਖਣੀ ਚਾਹੀਦੀ ਹੈ। ਹੁਣ ਪਤਾ ਨਹੀਂ ਕਿਹੜੇ ਮੁੱਦੇ ਦੇ ਉੱਤੇ ਜਿਹੜੇ ਵਾਇਲੈਂਸ ਕਰਨ ਲੱਗੇ ਹੋਏ, ਬੇਵਕੂਫਾਂ ਵਾਲੇ ਕੰਮ ਜਿਹੜੇ ਕਰਨ ਲੱਗੇ ਹੋਏ, ਕੀ ਕੰਮ ਹੈਗਾ ਜਿਹੜਾ ਪੋਰਟਲੈਂਡ ਹੈਗਾ ਹਰਜੋਤ ਭਾਜੀ, ਉਹਦੇ ਵਿੱਚ ਨਾ ਬਿਲਕੁਲ ਫਰੀਵੇ ਜਿਹੜਾ 5 ਆ ਉਹ ਵਿੱਚੋਂ ਨਹੀਂ ਲੰਘ ਜਾਂਦਾ ਔਰ ਪਾਣੀ ਦੇ ਉੱਤੋਂ ਲੰਘ ਜਾਂਦਾ। ਉਹ ਕਿਤੇ ਵੀ ਧਰਤੀ ਨਾਲ ਟੱਚ ਨਹੀਂ ਕਰਦਾ ਆਲਮੋਸਟ, ਤੇ ਜਿੱਥੇ ਡਾਊਨਟਾਊਨ ਹੈ। ਸੋ ਇਸ ਕਰਕੇ ਉੱਥੇ ਪਾਰਕਿੰਗ ਜਿਹੜੀ ਆ ਜਾਂ ਪੋਰਟਲੈਂਡ ਜਿਹੜੀ ਆ ਅੰਦਰ ਐਂਟਰ ਕਰਦਿਆਂ ਹੀ ਓਰੀਗਨ ਦੇ ਪਹਿਲਾਂ ਹੈਗੀ ਪਾਰਕਿੰਗ ਜਾਂ ਸਾਰਾ ਲੰਘ ਕੇ ਹੈਗੀ ਆ। ਸੋ ਵਿਚਾਲੇ ਕਿਤੇ ਵੀ ਪਾਰਕਿੰਗ ਨਹੀਂ ਹੈਗੀ ਪੋਰਟਲੈਂਡ ਦੇ ਵਿੱਚ। ਸੋ ਸੇਫ ਹੈਗਾ, ਪਰ ਫਿਰ ਵੀ ਤੁਸੀਂ ਜੇ ਕੋਈ ਡਿਲੀਵਰੀ ਕਰ ਰਿਹਾ ਹੈਗਾ ਉੱਥੇ ਜਾਂ ਕੁਝ ਵੀ ਕੰਮ ਕਰ ਰਿਹਾ ਔਰ ਕਿਸੇ ਵੀ ਸਿਟੀ 'ਚ ਆ, ਇਹ ਜ਼ਰੂਰੀ ਨਹੀਂ ਪੋਰਟਲੈਂਡ 'ਚ ਆ, ਖਾਸ ਕਰਕੇ ਮਿਡ ਵੈਸਟ ਦੇ ਵਿੱਚ ਸ਼ਿਕਾਗੋ ਦੇ ਵਿੱਚ ਕਾਫੀ ਸੁਣਿਆ ਗਿਆ ਸੀਗਾ ਕਿ ਉੱਧਰ ਵੀ ਇੱਦਾਂ ਦੇ ਹਾਲਾਤ ਬਣਦੇ ਜਾ ਰਹੇ ਆ। ਪਰ ਜਿੱਥੇ ਵੀ ਤੁਸੀਂ ਹੈਗੇ ਆ
ਮੇਕ ਸ਼ੋਰ ਸੇਫ ਜਗ੍ਹਾ ਤੇ ਪਾਰਕ ਕਰਿਓ, ਮੇਕ ਸ਼ੋਰ ਵੈਲ ਲਿਟ ਹੋਵੇ, ਲਾਈਟਾਂ ਜਗਦੀਆਂ ਹੋਣ, ਔਰ ਹੋ ਸਕੇ ਤਾਂ ਟਰੱਕ ਸਟਾਪ ਹੋਵੇ। ਰੈਸਟ ਏਰੀਆ ਜਿਹੜਾ ਹੈ ਜਾਂ ਸ਼ੋਲਡਰ ਤੇ ਤਾਂ ਬਿਲਕੁਲ ਵੀ ਪਾਰਕ ਜਿਹੜੀ ਆ ਉਹ ਬੰਦ ਕਰ ਦਿਓ ਜੇ ਕੋਈ ਕਰਦਾ ਵੀ ਹੈਗਾ, ਬਟ ਰੈਸਟ ਏਰੀਆ ਦੇ ਵਿੱਚ ਬਿਲਕੁਲ ਸੇਫ ਏਰੀਆ 'ਚ ਪਾਰਕ ਕਰਨਾ। ਬਿਲਕੁਲ ਬਿਲਕੁਲ। ਤੇ ਜੇ ਕੋਈ ਲੁੱਟ ਵਗੈਰਾ ਵੀ ਆਉਂਦਾ ਨਾ, ਉਹਦੇ ਨਾਲ ਫਸੋ ਨਾ, ਉਹ ਕੋਈ ਨਹੀਂ, ਉਹ ਜੇ ਲੈ ਕੇ ਜਾਂਦਾ ਉਹਨੂੰ ਲੈ ਕੇ ਜਾਣ ਦਿਓ। ਸਾਰਿਆਂ ਕੋਲ ਇੰਸ਼ੋਰੈਂਸ ਹੁੰਦੀ ਆ ਐਵੇਂ, ਕਿਉਂਕਿ ਕਿਸੇ ਦੇ ਕੋਲ ਕੋਈ ਵੀ ਹਥਿਆਰ ਹੋ ਸਕਦਾ ਹੈ। ਸੋ ਇਦਾਂ ਦਾ ਜਿੱਦਾਂ ਆਪਾਂ ਸਟੋਰਾਂ ਵਾਲਿਆਂ ਨੂੰ ਟ੍ਰੇਨਿੰਗ ਸੇਫਟੀ ਦਿੰਦੇ ਦਾ ਹਾਂ ਜਿਹੜਾ ਜੀ ਦੇਖੋ ਪੂਰਾ ਧਿਆਨ ਰੱਖੋ ਆਪਣਾ, ਪਹਿਲੋਂ ਆਪਣੀ ਜਾਨ ਤੇ ਫਿਰ ਬਾਕੀ ਜਿਹੜੀਆਂ ਚੀਜ਼ਾਂ। ਪਰ ਬੰਦਾ ਆਪਾਂ ਦੇਖਦੇ ਹੀ ਆ ਵੀ ਔਖਾ ਹੁੰਦਾ ਆ ਵੀ ਲੁੱਟ ਕੇ ਲੈ ਜਾ, ਵੀ ਬੰਦਾ ਉਹ ਕਰ ਲਵੇ। ਬੰਦਾ ਆਪਣੇ ਵੱਲੋਂ ਕੋਸ਼ਿਸ਼ਾਂ ਤੇ ਜਿਹੜੀਆਂ ਉਹ ਕਰਦਾ ਹੀ ਆ ਵੀ ਇਦਾਂ ਦੀ ਨੌਬਤ ਜਿਹੜੀ ਉਹ ਨਾ ਹੀ ਆਵੇ। ਮੈਨੂੰ ਉਮੀਦ ਆ, ਆਪਾਂ ਆਸ ਕਰਦੇ ਹਾਂ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਵਾਪਰਨ। ਆਲਰੇਡੀ ਪੋਰਟਲੈਂਡ ਪੁਲਿਸ ਨੇ ਇਸ ਨੂੰ ਰਾਇਟ ਦਾ ਜਿਹੜਾ ਡਿਕਲੇਅਰ ਆ ਉਹ ਕਰ ਦਿੱਤਾ ਸੀ। ਇਕੱਲਾ ਇੱਥੇ ਨਹੀਂ, ਜਿਹੜਾ ਮਿਨੀਐਪੋਲਿਸ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਕਾਊਂਟ ਐਵਰੀ ਵੋਟ, ਕਾਊਂਟ ਦੋਜ਼ ਵੋਟਸ ਦੇ ਜਿਹੜੇ ਆ ਪ੍ਰੋਟੈਸਟ ਆ ਉਹ ਹੁਣ ਸ਼ੁਰੂ ਹੋ ਚੁੱਕੇ ਹੋਏ ਨੇ। ਸੋ ਜਿੱਦਾਂ ਕਿਹਾ ਸੀਗਾ ਵੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਨੈਸ਼ਨਲ ਗਾਰਡ ਦੀ ਅਹਿਮ ਭੂਮਿਕਾ ਜਿਹੜੀ ਉਹ ਰਹਿ ਸਕਦੀ ਆ। ਸੋ ਲੈਟਸ ਸੀ ਜਿਹੜਾ ਆ ਉੱਥੇ ਕੀ ਬਣਦਾ ਹੈ। ਅਤੇ ਆਪਾਂ ਜਿਹੜੇ ਟਰੱਕਿੰਗ ਦੇ ਬਾਰੇ ਵੀ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰੀਏ। ਕੁਛ ਕਾਲਰ ਵੀ ਆਪਣੇ ਨਾਲ ਆਲਰੇਡੀ ਜੁੜੇ ਆ, ਉਹ ਟਰੱਕਿੰਗ ਬਾਰੇ ਸਵਾਲ ਰਮਨ ਜੀ, ਹਰਜੋਤ ਜੀ ਉਹ ਪੁੱਛਣਾ ਚਾਹੁੰਦੇ ਆ। ਆਪਾਂ ਕੁਛ ਕਾਲਰਸ ਜਿਹੜੇ ਆ ਉਹਨਾਂ ਦੇ ਜਿਹੜੇ ਵਿਚਾਰ ਆ ਗੱਲਬਾਤ ਆ ਉਹ ਆਪਾਂ ਸੁਣਦੇ ਹਾਂ। ਅਤੇ ਆਪਣੇ ਨਾਲ ਰਾਈਟ ਨਾਓ ਰਮਨ ਜੀ ਜੁੜੇ ਹੋਏ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਰਮਨਵੀਰ ਜੀ, ਪਹਿਲਾਂ ਤਾਂ ਜਿੱਦਾਂ ਟਰੰਪ ਦੀ ਗੱਲ ਕਰਦੀ ਹੈ, ਇਹਦਾ ਤਾਂ ਰਿਐਕਟ ਇੱਦਾਂ ਨਹੀਂ ਜਿੱਦਾਂ ਬੱਚੇ ਪਹਿਲੀ ਬੋਲ ਤੇ ਆਊਟ ਹੋ ਜਾਂਦੇ ਨੇ, ਕਹਿੰਦੇ ਨਹੀਂ ਜੀ ਇਹ ਤਾਂ ਮੇਰੀ ਟਰਾਈ ਬੋਲ ਸੀਗੀ। ਤੇ ਦੂਜਾ ਮੈਂ ਤੁਹਾਨੂੰ ਟਰੈਕਿੰਗ ਦੇ ਨਾਲ ਸਵਾਲ ਕਰਨ ਲੱਗਾ। ਭਾਜੀ ਫੈਕਟਰਿੰਗ ਕੰਪਨੀ ਇੱਕ ਬੜਾ ਵੱਡਾ ਆਪਣਾ ਕੀ ਨਾਮ ਹੈ ਸਾਡੀ ਲਾਈਨ ਦੇ ਵਿੱਚ ਟਰੈਕਿੰਗ 'ਚ ਇਹ ਬਹੁਤ ਵੱਡਾ ਮਾਫੀਆ ਜੀ। ਤੇ ਮੈਂ 2-3 ਟਰੈਕਿੰਗ ਕੰਪਨੀ ਫੈਕਟਰਿੰਗ ਕੰਪਨੀ ਚੇਂਜ ਕਰ ਚੁੱਕਾ, ਬਟ ਹਰ ਕੰਪਨੀ ਤੁਹਾਡੀ ਆਵਾਜ਼ ਘਟੀ ਗਈ ਹੈ ਜੀ, ਬਿਲਕੁਲ ਆ ਨਹੀਂ ਰਹੀ ਆਵਾਜ਼ ਇਸ ਵੇਲੇ। ਹਾਂਜੀ ਹੁਣ ਆ ਰਹੀ ਭਾਜੀ? ਹੈਲੋ ਭਾਜੀ, ਆ ਰਹੀ ਆ? ਬਿਲਕੁਲ ਜੀ। ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਫੈਕਟਰਿੰਗ ਕੰਪਨੀ ਦੀ, ਡੈਫੀਨੇਟਲੀ ਆਪਾਂ ਇਹਦੇ ਵਿੱਚ ਗੱਲ ਕਵਾਂਗੇ ਕਿ ਫੈਕਟਰਿੰਗ ਕੰਪਨੀ ਇੱਕ ਬਹੁਤ ਵੱਡਾ ਹਿੱਸਾ ਹੈਗਾ ਆ ਆਪਣੀ ਟਰੱਕਿੰਗ ਇੰਡਸਟਰੀ ਦਾ। ਔਰ ਉਹਦੇ ਨਾਲ ਦੇ ਨਾਲ ਇਹ ਵੀ ਹੈਗਾ ਕਿ ਜਦੋਂ ਤੁਸੀਂ ਫੈਕਟਰਿੰਗ ਵਾਸਤੇ ਕੰਪਨੀ ਚੂਜ਼ ਕਰਦੇ ਹੈਗੇ ਆ ਅਤੇ ਬਹੁਤ ਧਿਆਨ ਦੇ ਨਾਲ ਜਿਹੜੀ ਫੈਕਟਰਿੰਗ ਕੰਪਨੀ ਚੂਜ਼ ਕਰੋ, ਕਿਉਂਕਿ ਤੁਹਾਡੇ ਉੱਤੇ ਫਾਈਲਿੰਗ ਹੋ ਜਾਂਦੀ ਆ ਔਰ ਤੁਸੀਂ ਕਾਫੀ ਜਿਹੜੇ ਕ੍ਰੈਡਿਟ ਇਸ਼ੂ ਖੜੇ ਹੋ ਜਾਂਦੇ ਆ। ਔਰ ਜਿਹੜੀ ਫੈਕਟਰਿੰਗ ਕੰਪਨੀ ਹੈਗੀ ਆ, ਜਿਹੜਾ ਇਹਨਾਂ ਦਾ ਕੰਟਰੈਕਟ ਹੈਗਾ ਆ ਕਾਫੀ ਸਟਰੋਂਗ ਹੁੰਦਾ ਆ, ਕਾਫੀ ਸਟਿਫ ਹੁੰਦਾ ਆ। ਸੋ ਜਦੋਂ ਵੀ ਤੁਸੀਂ ਫੈਕਟਰਿੰਗ ਕੰਪਨੀ ਦੇ ਨਾਲ ਸਾਈਨ ਅਪ ਕਰਨਾ ਹੈਗਾ ਅਤੇ ਫੈਕਟਰਿੰਗ ਕੰਪਨੀ ਦੇ ਲਈ ਜ਼ਰੂਰ ਜਿਹੜੀਆਂ ਤੁਸੀਂ ਖਾਸ ਜਿਹੜੀਆਂ ਗੱਲਾਂ ਹੈਗੀਆਂ, ਖਾਸ ਜਿਹੜਾ ਤੁਹਾਡਾ ਪੁਆਇੰਟਸ ਹੈਗੇ ਆ, ਸਿਰਫ ਇੱਕ ਇੰਟਰਸਟ ਰੇਟ ਨਾ ਦੇਖਿਆ ਕਰੋ ਕਿ ਕਈ ਵਾਰੀ ਸਾਰੇ ਜਣੇ ਇੰਟਰਸਟ ਰੇਟ ਇੱਕ ਸਿਰਫ ਦੇਖ ਲੈਂਦੇ ਆ ਕਿ ਸਸਤਾ ਹੈਗਾ ਆ ਅਤੇ ਚਲੋ ਕੋਈ ਨਹੀਂ ਸਾਈਨ ਅਪ ਕਰ ਲਓ, ਪਰ ਉਹਦੇ ਵਿੱਚੋਂ ਕਾਂਟਰੈਕਟ 'ਚੋਂ ਰਾਜ ਕਰਨ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ। ਫੈਕਟਰਿੰਗ ਦੇ ਕਾਂਟਰੈਕਟ 'ਚੋਂ ਅਸੀਂ ਬਹੁਤ ਐਸੇ ਕੇਸਿਸ ਆਏ ਹੈਗੇ ਜਿਨ੍ਹਾਂ ਦੇ ਵਿੱਚ ਕਿ ਦੇ ਹੈਵ ਪੇਡ, ਮਤਲਬ ਬਹੁਤ ਵੱਡੇ ਸਮ ਪੇ ਕਰਕੇ ਮਸਾਂ ਕਾਂਟਰੈਕਟ ਦੇ ਵਿੱਚੋਂ ਬੰਦੇ ਨਿਕਲੇ ਆ। ਸੋ ਇਹ ਚੀਜ਼ ਹੈਗੀ ਆ, ਤੁਸੀਂ ਇਹ ਨਾ ਦੇਖਿਆ ਕਰੋ। ਹੁਣ ਕਈ ਵਾਰੀ ਕਈ ਕੰਪਨੀਆਂ ਜਿਹੜੀਆਂ ਆ ਉਹ ਤੁਹਾਨੂੰ ਜਿਹੜਾ ਮਾਰਕੀਟ ਰੇਟ ਹੈਗਾ ਜਾਂ ਜੋ ਤੁਹਾਨੂੰ ਐਡਵਰਟਾਈਜ਼ ਕਰਦੀਆਂ ਹੈਗੀਆਂ ਉਹ ਡੈਫੀਨੇਟਲੀ ਉਹਦੇ ਵਿੱਚ ਗਿਮਿਕਸ ਹੁੰਦੇ ਆ, ਉਹਦੇ ਵਿੱਚ ਸਟ੍ਰਿੰਗਸ ਅਟੈਚ ਹੁੰਦੇ ਆ। ਸੋ ਜ਼ਰੂਰ ਜਿਹੜਾ ਫੈਕਟਰਿੰਗ ਕੰਪਨੀ ਆ, ਮੇਰੇ ਖਿਆਲ ਅੱਜ ਕੱਲ੍ਹ ਆਪਾਂ ਇਹ ਵੀ ਨੈਕਸਟ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਿਸੇ ਨਾ ਕਿਸੇ ਦਿਨ ਆਪਾਂ ਇਹ ਵੀ ਇੱਕ ਡੀਟੇਲ ਦੇ ਵਿੱਚ ਲੈ ਕੇ ਆਵਾਂਗੇ ਕਿ ਇੱਕ ਫੈਕਟਰਿੰਗ ਕੰਪਨੀ ਹਾਇਰ ਕਰਨ ਲੱਗਿਆ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਤੁਹਾਨੂੰ ਦੇਖਣੀ ਚਾਹੀਦੀਆਂ। ਔਰ ਖਾਸ ਕਰਕੇ ਜਿਹੜੀਆਂ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਚੀਜ਼ ਤੁਹਾਨੂੰ ਦੱਸੀ ਜਾਂਦੀ ਹੈ, ਬਹੁਤ ਵਾਰੀ ਇਹ ਸੁਣਨ 'ਚ ਆਇਆ ਕਿ ਮੈਨੂੰ ਕਿਹਾ ਗਿਆ ਸੀ ਹੈ ਨਾ, ਅਤੇ ਉਹ ਆਲਮੋਸਟ ਹਰ ਵਾਰੀ ਜਿਹੜਾ ਆ ਉਹ ਗਲਤ ਸਾਬਤ ਹੋ ਜਾਂਦਾ ਹੈ ਜਦੋਂ ਤੁਸੀਂ ਆਪਣਾ ਪੇਪਰ ਵਰਕ ਦੇਖਦੇ ਆ। ਸੋ ਕਿਸੇ ਦੇ ਕਹਿਣ 'ਤੇ ਯਕੀਨ ਨਾ ਕਰੋ, ਪੇਪਰ ਵਰਕ ਪੜ੍ਹ ਕੇ ਆਪਣਾ ਪੂਰਾ ਜਿਹੜਾ ਆ ਡੀਟੇਲ ਦੇ ਵਿੱਚ ਉਹਦੇ 'ਚ ਧਿਆਨ ਕਰੋ, ਤਾਂ ਕਿ ਤੁਸੀਂ ਫੈਕਟਰਿੰਗ ਜਿਹੜੀ ਆ ਉਹ ਪਹਿਲੀ ਗੱਲ ਹੈ ਤੁਸੀਂ ਇਹ ਡਿਸਾਈਡ ਕਰਨਾ ਹੈਗਾ ਕਿ ਤੁਸੀਂ ਫੈਕਟਰਿੰਗ ਕਰਨੀ ਆ ਕਿ ਨਹੀਂ ਕਰਨੀ। ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ, ਫੈਕਟਰਿੰਗ ਜ਼ਰੂਰੀ ਆ, ਕਰਨੀ ਆ ਕਿ ਨਹੀਂ ਕਰਨੀ। ਸੋ ਇਹ ਵੀ ਤੁਹਾਡਾ ਜਿਹੜਾ ਵੱਡਾ ਇੱਕ ਮਸਲਾ ਹੈਗਾ। ਸੋ ਡੈਫੀਨੇਟਲੀ ਇਹਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਆ ਗੱਲਬਾਤ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਾਂਗੇ। ਅਤੇ ਬਾਕੀ ਜਿਹੜੀ ਆ ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਇੱਕ ਮੈਂ ਇਸ ਬਾਰੇ ਵੀ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜੀ ਆਪਣੀ ਆਵਰਸ ਆਫ ਸਰਵਿਸ ਜਿਹੜੇ ਚੇਂਜ ਹੋਏ ਹੈਗੇ ਆ, ਉਹਦੇ ਸਿਲਸਿਲੇ ਦੇ ਵਿੱਚ ਵੀ ਆਪਾਂ ਜਿਹੜੇ ਆ ਥੋੜ੍ਹੇ ਜਿਹੇ ਆਪਾਂ ਗੱਲ ਕਰਾਂਗੇ ਹੌਲੀ ਕਿਉਂਕਿ ਕਾਫੀ ਜਿਹੜੀਆਂ ਕਾਲਸ ਆਉਂਦੀਆਂ ਹੈਗੀਆਂ ਅੱਜ ਕੱਲ੍ਹ ਕਿ ਸਾਡੀ ELD ਨੇ ਇੱਦਾਂ ਕਰਤਾ ਜਾਂ ਸਾਡੀ ELD ਇੱਦਾਂ ਕਰ ਰਹੀ ਆ, ਜਾਂ ਅਸੀਂ
ਲਾਅ ਦੇ ਲਈ ਤੁਹਾਨੂੰ ਦੱਸ ਸਕਦੇ ਹਾਂ ਕਿ ਲਾਅ ਕੀ ਕਹਿੰਦਾ ਆ, ਪਰ ਤੁਹਾਡੀ ELD ਕਿੱਦਾਂ ਰਿਐਕਟ ਕਰ ਰਹੀ ਆ ਉਹਦੇ ਬਾਰੇ ਦੇ ਵਿੱਚ ਸਾਡਾ ਕੋਈ ਮਤਲਬ ਕਿ ਨਹੀਂ ਹੈਗਾ ਕਿ ਉਹ ਕਿਉਂ ਰਿਐਕਟ ਕਰ ਰਹੀ ਆ। ਮੋਸਟਲੀ ਉਹ ਤੁਹਾਡੀਆਂ ਜਿਹੜੀਆਂ ELD ਕੰਪਨੀਜ਼ ਹੈਗੀਆਂ ਉਹਨਾਂ ਦੇ ਲਈ ਕੁਐਸਚਨ ਹੈਗਾ, ਉਹਨਾਂ ਨੂੰ ਕਾਲ ਤੁਹਾਡੀ ਜਾਣੀ ਚਾਹੀਦੀ ਆ। ਲਾਅ ਜਿਹੜਾ ਹੈਗਾ, ਲਾਅ ਦੇ ਮੁਤਾਬਕ ਜੋ ਹੋਣਾ ਚਾਹੀਦਾ ਅਸੀਂ ਉਹ ਦੱਸ ਸਕਦੇ ਹਾਂ। ਸੋ ਰਾਜਕਿਰਨ ਕਾਫੀ ਜਿਹੜਾ ਇਹਦੇ ਬਾਰੇ ਦੇ ਵਿੱਚ ਨਾ ਇੱਕ ਚੀਜ਼ਾਂ ਚੱਲ ਰਹੀਆਂ ਹੈਗੀਆਂ ਕਿ ਕਿਸ ਤਰ੍ਹਾਂ ਜਿਹੜਾ ਐਗਜ਼ਾਮਸ਼ਨਸ ਹੈਗੀਆਂ ਜਾਂ ਜਿਹੜੀਆਂ ਹੁਣ ਨਵੇਂ ਰੂਲ ਲਾਗੂ ਹੋਏ ਆ ਜੀ, ਉਹਦੇ ਲਈ ਕਿੱਦਾਂ ਮਤਲਬ ਕਿ ਕਿਹੜੀ ਚੀਜ਼ ਹੈਗੀ ਹੈ। ਜਿਹੜਾ ਕਿ ਸ਼ਾਰਟ ਹਾਲ ਦਾ ਰੂਲ ਹੈਗਾ, ਜਿਹੜਾ ਪਹਿਲਾ ਰੂਲ ਸੀਗਾ ਕਿ ਤੁਸੀਂ 100 에ਅਰ ਮਾਈਲ ਰੇਡੀਅਸ ਜਿਹੜਾ ਆ ਉਹ ਡਰਾਈਵ ਕਰ ਸਕਦੇ ਸੀਗੇ, ਠੀਕ ਹੈ ਨਾ, ਅਤੇ ਤੁਹਾਡਾ ਡਿਊਟੀ ਜਿਹੜਾ ਔਨ ਡਿਊਟੀ ਪੀਰੀਅਡ ਹੈ 12 ਘੰਟੇ ਦਾ ਸੀਗਾ, ਠੀਕ ਹੈ। ਜਿੱਥੇ ਲੋਕੇਸ਼ਨ ਤੋਂ ਤੁਸੀਂ ਸਟਾਰਟ ਕੀਤਾ ਉੱਥੇ ਐਂਡ ਕਰਨਾ ਹੈਗਾ, ਠੀਕ ਹੈ। ਅਤੇ ਜਿਹੜਾ ਆ ਪੈਸੇਂਜਰ ਵਹੀਕਲ ਹੈਗਾ ਉਹਨੂੰ 8 ਘੰਟੇ ਦੀ ਆਫ ਚਾਹੀਦੀ ਆ ਇੱਕ ਡਿਊਟੀ ਪੀਰੀਅਡ ਤੋਂ ਬਾਅਦ, ਅਤੇ ਜਿਹੜਾ ਪ੍ਰੋਪਰਟੀ ਕੈਰੀਅਰ ਹੈਗਾ ਉਹਨੂੰ 10 ਘੰਟੇ ਦੀ ਸਲੀਪ ਚਾਹੀਦੀ ਹੈਗੀ ਆ ਆਫਟਰ 1 ਜਿਹੜੀ ਤੁਹਾਡੀ ਸ਼ਿਫਟ ਹੈਗੀ ਆ। ਸੋ ਉਹਦਾ ਜਿਹੜਾ ਇਹ ਪਿਛਲਾ ਸੀਗਾ। ਹੁਣ ਜਿਹੜਾ ਨਵਾਂ ਹੈਗਾ ਉਹ ਇਹ ਹੈਗਾ ਕਿ ਹੁਣ 150 에ਅਰ ਮਾਈਲ ਰੇਡੀਅਸ ਜਿਹੜਾ ਉਹ ਕਰ ਦਿੱਤਾ ਗਿਆ, 14 ਘੰਟੇ ਦੀ ਸ਼ਿਫਟ ਕਰ ਦਿੱਤੀ ਗਈ ਜਿਹੜੀ ਪਹਿਲਾਂ 12 ਘੰਟੇ ਦੀ ਸੀ। ਸਟਾਰਟ ਅਤੇ ਐਂਡ ਸੇਮ ਲੋਕੇਸ਼ਨ 'ਤੇ ਜਿਹੜਾ ਉਹ ਉੱਦਾਂ ਦਾ ਉੱਦਾਂ ਹੀ ਆ, ਅਤੇ 10 ਘੰਟੇ ਦੀ ਆਫ ਜਿਹੜੀ ਆ ਉੱਦਾਂ ਦੇ ਉੱਦਾਂ ਹੀ ਆ। ਸੋ ਬੇਸਿਕਲੀ 150 ਮੀਲ ਅਤੇ 14 ਘੰਟੇ ਦੀ ਜਿਹੜੀ ਸ਼ਿਫਟ ਆ ਉਹ ਕੀਤੀ ਗਈ ਆ। ਸੋ ਇਹ ਸ਼ਾਰਟ ਹਾਲ ਦਾ ਜਿਹੜਾ ਆ ਕਲੈਰਿਟੀ ਹੈਗੀ ਆ। ਇਹ ਜਿਹੜਾ ਸ਼ਾਰਟ ਹਾਲ ਆ ਇਹਦੇ ਵਿੱਚ ਤੁਸੀਂ ਤੁਹਾਡੀ ਲੌਗਬੁੱਕ ਕੀ ਕਹਿ ਰਹੀ ਆ, ਤੁਹਾਡੀ ਲੌਗਬੁੱਕ ਕਿਸ ਤਰ੍ਹਾਂ ਰਿਐਕਟ ਕਰ ਰਹੀ ਆ, ਉਹ ਤੁਸੀਂ ਲੌਗਬੁੱਕ ਦੇ ਨਾਲ ਜਿਹੜਾ ਆ ਦੇਖਣਾ ਹੈਗਾ। ਲੌਗਬੁੱਕ ਕੰਪਨੀ ਨਾਲ ਕਾਲ ਕਰਨੀ ਆ, ਕਿਉਂਕਿ ਅੱਜ ਵੀ CVSA ਦਾ ਜਿਹੜੀ ਇੱਕ ਆਈ ਹੈ ਉਹਨਾਂ ਨੇ ਰਿਪੋਰਟ ਦਿੱਤੀ ਆ ਕਿ ਜਿਹਦੇ ਵਿੱਚ ਇਸ਼ੂਜ਼ ਖੜੇ ਹੋਏ ਆ। ਉਹਨਾਂ ਨੇ CVSA ਨੇ ਜਿਹੜਾ ਬੁਲੇਟਿਨ ਇਸ਼ੂ ਕੀਤਾ ਆ ਉਹਦੇ ਵਿੱਚ ਹੋਇਆ ਕਿ ਜਿਹੜੀਆਂ ਫਾਲਸ ਇੰਸਪੈਕਸ਼ਨ ਵਾਇਲੇਸ਼ਨਸ ਆ ਰਹੀਆਂ ਆ ਉਹਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੀਆਂ ELD ਕੰਪਨੀਜ਼ ਹੈਗੀਆਂ ਉਹਨਾਂ ਦਾ ਜਿਹੜਾ ਡਾਟਾ ਹੈਗਾ ਉਹ ਜਿਹੜੀ ਗਵਰਨਮੈਂਟ ਦੀ ਹੈਗੀ ਆ ਸਾਈਟ ਹੈਗੀ ਆ ਜਾਂ ਉਹਨਾਂ ਦਾ ਜਿਹੜਾ ਪੋਰਟਲ ਹੈਗਾ ਉੱਥੇ ਟ੍ਰਾਂਸਫਰ ਨਹੀਂ ਹੁੰਦਾ ਸਹੀ ਢੰਗ ਨਾਲ। ਟ੍ਰਾਂਸਫਰ ਕਰਨ ਲੱਗਿਆ ਉਹ 'ਚ ਕਈ ਗਲਤੀਆਂ ਹੋ ਜਾਂਦੀਆਂ। ਸੋ ਇਹ ਵੀ ਜਿਹੜਾ ਆ ਉਹਦੇ ਉੱਤੇ ਵੀ ਵਿਚਾਰ ਕਰਨ ਵਾਸਤੇ, ਉਹਦੇ ਉੱਤੇ ਵੀ ਗੱਲ ਕਰਨ ਵਾਸਤੇ ਉਹਨਾਂ ਨੇ ਅੱਜ ਜਿਹੜਾ ਬੁਲੇਟਿਨ ਇਸ਼ੂ ਕੀਤਾ ਉਹਦੇ ਵਿੱਚ ਉਹਨੇ ਦੱਸਿਆ ਕਿ ਕਾਫੀ ਕਾਮਨ ਮੇਨ ਪੁਆਇੰਟਸ ਹੈਗੇ ਆ, ਪੇਨ ਪੁਆਇੰਟਸ ਹੈਗੇ ਆ ਜਿੱਥੇ ਕਿ ਜਾ ਕੇ ਡਾਟਾ ਚੰਗੀ ਤਰ੍ਹਾਂ ਟ੍ਰਾਂਸਫਰ ਨਹੀਂ ਹੁੰਦਾ। ਸੋ ਜੇ ਤੁਹਾਨੂੰ ਰੋਡ ਸਾਈਡ ਇੰਸਪੈਕਸ਼ਨ ਦੇ ਉੱਤੇ ਕੋਈ ਵੀ ਟਿਕਟ ਮਿਲੀ ਹੈਗੀ ਆ, ਕੁਛ ਵੀ ਮਿਲਿਆ ਹੈਗਾ, ਮੇਕ ਸ਼ੋਰ ਇੱਕ ਵਾਰੀ ਡੀਟੇਲ ਦੇ ਵਿੱਚ ਆਪਣੀ ਕੰਪਨੀ ਜਿਹੜੀ ELD ਕੰਪਨੀ ਹੈਗੀ ਉਹਨਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕਰੋ ਕਿ ਤੁਹਾਨੂੰ ਜਿਹੜੀਆਂ ਵਾਇਲੇਸ਼ਨਸ ਮਿਲੀਆਂ ਉਹ ਕਿਤੇ ਗਲਤੀ ਨਾਲ ਤਾਂ ਨਹੀਂ ਮਿਲੀਆਂ। ਸੋ ਇਹ ਚੀਜ਼ਾਂ ਜਿਹੜੀਆਂ ਕਾਫੀ ਧਿਆਨ ਰੱਖਣ ਯੋਗ ਆ ਹੁਣ। ਜੀ ਰਾਜਕਰਨ ਜੀ ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਕੋਈ ਟਰੈਕਿੰਗ ਦੇ ਨਾਲ ਸਵਾਲ ਹੋਵੇ ਤਾਂ ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਸੋ ਆਵਰਸ ਆਫ ਸਰਵਿਸ ਦਾ ਇਹ ਜਿਹੜਾ ਮਸਲਾ ਆ, ਪਹਿਲੋਂ ਤਾਂ ਇਹੀ ਨਹੀਂ, ਜਿਹੜਾ ਕਾਫੀ ਭੁਲੇਖਾ ਹੀ ਆ ਸੀ ਵੀ ਯੂਜ਼ ਇਹਨੂੰ ਕਿੱਦਾਂ ਕਰਨਾ ਹੈ, ਕਿਵੇਂ ਕੁਛ ਹੋਣਾ ਆ। ਅਤੇ ਹੁਣ ELD ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੀ ਵੀ ਕਿਤੇ ਨਾ ਕਿਤੇ ਨਾਕਾਮੀ ਕਹਿ ਲਓ ਵੀ ELD ਵਾਲਿਆਂ ਦੀ ਵੀ ਉਹ ਚੰਗੀ ਤਰੀਕੇ ਦੇ ਨਾਲ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ, ਪਰ ਕਿਤੇ ਨਾ ਕਿਤੇ ਛੋਟੇ ਮੋਟੇ ਬੱਗ ਰਹਿ ਜਾਂਦੇ ਆ। ਉਹ ਬੱਗ ਜਿਹੜੇ ਆ ਨਾ ਉਹ ਤੁਹਾਡਾ ਸਾਰਾ ਕੁਝ ਬੱਗ ਤਾਂ ਹੁਣ ਰਮਨ ਜੀ ਆਉਣੇ ਹੀ ਆ ਜਦੋਂ FMCSA ਕਹਿੰਦਾ ਵੀ ਆਪੇ ਹੀ ਕਰੋ, ਆਪੇ ਹੀ ਸੈਲਫ ਸਰਟੀਫਾਈਡ। ਮੈਂ ਜੋ ਮਰਜ਼ੀ ਬਣਾ ਕੇ ਕਹਿਦਾ ਜੀ ਸੈਲਫ ਸਰਟੀਫਾਈਡ, ਫਿਰ ਤਾਂ ਇਦਾਂ ਹੀ ਹੋਣਾ ਆ। ਤੇ ਰਾਜਕਰਨ ਜਿਹੜੀ ਇੱਕ ਹੋਰ ਜਿਹੜੀ ਚੇਂਜ ਹੋਈ ਸੀਗੀ, ਜਿਹੜੀ ਕਿ ਤੁਸੀਂ 2 ਆਵਰਸ ਜਿਹੜੇ ਆ ਉਹ ਲੈ ਸਕਦੇ ਆ, ਆਫ ਲੈ ਸਕਦੇ ਆ ਆਪਣੀ ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਦੇ ਲਈ। ਸੋ ਉਹਦੇ ਲਈ ਮੈਂ ਦੱਸ ਦਿਆਂ ਕਿ ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਹੈਗੀ ਆ, ਜੇ ਉਹਦੇ ਵਿੱਚ ਇੱਕ ਵਰਡ ਪਾਇਆ ਅਨਫੋਰਸੀਨ, ਕਿ ਜਿਹੜੀ ਤੁਹਾਨੂੰ ਪਤਾ ਨਹੀਂਗਾ ਕਿ ਅਨਫੋਰਸੀਨ ਹੈ, ਉਹਨੂੰ ਤੁਹਾਨੂੰ ਪਤਾ ਨਹੀਂ ਕਿ ਇੱਦਾਂ ਦੀ ਕੰਡੀਸ਼ਨ ਹੋਣ ਵਾਲੀ ਆ। ਜੇ ਤੁਹਾਡੀ ਡਿਸਪੈਚ ਮਿਲਣ ਤੋਂ ਪਹਿਲਾਂ ਤੁਹਾਡੇ ਡਿਸਪੈਚਰ ਨੂੰ ਪਤਾ ਆ ਕਿ ਵੈਦਰ ਖਰਾਬ ਆ, ਔਰ ਬੇਸਿਕਲੀ ਉਹ ਅਨਾਊਂਸ ਹੋ ਚੁੱਕਾ ਕਿ ਵੈਦਰ ਖਰਾਬ ਆ, ਜਾਂ ਕਿਤੇ ਐਕਸੀਡੈਂਟ ਹੋਇਆ, ਵੱਡਾ ਕੋਈ ਕਲੋਜ਼ਰ ਹੈਗਾ, ਕੁਛ ਵੀ ਹੈਗਾ, ਇੱਦਾਂ ਦੀ ਚੀਜ਼ ਜਿਹੜੀ ਆਲਰੇਡੀ ਤੁਹਾਡੇ ਡਿਸਪੈਚਰ ਨੂੰ ਪਤਾ ਹੈਗੀ ਆ, ਫਿਰ ਇਹ ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਵਾਲੀ ਸਿਚੁਏਸ਼ਨ ਹੈਗੀ ਆ ਇਹ ਤੁਹਾਡੇ 'ਤੇ ਲਾਗੂ ਨਹੀਂ ਹੁੰਦੀ। ਸੋ ਮੇਕ ਸ਼ੋਰ ਜਦੋਂ ਇੱਦਾਂ ਦੇ ਕੋਈ ਵੱਡੇ ਹਾਦਸੇ ਹੁੰਦੇ ਆ, ਵੱਡੀਆਂ ਜਿੱਦਾਂ ਹੁਣ ਕੋਈ ਕਿਤੇ ਫਾਇਰ ਲੱਗੀ ਆ, ਸਾਰੀ ਦੁਨੀਆ ਨੂੰ ਪਤਾ ਹੈ ਕਿ ਇੱਕ ਏਰੀਆ ਦੇ ਵਿੱਚ ਫਾਇਰ ਲੱਗੀ ਆ, ਉੱਥੇ ਜਿਹੜਾ ਟ੍ਰੈਫਿਕ ਹੋਊਗਾ ਉੱਥੇ ਬੰਦ ਹੋਊਗਾ। ਸੋ ਤੁਸੀਂ ਉਹਨੂੰ ਵੀ ਐਡਵਰਸ ਡਰਾਈਵਿੰਗ ਕੰਡੀਸ਼ਨ ਲੈ ਕੇ ਜਾ ਕੇ ਉੱਥੇ ਜਾ ਕੇ 2 ਘੰਟੇ ਆਫ ਕਰਦੇ ਆ ਜਾਂ ਇੱਦਾਂ ਦੀ ਕੋਈ ਯੂਜ਼
ਕਰਦੇ ਹਾਂ ਸੋ ਉਹ ਤੁਹਾਡੀ ਵੈਲੀਡੇਟ ਨਹੀਂ ਹੋਣੀ, ਉਹ ਵੈਲਿਡ ਨਹੀਂ ਹੋਣੀ। ਸੋ ਇਸ ਕਰਕੇ ਮੇਕ ਸ਼ੋਰ ਕਰਿਓ ਕਿ ਜਿਹੜੀ ਵੀ ਕੋਈ ਅਨਫੋਰਸੀਨ ਕੰਡੀਸ਼ਨ ਹੈਗੀ ਆ ਉਹ ਜਿਹੜੀ ਆ ਉਹਨੂੰ ਤੁਹਾਡੇ ਡਿਸਪੈਚਰ ਨੂੰ ਜਾਂ ਤੁਹਾਨੂੰ ਉਹ ਅਹੈਡ ਆਫ ਟਾਈਮ ਪਤਾ ਨਹੀਂ ਹੋਣਾ ਚਾਹੀਦਾ, ਅਨਫੋਰਸੀਨ ਹੋਣੀ ਚਾਹੀਦੀ ਆ, ਅਚਾਨਕ ਹੋਈ ਹੋਣੀ ਚਾਹੀਦੀ ਆ। ਸੋ ਇਸ ਕਰਕੇ ਇਹ ਜਿਹੜੀ ਐਡਵਰਸ ਡਰਾਈਵਿੰਗ ਕੰਡੀਸ਼ਨ ਹੈ ਇਹ ਵੀ ਜ਼ਰੂਰੀ ਦੇਖਣੀ ਹੈਗੀ ਆ। ਅਤੇ ਹੋਰ ਰਾਜ ਇਸ ਤੋਂ ਅੱਗੇ ਜਿਹੜੀ ਇੱਕ ਖਾਸ ਜਿਹੜੀ ਹੁੰਦੀ ਹੈ ਕਿ 30 ਮਿੰਟ ਬ੍ਰੇਕ ਜਿਹੜੀ ਹੈਗੀ ਆ ਜੀ 30 ਮਿੰਟ ਬ੍ਰੇਕ ਜਿਹੜੀ ਆ ਉਹ ਪਹਿਲਾਂ ਸੀਗੀ ਕਿ 8 ਘੰਟੇ ਦੀ ਡਿਊਟੀ 'ਤੇ 30 ਮਿੰਟ ਦੀ ਬ੍ਰੇਕ ਜਿਹੜੀ ਬਣਦੀ ਹੈਗੀ ਆ ਅਤੇ ਉਹ ਆਫ ਡਿਊਟੀ ਅਤੇ ਸਲੀਪਰ ਬਰਥ ਦੋਨਾਂ ਦੇ ਵਿੱਚ ਉਹ ਲਾਗੂ ਹੁੰਦੀ ਸੀ। ਜਾਂ ਤੁਸੀਂ ਸਲੀਪ ਦੇ ਵਿੱਚ ਹੈਗੇ ਆ ਅੱਧਾ ਘੰਟੇ ਦੀ ਉਹ ਹੈਗੀ ਆ ਤੁਹਾਡੀ, ਜਾਂ ਤੁਸੀਂ ਆਫ ਡਿਊਟੀ ਆ। ਹੁਣ ਜਿਹੜੀ ਹੈਗੀ ਆ ਉਹ ਹੈਗੀ ਆ ਕਿ 8 ਘੰਟੇ ਦੀ ਡਰਾਈਵ ਵਿਦਆਊਟ ਐਟਲੀਸਟ 30 ਮਿੰਟ ਬ੍ਰੇਕ ਜਿਹੜੀ ਆ ਉਹ ਆਫ ਡਿਊਟੀ, ਇਨ ਸਲੀਪਰ ਬਰਥ ਜਾਂ ਔਨ ਡਿਊਟੀ ਨਾਟ ਡਰਾਈਵਿੰਗ, ਉਹ ਤਿੰਨਾਂ 'ਚ ਸੈਟਿਸਫਾਈ ਹੋ ਸਕਦੀ ਆ। ਸੋ ਔਨ ਡਿਊਟੀ ਨਾਟ ਡਰਾਈਵਿੰਗ ਪਹਿਲਾਂ ਨਹੀਂ ਸੀ, ਕਈ ਵਾਰੀ ਆਪਾਂ ਲੋਡ ਲਾਉਣੇ ਹੁੰਦੇ ਆ ਅਤੇ ਉੱਥੇ ਆਪਾਂ ਔਨ ਡਿਊਟੀ ਹੁੰਦੇ ਆ। ਸੋ ਔਨ ਡਿਊਟੀ ਦੇ ਮਤਲਬ ਹੈਗਾ ਹੁਣ ਕਿ ਤੁਸੀਂ ਉਹ ਜਿਹੜੀ ਹਾਫ ਐਨ ਆਵਰ ਦੀ ਬ੍ਰੇਕ ਹੈਗੀ ਆ ਉਹ ਉੱਥੇ ਤੁਸੀਂ ਸੈਟਿਸਫਾਈ ਕਰ ਸਕਦੇ ਹੈਗੇ ਆ। ਸੋ ਇਹ ਵੀ ਇੱਕ ਬੜਾ ਇੰਪੋਰਟੈਂਟ ਸੀਗਾ ਕਿਉਂਕਿ ਬਹੁਤ ਵਾਰੀ ਬੰਦੇ ਜਿਹੜੇ ਆ ਔਨ ਡਿਊਟੀ ਹੁੰਦੇ ਆ, ਡਰਾਈਵ ਨਹੀਂ ਕਰਦੇ ਹੁੰਦੇ ਅਤੇ ਉਹ ਬ੍ਰੇਕ ਲੈ ਰਹੇ ਹੁੰਦੇ ਆ ਪਰ ਉਹ ਕਾਊਂਟ ਨਹੀਂ ਹੁੰਦੀ ਉਹਨਾਂ ਦੀ ਬ੍ਰੇਕ ਦੇ ਟੂਵਰਡਸ, ਕਿਉਂਕਿ ਜਿੰਨਾ ਚਿਰ ਉਹ ਆਫ ਡਿਊਟੀ ਨਹੀਂ ਜਾਂਦੇ ਜਾਂ ਸਲੀਪਰ ਬਰਥ ਨਹੀਂ ਜਾਂਦੇ ਉਹ ਨਹੀਂ ਕਰ ਸਕਦੇ। ਪਰ ਜਦੋਂ ਔਨ ਡਿਊਟੀ ਹੈਗੇ ਆ ਉਹ ਆਫ ਡਿਊਟੀ ਨਹੀਂ ਜਾ ਸਕਦੇ ਉਸ ਸਮੇਂ ਦੇ, ਕਿਉਂਕਿ ਉਹਨਾਂ ਨੂੰ ਕੰਪਨੀ ਨੇ ਆਫ ਡਿਊਟੀ ਨਹੀਂ ਕੀਤਾ ਹੁੰਦਾ। ਜੀ ਜੀ ਤੇ ਰਮਨ ਜੀ ਅਗਲੀ ਖਬਰ ਆ ਰਹੀ ਆ ਵੀ ਇੱਕ ਪੰਜਾਬੀ ਨੇ ਹੁਣ ਟੈਸਲਾ ਨੂੰ ਕਾਫੀ ਚੱਕਿਆ ਉੱਤੇ, ਕਹਿੰਦੇ ਬਈ ਸਾਰਿਆਂ ਨੂੰ ਸਰੋਤਿਆਂ ਨੂੰ ਯਾਦ ਹੋਊਗਾ ਕੋਈ ਟੈਸਲਾ ਵਾਲਿਆਂ ਨੇ ਇਲੈਕਟ੍ਰਿਕ ਟਰੱਕ ਜਿਹੜੇ ਆ ਸੈਮੀ ਇਲੈਕਟ੍ਰਿਕ ਟਰੱਕ ਉਹ ਬਣਾਏ ਹੈਗੇ ਆ ਤੇ ਸਭ ਤੋਂ ਪਹਿਲਾਂ ਵਾਲਮਾਰਟ ਨੇ ਆਰਡਰ ਕੀਤੇ ਸੀਗੇ 130 ਦੇ ਕਰੀਬ ਤੇ $5000 ਡਿਪੋਜ਼ਿਟ ਸੀ, ਬਾਅਦ ਵਿੱਚ ਉਹ 20,000 ਇਨਕਰੀਜ਼ ਕਰ ਦਿੱਤਾ ਗਿਆ। ਹੁਣ ਅੱਜ ਖਬਰ ਆ ਰਹੀ ਆ ਇੱਕ ਕੰਪਨੀ ਹੈਗੀ ਆਪਣੀ ਪੰਜਾਬੀ ਦੀ ਜਿਹਦੇ CEO ਸੈਮ ਜੌਹਲ ਆ, ਪ੍ਰਾਈਡ ਗਰੁੱਪ ਐਂਟਰਪ੍ਰਾਈਜ਼, ਉਹਨਾਂ ਨੇ ਅਨਾਊਂਸ ਕੀਤਾ ਵੀ 150 ਟੈਸਲਾ ਦੇ ਇਲੈਕਟ੍ਰਿਕ ਸੈਮੀਜ਼ ਆਰਡਰ ਕੀਤੇ ਆ ਜਿਹੜੇ ਕਿ ਇਹ ਵਿਦ ਦਾ ਆਪਸ਼ਨ 500 ਟਰੱਕ ਤੱਕ ਆਰਡਰ ਕਰ ਦੇਣਗੇ। ਸੋ ਟੈਸਲਾ ਕੰਪਨੀ ਕਹਿੰਦੀ ਆ ਵੀ 22 ਮਿਲੀਅਨ ਤੋਂ ਲੈ ਕੇ $100 ਮਿਲੀਅਨ ਤੱਕ ਦਾ ਇਹ ਫਾਈਨਲ ਆਰਡਰ ਹੋ ਸਕਦਾ ਹੈ। ਜੀ 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 ਬਿਲਕੁਲ। ਤੇ ਆਓ ਆਪਾਂ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਗੁਰੀ। ਸਤਿ ਸ਼੍ਰੀ ਅਕਾਲ ਗੁਰੀ। ਹਾਂਜੀ ਵੀਰ ਜੀ, ਤਿੰਨਾਂ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਨਾਲ ਰੀਸੈਂਟਲੀ ਰਮਨ ਭਾਜੀ ਜੋ ਮੇਰੇ ਨਾਲ ਹੋਇਆ ਨਾ ਜੀ, ਮੈਂ ਇੱਕ ਕੰਪਨੀ ਤੋਂ ਲੋਡ ਲਿਆ ਸੀਗਾ ਐਜ਼ ਏ ਬਰਟਨ ਲੌਜਿਸਟਿਕ ਕੰਪਨੀ ਦਾ ਨਾਂ ਸੀ, ਤੇ ਜਦੋਂ ਮੈਂ ਲੋਡ ਬੁੱਕ ਕਰ ਲਿਆ, ਲੋਡ ਚੱਕ ਲਿਆ, ਉਸ ਤੋਂ ਬਾਅਦ ਬ੍ਰੋਕਰ ਮੈਨੂੰ ਬਹੁਤ ਪੁਸ਼ ਕਰ ਰਿਹਾ ਸੀ ਵੀ ਮੈਨੂੰ ਲੋਡ ਦੇ ਪੇਪਰ ਦਿਓ, ਤੇ ਜਦੋਂ ਮੈਂ ਡਰਾਈਵਰ ਤੋਂ ਲੋਡ ਦੇ ਪੇਪਰ ਮੰਗਾਏ ਉਹਦੇ ਉੱਤੇ ਸੀ ਬ੍ਰੋਕਰ ਦੀ ਇਨਫੋਰਮੇਸ਼ਨ ਟਾਈਮ ਡੈਫੀਨਿਟ ਸਰਵਿਸ ਇੰਕ। ਤੇ ਜਦੋਂ ਮੈਂ ਸ਼ਿਪਰ ਨਾਲ ਗੱਲ ਕੀਤੀ ਵੀ ਓਰੀਜਨਲੀ ਲੋਡ ਕਿਹਦਾ ਜੀ, ਉਹ ਕਹਿੰਦੇ ਜੀ ਇਹ ਟਾਈਮ ਡੈਫੀਨਿਟ ਸਰਵਿਸ ਇੰਕ ਦਾ ਲੋਡ ਆ। ਤੇ ਫਿਰ ਮੈਂ ਬਾਰਟਨ ਲੌਜਿਸਟਿਕ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਇਹ ਬ੍ਰੋਕਰ ਸਾਡੇ ਨਾਲ ਕੰਮ ਕਰਦਾ ਜੀ, ਸਾਡਾ ਲੋਗੋ ਯੂਜ਼ ਕਰਕੇ ਪੇਪਰ ਵਰਕ ਤੈਨੂੰ ਲੋਡ ਚੁਕਾ ਗਿਆ ਵੀ ਇਹਨੂੰ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਜਦੋਂ ਮੈਂ ਟਾਈਮ ਡੈਫੀਨਿਟ ਦੇ ਨਾਲ ਕੰਟੈਕਟ ਕੀਤਾ ਉਹ ਮੇਰੇ ਪਿਛਲੇ ਸਾਲ ਪੈਸੇ ਮਾਰ ਗਏ ਸੀ ਜੀ। ਤੇ ਚਲੋ ਜਦੋਂ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਹਿੰਦੇ ਵੀ ਤੂੰ ਲੋਡ ਲਾ ਦੇ ਸਾਡਾ। ਮੈਂ ਕਿਹਾ ਪਹਿਲਾਂ ਮੈਂ ਤੁਹਾਨੂੰ ਐਮਸੀ ਦੇ ਦਿੰਦਾ, ਮੇਰੀ ਦੇਖੋ ਤਾਂ ਸਹੀ ਵੀ। ਜਦੋਂ ਉਹਨਾਂ ਨੇ ਦੇਖਿਆ ਵੀ ਸ਼ਮਸ਼ੇਰ ਆ ਇਹ, ਤੇ ਮੁੜ ਕੇ ਉਹਨਾਂ ਨੇ ਕਹਿੰਦੇ ਵੀ, ਮੈਂ ਕਿਹਾ ਵੀ ਆਹ ਤੁਸੀਂ ਮੇਰਾ ਪੇ ਨਹੀਂ ਕੀਤਾ ਜੀ ਪਿਛਲੇ ਸਾਲ ਦਾ। ਭਾਜੀ ਪੇ ਵੀ ਕਰ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਕੰਪਲੇਂਟ ਕਰਤੀ 441 ਤੇ 411 ਤੇ ਵੀ ਇਹ ਬੰਦੇ ਨੇ ਸਾਡਾ ਲੋਡ ਹੋਸਟੇਜ ਕੀਤਾ ਨਾ। ਉਹ ਬ੍ਰੋਕਰ ਹੈਗਾ ਜੀ ਡੈਟ ਬੋਰਡ ਦੇ ਉੱਤੇ TD ਸਪੈਸ਼ਲਾਈਜ਼ ਆ ਵੀ ਕੋਈ ਵੀ ਬੰਦਾ ਇਹਨਾਂ ਦਾ ਲੋਡ ਨਾ ਚੱਕੇ, ਕਿਉਂਕਿ ਇਹਨਾਂ ਨੇ ਐਕਟਿਵ ਫੇਰ ਭੱਜਣਾ ਜੀ ਪੈਸੇ ਮਾਰ ਕੇ। ਥੈਂਕ ਯੂ ਜੀ। ਇਹ ਜਿਹੜੀ ਸਿਚੁਏਸ਼ਨ ਹੈਗੀ ਆ ਜੀ, ਅਸੀਂ ਅਗੇਨ ਜਿਹੜੀ ਹੁਣੇ ਪਹਿਲਾਂ ਗੱਲ ਆਈ ਸੀ ਫੈਕਟਰਿੰਗ ਦੀ, ਕਿ ਫੈਕਟਰਿੰਗ ਦੀ ਜਾਂ ਤੁਹਾਡੀ ਇੱਕ ਸਰਵਿਸ ਹੈਗੀ ਕ੍ਰੈਡਿਟ ਚੈੱਕ ਦੀ। ਸੋ ਅਸੀਂ ਜ਼ਰੂਰ ਸਾਰਿਆਂ ਨੂੰ ਇਹ ਗੱਲ ਕਵਾਂਗੇ ਕਿ ਜਦੋਂ ਵੀ ਤੁਸੀਂ ਲੋਡ ਚੁੱਕਣਾ ਹੈਗਾ, ਕਿਸੇ ਵੀ ਬ੍ਰੋਕਰ ਦਾ ਲੋਡ ਚੁੱਕਦੇ ਹੈਗੇ ਆ, ਕਿਸੇ ਵੀ ਕੰਪਨੀ ਦਾ ਲੋਡ ਚੁੱਕਦੇ ਹੈਗੇ ਆ, ਜ਼ਰੂਰ ਉਹਨਾਂ ਦਾ ਕ੍ਰੈਡਿਟ ਚੈੱਕ ਜ਼ਰੂਰ ਕਰਿਆ ਕਰੋ। ਜਿੱਦਾਂ ਕਿ ਤੁਸੀਂ ਇਹ ਗੱਲ ਕਹੀ ਕਿ ਤੁਹਾਡੀ ਰਿਪੋਰਟਿੰਗ ਕਰਦੇ ਆ, ਜੇ ਤੁਸੀਂ ਕ੍ਰੈਡਿਟ ਚੈੱਕ ਨਹੀਂ ਕਰਦੇ ਹੈਗੇ ਜਾਂ ਕ੍ਰੈਡਿਟ ਪ੍ਰੋਪਰਲੀ ਤੁਸੀਂ ਢੰਗ ਨਾਲ ਨਹੀਂ ਚੈੱਕ ਕਰਦੇ, ਇਹ ਡੈਫੀਨੇਟਲੀ ਸਿਚੁਏਸ਼ਨਾਂ ਜਿਹੜੀਆਂ ਆਉਂਦੀਆਂ ਹੈਗੀਆਂ, ਡਬਲ ਬ੍ਰੋਕਰੇਜ ਦੀ ਸਿਚੁਏਸ਼ਨ ਹੈਗੀ ਆ, ਇਹ ਬਹੁਤ ਕਾਮਨ ਹੈਗੀ ਆ ਇਸ ਵੇਲੇ। ਪਰ ਇਹਦੇ ਵਿੱਚ ਇਹ ਇੱਕ ਪਾਰਟ ਆਫ ਬਿਜ਼ਨਸ ਹੈਗਾ, ਬਟ ਤੁਸੀਂ ਜੇ ਵਿਜੀਲੈਂਟ ਹੈਗੇ ਆ, ਥੋੜ੍ਹੇ ਜਿਹੇ ਧਿਆਨ ਨਾਲ ਕੰਮ ਕਰਦੇ ਹੈਗੇ ਆ। ਔਰ ਮੈਂ ਕਈ ਵਾਰੀ ਲਾਈਵ ਜਦੋਂ ਡਿਸਪੈਚਿੰਗ ਦੇ ਵਿੱਚ ਬਹਿਣਾ ਹੈਗਾ ਤਾਂ ਇਹ ਦੇਖੀਦਾ ਸੁਣੀਦਾ ਕਿ ਜਿਹੜੇ ਜਦੋਂ ਬ੍ਰੋਕਰ ਨੂੰ ਕਾਲ ਕਰਦੇ ਹੈਗੇ, ਜਿਹੜੇ ਚੰਗੇ ਡਿਸਪੈਚਰਸ ਹੈਗੇ ਆ, ਚੰਗੇ ਜਿਹੜੇ ਕੰਪਨੀ 'ਚ ਕੰਮ ਕਰਦੇ ਹੈਗੇ ਆ,
ਉਹ ਬੰਦੇ ਦੀ ਆਵਾਜ਼ ਤੋਂ, ਬੰਦੇ ਦੀ ਸਾਰੀਆਂ ਗੱਲਾਂ ਬਾਤਾਂ ਤੋਂ ਪਹਿਚਾਣ ਆ ਜਾਂਦੀ ਹੈ ਕਿ ਇਹ ਬ੍ਰੋਕਰ ਜਿਹੜਾ ਆ ਇਹ ਕਿੱਥੇ ਕੁ ਖੜਾ ਹੈਗਾ, ਕਿੰਨੇ ਕੁ ਪਾਣੀ 'ਚ ਹੈਗਾ। ਜੇ ਤੁਹਾਨੂੰ ਕੋਈ ਐਕਸੈਸਿਵ ਲੋਡ ਦਾ ਰੇਟ ਦੇ ਰਿਹਾ ਹੈਗਾ, ਉਹ ਰੈੱਡ ਫਲੈਗ ਹੈਗਾ, ਉਹ ਕੋਈ ਚੰਗੀ ਗੱਲ ਨਹੀਂ ਹੈਗੀ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ, ਔਰ ਡੈਫੀਨੇਟਲੀ ਭਾਜੀ ਤੁਹਾਡੇ ਵਾਲੀ ਸਿਚੁਏਸ਼ਨ ਜਿਹੜੀ ਆ ਉਹਦੇ 'ਚ ਆਪਾਂ ਜ਼ਰੂਰ। ਮੇਰਾ ਇਹ ਸਵਾਲ ਸੀਗਾ ਜੀ, ਐਜ਼ ਏ ਕੈਰੀਅਰ ਉਹਨੇ ਚੱਕ ਕੇ ਟਾਈਮ ਡੈਫੀਨਿਟ ਸਰਵਿਸ ਤੋਂ ਲੋਡ ਲੈ ਲਿਆ, ਮੇਰਾ ਕੋਈ ਫਾਲਟ ਵੀ ਹੈ ਨਹੀਂ। ਮੈਂ 411 ਨੂੰ ਰਿਕੁਐਸਟ ਪਾਈ ਵੀ ਮੈਂ ਇਹਨਾਂ ਦਾ ਲੋਡ ਹੋਸਟੇਜ ਨਹੀਂ ਕੀਤਾ। ਉਹਨਾਂ ਨੇ ਮੈਨੂੰ ਪੁੱਛ ਵੀ ਕੀਤਾ ਵੀ ਸਾਡਾ ਲੋਡ ਇੰਡੀਆਨਾ ਵਾਪਸ ਲੈ ਕੇ ਜਾ, ਉੱਥੇ ਲੋਡ ਲੈ ਕੇ ਜਾ ਸਾਡਾ ਲੋਡ। ਮੈਂ ਕਿਹਾ ਵੀ ਤੁਸੀਂ ਪਿਛਲੇ ਸਾਲ ਨਹੀਂ ਮੈਨੂੰ ਪੇ ਕੀਤੇ, ਮੈਂ ਤੁਹਾਡਾ ਲੋਡ ਨਹੀਂ ਮੂਵ ਕਰਨਾ। ਜਦੋਂ ਮੈਂ 411 ਨਾਲ ਕੰਟੈਕਟ ਕੀਤਾ, ਉਹਨਾਂ ਨੇ ਪਤਾ ਮੂਹਰੇ ਕੀ ਜਵਾਬ ਦਿੱਤਾ, ਕਹਿੰਦੇ ਜੀ ਸਾਨੂੰ ਬ੍ਰੋਕਰ ਪੇ ਕਰਦਾ ਵਾ ਇਹਦੀਆਂ ਸਰਵਿਸਾਂ, ਤੁਸੀਂ ਨਹੀਂ ਕਰਦੇ, ਜੋ ਬ੍ਰੋਕਰ ਨੇ ਕਹਿਤਾ ਤੇ ਅਸੀਂ ਕਰਨਾ ਹੀ ਕਰਨਾ। ਉਹ ਇੰਨਾ ਕਿ ਮੇਰਾ ਹੀ ਬਿਜ਼ਨਸ ਖਰਾਬ ਕਰਨ ਲੱਗੇ ਨੇ। ਜਦੋਂ ਵੀ ਦੇਖੀਦਾ ਕੋਈ ਐਮਸੀ ਚੈੱਕ ਕਰਦੇ ਆ, ਕਹਿ ਦਿੰਦੇ ਆ ਤੂੰ ਯਾਰ ਲੋਡ ਹੋਸਟੇਜ ਕੀਤਾ, ਅਸੀਂ ਨਹੀਂ ਤੇਰੇ ਨਾਲ ਕੰਮ ਕਰਨਾ। ਹਾਲਾਂਕਿ ਮੇਰੇ ਕੋਲ ਪ੍ਰੂਫ ਵੀ ਪਿਆ, ਸਭ ਕੁਝ ਪਿਆ ਵਾ। ਉਹ ਕੰਪਲੇਂਟ ਜਾਣੀ ਦੀ 411 ਵਾਲੇ ਰਿਮੂਵ ਕਰਨ ਨੂੰ ਮੰਨ ਨਹੀਂ ਰਹੀ ਜੀ। ਬਿਲਕੁਲ, ਤਾਂ ਕੁਝ ਵੀ ਹੈ ਨਹੀਂ ਗਈ। ਬਿਲਕੁਲ। ਸੋ ਇਹਨਾਂ ਦੇ ਲਈ ਕੀ ਨੈਕਸਟ ਕੋਰਸ ਆਫ ਐਕਸ਼ਨ ਹੈ, ਕੀ ਕਰ ਸਕਦੇ ਨੇ? ਕੋਰਸ ਆਫ ਐਕਸ਼ਨ ਹੈਗਾ ਕਿ ਤੁਸੀਂ ਜਿਹੜੀ FMCSA ਦੀ ਕੰਪਲੇਂਟ ਆ ਉਹ ਲਾਂਚ ਕਰਨ ਦੀ ਜ਼ਰੂਰੀ ਗੱਲ ਹੈਗੀ ਆ ਇੱਥੇ, ਕਿਉਂਕਿ ਜੇ ਤੁਹਾਡੀ 411 ਵਾਲੇ ਡੈਫੀਨੇਟਲੀ ਜਿਹੜੀ ਗੱਲ ਤੁਸੀਂ ਕਹੀ ਆ ਕਿ 411 ਜਿਹੜਾ ਆ ਉਹ ਪੇਡ ਬਾਏ ਬ੍ਰੋਕਰਸ ਹੈਗਾ ਆ, ਬ੍ਰੋਕਰਸ ਨੂੰ ਪੇ ਕਰਦੇ ਆ। ਸੋ ਇਸ ਕਰਕੇ ਜਿਹੜੀ ਵੀ ਰਿਪੋਰਟ ਹੁੰਦੀ ਆ ਉਹ ਨਹੀਂ ਉੱਥੇ। ਹੁਣ ਜਿਹੜੀਆਂ ਆਪਣੀਆਂ ਕ੍ਰੈਡਿਟ ਏਜੰਸੀਜ਼ ਹੈਗੀਆਂ ਉਹ ਵੀ ਇਦਾਂ ਹੀ ਕੰਮ ਕਰਦੀਆਂ ਹੈਗੀਆਂ, ਉਹ ਵੀ ਸਾਰੀਆਂ ਜਿਹੜੀਆਂ ਉਹਨਾਂ ਦੇ ਕੋਲੋਂ ਪੇਡ ਹੁੰਦੀਆਂ ਆ। ਸੋ ਇਸ ਕਰਕੇ ਉਹਨਾਂ ਦੇ ਉੱਤੇ ਰਿਪੋਰਟਿੰਗ ਜਿਹੜੀ ਆ ਇੱਕ ਵਾਰੀ ਚਲੀ ਜਾਵੇ ਤਾਂ ਲਾਉਣੀ ਜਿਹੜੀ ਆ ਬਹੁਤ ਜ਼ਿਆਦਾ ਔਖੀ ਹੁੰਦੀ ਆ। ਪਰ ਡੈਫੀਨੇਟਲੀ ਜਿਹੜੀ FMCSA ਦੇ ਨਾਲ ਤੁਸੀਂ ਰਿਪੋਰਟ ਲਾਂਚ ਕਰ ਸਕਦੇ ਹੋ ਉਸ ਕੰਪਨੀ ਦੀ ਜੀ। ਸੋ ਇਹੀ ਤੁਹਾਡੇ ਕੋਲ ਜਿਹੜਾ ਹੁਣ ਹੈਗਾ ਆ, ਉੱਥੇ FMCSA ਦੀ ਵੈਬਸਾਈਟ ਤੇ ਜਾ ਕੇ ਜਿਹੜਾ ਕਸਟਮਰ ਆਈ ਥਿੰਕ ਡਾਟਾਬੇਸ ਕਰਕੇ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਜਿਹੜਾ ਹੈਗਾ, ਉੱਥੇ ਤੁਸੀਂ ਕੰਪਲੇਂਟ ਲਾਂਚ ਕਰ ਸਕਦੇ ਹੋ ਤੇ ਪੂਰਾ ਆਪਣਾ ਜਿਹੜਾ ਉਸ ਦੇ ਵਿੱਚ ਜਿਹੜਾ ਉਸ ਨੂੰ ਲਿਖਣਾ ਪੈਣਾ ਹੈ ਤੁਹਾਨੂੰ। ਤੇ ਅਗਲੇ ਜਿਹੜੇ ਆਪਾਂ ਕਾਲਰ ਲੈਣੇ ਆਪਣੇ ਨਾਲ ਜੁੜੇ ਨੇ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਰਮਨ ਭਾਜੀ ਹੁਣਾਂ ਨੂੰ ਹੈ। ਭਾਜੀ ਜਿਵੇਂ ਲਾਸਟ ਈਅਰ ਇੱਕ ਲਾਅ ਆਇਆ ਸੀਗਾ AB5 ਦਾ ਜੀ, ਉਹਦੇ ਨਾਲ ਭਾਜੀ ਮੈਂ ਇੱਕ ਦਿਨ ਆਨਲਾਈਨ ਜਾ ਕੇ ਸਰਚ ਕਰਕੇ ਪੜ੍ਹਿਆ ਸੀਗਾ ਕਿ ਲਾਅ ਨਵਾਂ ਪਾਸ ਹੋਇਆ ਜੀ AB2257। ਭਾਜੀ ਉਹਦੇ ਬਾਰੇ ਆਪਾਂ ਨੂੰ ਕੁਛ ਨੌਲੇਜ ਹੈ ਕਿ ਉਹ ਕਿੱਦਾਂ ਇਫੈਕਟ ਕਰੇਗਾ ਆਪਣੇ ਕੰਪਿਊਟਰ ਨੂੰ? ਭਾਜੀ ਅਜੇ ਉਹਦੇ ਬਾਰੇ 'ਚ ਕੋਈ ਨਹੀਂ ਹੈਗੀ। AB ਜਿਹੜਾ ਤੁਸੀਂ ਮੈਨੂੰ ਲਾਅ ਦੱਸਿਆ ਹੈਗਾ, ਜੇ ਤੁਸੀਂ ਪ੍ਰਾਈਵੇਟਲੀ ਮੁੜ ਕੇ ਕਾਲ ਕਰਕੇ ਮੈਨੂੰ ਆਫ ਏਅਰ ਇਹ ਨੰਬਰ ਦੇ ਸਕਦੇ, ਮੈਂ ਰਿਸਰਚ ਕਰ ਸਕਦਾ ਕਿ ਕੀ ਹੈਗਾ। ਬਟ ਇਹਦੇ ਨਾਲ ਮੇਰੀ ਅਜੇ ਵਾਕਫ ਨਹੀਂ ਹੈਗਾ ਕਿ ਇਹਦਾ ਹੈਗਾ ਕੀ ਡਿਟੇਲ ਹੈਗੀ ਆ। ਬਟ AB5 ਜਿਹੜਾ ਅੱਗੇ ਇੰਸਟਾਲ ਹੈਗਾ ਅਜੇ ਸਟੈਂਡ ਸਟਿਲ ਹੈਗਾ, ਉਹਦੇ 'ਚ ਅਜੇ ਫੈਸਲਾ ਨਹੀਂ ਆਇਆ। ਬਟ AB5 ਦੇ ਵਿੱਚ ਐਗਜ਼ਾਮਸ਼ਨ ਜਿਹੜੀ ਬਿਜ਼ਨਸ ਐਗਜ਼ਾਮਸ਼ਨ ਹੈਗੀ ਆ, ਜੇ ਤੁਸੀਂ ਐਜ਼ ਅ ਬਿਜ਼ਨਸ ਓਨਰ ਆਪਰੇਟਰ ਐਜ਼ ਅ ਬਿਜ਼ਨਸ ਤੁਸੀਂ ਉਹ 11 ਐਗਜ਼ਾਮਸ਼ਨ ਜਿਹੜੀਆਂ 11 ਪੁਆਇੰਟ ਹੈਗੇ ਆ, ਜੇ ਉਹਨਾਂ ਨੂੰ ਤੁਸੀਂ ਲਾਗੂ ਕਰਦੇ ਆ ਤੇ AB5 ਦਾ ਜਿਹੜਾ ਆ ਤੁਹਾਡੇ ਤੇ ਅਸਰ ਨਹੀਂ ਹੁੰਦਾ। AB5 ਜਿਹੜਾ ਹੈਗਾ ਉਹ ਸਟਿਲ ਅਜੇ ਸਟੈਂਡ ਸਟਿਲ ਹੈਗਾ ਜੀ। ਠੀਕ ਹੈ ਭਾਈ। ਇਹ AB2267 ਇਹ ਤਾਂ ਕੈਲੀਫੋਰਨੀਆ ਐਨਵਾਇਰਨਮੈਂਟਲ ਕੁਆਲਿਟੀ ਐਕਟ ਦਾ ਸੀ। ਸੋ ਜੇ এনवायरमेंट ਦਾ ਹੈ ਫਿਰ ਤਾਂ ਟਰੱਕਾਂ ਵਾਲੇ ਦੇ ਤੇ ਅਸਰ ਹੀ ਪਾਉਂਦਾ ਹੀ ਹੋਣਾ ਹੈ। ਕਿਹੜਾ ਹੈ ਖਾਲਸਾ ਜੀ? AB2267 ਇਹ ਕੈਲੀਫੋਰਨੀਆ ਐਨਵਾਇਰਨਮੈਂਟਲ ਕੁਆਲਿਟੀ ਐਕਟ, ਸਨੋਮਾ ਕਾਉਂਟੀ ਰਿਨਿਊਅਲ ਐਂਟਰਪ੍ਰਾਈਜ਼ ਡਿਸਟ੍ਰਿਕਟ। ਸੋ ਕੋਈ ਨਹੀਂ, ਆਪਾਂ ਰਾਈਟ ਨਾਓ ਤਾਂ ਨਹੀਂ ਆਪਣੇ ਕੋਲ ਇਨਫੋਰਮੇਸ਼ਨ, ਬਾਅਦ ਚ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਦੇ ਬਾਰੇ ਜਾਣਕਾਰੀ ਤੁਹਾਨੂੰ ਜਿਹੜਾ ਉਹ ਸਾਂਝੀ ਕਰਾਂਗੇ। ਥੈਂਕ ਯੂ ਜੀ ਕਾਲ ਦੇ ਲਈ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਆ ਉਹ ਜੁੜੇ ਹੋਏ ਨੇ ਜੀ ਇਸ ਟਾਈਮ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਅਮਰਜੀਤ ਜੀ ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਅੱਗੇ ਹੁੰਦਾ ਸੀ ਮੈਂ ਨਾ ਜਿਹੜੇ ਮਰਜ਼ੀ ਬ੍ਰੋਕਰ ਤੋਂ ਲੋਡ ਚੱਕ ਲੈਣਾ ਨਾ, ਅੱਗੇ ਫਰਾਡ ਵੀ ਘੱਟ ਹੁੰਦਾ, ਪੈਸੇ ਵੀ ਘੱਟ ਮਾਰਦੇ ਸੀਗੇ। 28 ਦਿਨਾਂ 'ਚ ਪੈਸੇ ਮਿਲ ਜਾਂਦੇ ਜੀ। ਹੁਣ ਫਰਾਡ ਬਹੁਤ ਚੱਲਦਾ। ਮੈਂ ਤਾਂ ਹੁਣ ਡਰਿਆ ਕਰਕੇ ਨਾ ਮੇਰੇ ਥੋੜੇ ਪੈਸੇ ਬ੍ਰੋਕਰਾਂ ਨੇ ਮਾਰੇ ਆ ਨਾ। ਹੁਣ ਤਾਂ ਮੈਂ ਇੱਕ ਬ੍ਰੋਕਰ ਤੋਂ ਬਸ ਲੋਡ ਚੱਕਦਾ ਨਾ, ਉਹ ਹੀ ਮੈਂ ਸੇਫ ਰਹਿਣਾ ਮੰਗਦਾ। ਪਰ ਫਰਾਡ ਜਿਹਾ ਬਹੁਤ ਚੱਲੀ ਜਾਂਦਾ। ਜਿੱਦਾਂ ਹੁਣ ਪੈਸੇ ਨਹੀਂ ਟਾਈਮ 'ਤੇ ਦੇਣਾ ਮੰਗਦੇ, ਕਹਿੰਦੇ 3-3 ਜਾਂ 4-4 ਮਹੀਨੇ ਲੰਘ ਜਾਂਦੇ ਆ। ਇਹ ਜਿੱਦਾਂ ਕੰਮ ਥੋੜਾ ਜਿਹਾ ਖਰਾਬ ਜਿਹਾ ਹੋਇਆ ਇੱਦਾਂ ਜੀ ਇਸ ਟਾਈਮ, ਤਾਂ ਹੀ ਮੈਂ ਸੇਫ ਰਹਿਣਾ ਮੰਗਦਾ। ਇੱਕ ਬ੍ਰੋਕਰ ਤੋਂ ਲੋਡ ਚੱਕੀਦਾ, ਹੁਣ ਰਿਸਕ ਲਈਦੀ ਨਹੀਂ ਜੀ। ਤੇ ਇਹ ਤਾਂ ਮੈਨੂੰ ਲੱਗਦਾ ਸਗੋਂ ਜ਼ਿਆਦਾ ਰਿਸਕ ਹੈ। ਜਿੱਦਣ ਉਹ ਬ੍ਰੋਕਰ ਨੇ ਮਾਰੇ ਫਿਰ ਕਿੱਧਰ ਨੂੰ ਜਾਣਾ? ਹਾਂਜੀ, ਜਿੱਦਾਂ ਮੈਨੂੰ ਹੁਣ ਉਹਦਾ ਪਤਾ ਜਿਹੜਾ ਮੇਰਾ ਬ੍ਰੋਕਰ ਆ ਉਹ ਰਹਿੰਦਾ ਵੀ ਇੱਥੇ ਲੋਡ ਆਏ ਦੇ ਕੋਲ, ਸਾਰਾ ਮੈਨੂੰ ਪਤਾ ਉਹਨਾਂ ਦਾ ਕੰਪਨੀ ਦਾ। ਨਹੀਂ ਇਹ ਤਾਂ ਦੇਖੋ ਅਮਰਜੀਤ ਭਾਜੀ, ਇਹ ਤਾਂ ਤਕਰੀਬਨ ਸਾਰਿਆਂ ਨੂੰ ਹੀ ਪਤਾ ਹੁੰਦੇ ਆ। ਬ੍ਰੋਕਰ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਤੇ ਬਾਅਦ ਚ ਤੁਹਾਨੂੰ ਪਤਾ ਹੀ ਹੈ ਨਾ ਕਿੱਦਾਂ ਬਲੌਕ ਮਾਰਦੇ ਨੇ ਇੱਕ ਦੂਜੇ ਨੂੰ।
ਫਿਰ ਨਾ ਉਹਨਾਂ ਨੇ ਆਨਲਾਈਨ ਤੁਹਾਡੀ ਗੱਲ ਸੁਣਨੀ ਹੈ ਤੇ ਨਾ ਤੁਹਾਡਾ ਫੋਨ ਚੱਕਣਾ ਹੈ। ਸੋ ਇੱਕੋ ਬਾਸਕਟ ਦੇ ਵਿੱਚ ਐਗ ਸਾਰੇ ਨਹੀਂ ਪਾਉਣੇ ਚਾਹੀਦੇ, 2-4 ਰੱਖੋ ਐਟਲੀਸਟ। ਜੇ ਜਿਹੜੇ ਵਿਸ਼ਵਾਸ ਪਾਤਰ ਤੁਹਾਡੇ ਹੈਗੇ ਆ, ਇੱਕ ਨਹੀਂ 2-3 ਦੇ ਨਾਲ ਕੰਮ ਕਰੋ ਵੀ ਜਸਟ ਇਨ ਕੇਸ ਕੁਛ ਹੋ ਜਾਵੇ ਤਾਂ ਤੁਹਾਡਾ ਕੋਲ ਬੈਕਅਪ ਜਿਹੜਾ ਉਹ ਜ਼ਰੂਰ ਹੋਵੇ। ਬਿਲਕੁਲ ਡੈਫੀਨੇਟਲੀ ਰਾਜਕਰਨ, ਇਹ ਜਿਹੜਾ ਨਾ ਇਹ ਬੜਾ ਇਸ ਵੇਲੇ ਮੁੱਦਾ ਚੱਲ ਰਿਹਾ ਹੈਗਾ। ਇੱਕ ਡਬਲ ਟ੍ਰਿਪਲ ਬ੍ਰੋਕਰਿੰਗ ਜਿਹੜੀ ਹੈ ਨਾ, ਆਪਣੀ ਡਬਲ ਬ੍ਰੋਕਰਿੰਗ ਇਲੀਗਲ ਹੈਗੀ ਆ, ਪਰ ਮੈਂ ਦੇਖਿਆ ਕਿ ਕਈ ਵਾਰੀ ਡਬਲ ਤੋਂ ਟ੍ਰਿਪਲ ਤੋਂ 4 ਗੁਣਾ ਵੀ ਬ੍ਰੋਕਰਿੰਗ ਹੋ ਜਾਂਦੀ ਆ। 4-4 ਜਗ੍ਹਾ ਤੇ ਲੋਡ ਚਲਾ ਜਾਂਦਾ। ਉਹ ਜਦੋਂ 4-4 ਜਗ੍ਹਾ ਤੇ ਲੋਡ ਚਲਾ ਜਾਂਦਾ ਤਾਂ ਆਬਵੀਅਸਲੀ ਜਿਹੜਾ ਲੋਡ ਜਿੱਥੋਂ ਤੁਰਿਆ ਹੁੰਦਾ ਉੱਥੋਂ ਅੱਗੇ ਤੱਕ ਪਹੁੰਚਦਿਆਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਇੱਕ ਟਰੱਕਿੰਗ ਇੰਡਸਟਰੀ ਦੇ ਜਿਹੜੀ ਡਿਸਪੈਚਿੰਗ ਤੇ ਬ੍ਰੋਕਰੇਜ ਹੈਗੀ ਆ, ਇਹ ਸਵੇਰੇ ਝੂਠ ਤੋਂ ਸ਼ੁਰੂ ਹੁੰਦੀ ਆ ਕਿ ਉੱਠਦੇ ਸਾਰ ਹੀ ਪਹਿਲਾਂ ਜਿਹੜਾ ਹੈ ਕੰਮ ਉਹ ਝੂਠਣਾ ਹੁੰਦਾ, ਚਾਹੇ ਉਹ ਆਪਣੇ ਆਪ ਨੂੰ ਬਚਾਉਣ ਨੂੰ ਹੁੰਦਾ ਜਾਂ ਆਪਣੇ ਟਰੱਕਰ ਨੂੰ ਬਚਾਉਣ ਨੂੰ ਹੁੰਦਾ। ਕੋਈ ਟਾਈਮ 'ਤੇ ਨਹੀਂ ਪਹੁੰਚਿਆ, ਕੋਈ ਕੁਛ ਹੋ ਗਿਆ, ਕਿਸੇ ਦਾ ਲੋਡ ਲੱਥਿਆ ਨਹੀਂ, ਕਿਸੇ ਦੀ ਅਪਾਇੰਟਮੈਂਟ ਮਿਸ ਹੋ ਗਈ। ਸੋ ਐਵਰੀਥਿੰਗ ਸਟਾਰਟਸ ਵਿਦ ਅ ਲਾਈਜ਼, ਠੀਕ ਹੈ ਨਾ। ਸੋ ਜਿਹੜਾ ਬਿਜ਼ਨਸ ਸਵੇਰੇ ਉੱਠਦਿਆਂ ਸਾਰ ਹੀ ਇਹ ਝੂਠ ਤੋਂ ਸ਼ੁਰੂ ਹੁੰਦਾ ਨਾ, ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਹਦੇ ਵਿੱਚ ਪ੍ਰੋਬਲਮਸ ਹੈਗੀਆਂ। ਪਰ ਡੈਫੀਨੇਟਲੀ ਜਿਹੜੇ ਵੈਲ ਐਜੂਕੇਟਡ ਬੰਦੇ ਹੈਗੇ ਆ, ਜਿਹੜੇ ਆਪਣਾ ਬਹੁਤ ਸਮੇਂ ਤੋਂ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਵਿਚਰਦੇ ਆ ਰਹੇ ਆ, ਜਿਹੜੇ ਓਨਰ ਆਪਰੇਟਰ ਵੀ ਪੁਰਾਣੇ ਹੈਗੇ ਆ, ਉਹਨਾਂ ਨੇ ਆਪਣਾ ਇੱਕ ਤਰੀਕਾ ਇਸਟੈਬਲਿਸ਼ ਕਰ ਲਿਆ ਹੁੰਦਾ ਕਿ ਮੈਂ ਕਿਸ ਤਰੀਕੇ ਨਾਲ, ਕਿਸ ਢੰਗ ਨਾਲ ਕੰਮ ਕਰਨਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਖਾਸ ਕਰਕੇ ਦੱਸੀਆਂ ਨਹੀਂ ਜਾਂਦੀਆਂ, ਲੇਕਿਨ ਡੈਫੀਨੇਟਲੀ ਰਾਜ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਨਵੇਂ ਬੰਦੇ ਆ ਰਹੇ ਹੈਗੇ ਆ, ਫਰਾਡ ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਰਿਹਾ ਉਹਨਾਂ ਦੇ ਨਾਲ। ਔਰ ਕਹਿ ਲਓ ਵੀ ਜਾਂ ਤਾਂ ਉਹ ਸਿਰਫ ਸੰਗ ਸ਼ਰਮ ਕਰਕੇ ਜਾਂ ਸਿਰਫ ਕਿਹੜੀ ਗੱਲ ਕਰਕੇ ਉਹ ਨਹੀਂ ਦੱਸਦੇ ਹੈਗੇ, ਪਰ ਇਹ ਕਾਫੀ ਜਿਹੜਾ ਇਸ ਵੇਲੇ ਮੁੱਦਾ ਜਿਹੜਾ ਭਖਿਆ ਹੋਇਆ ਆ, ਇਹ ਕਾਫੀ ਜਿਹੜਾ ਫਰਾਡ ਹੈਗਾ ਬਹੁਤ ਜ਼ਿਆਦਾ ਆ। ਅਤੇ ਜਿਹੜੀ ਆਪਣੀ ਇੱਕ ਹੋਰ ਜਿਹੜੀ ਆਵਰਸ ਆਫ ਸਰਵਿਸ ਚੇਂਜ ਦੇ ਵਿੱਚ ਸਲੀਪਰ ਬਰਥ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ, ਕਿ ਸਲੀਪਰ ਬਰਥ ਜਿਹੜਾ ਹੈਗਾ ਉਹ ਕਿਵੇਂ ਉਹਨੂੰ ਯੂਜ਼ ਕੀਤਾ ਜਾ ਸਕਦਾ ਜਾਂ ਕਿੱਦਾਂ ਉਹ ਹੁੰਦਾ ਆ। ਸੋ ਜਿਹੜਾ ਪਹਿਲਾਂ ਹੁੰਦਾ ਸੀਗਾ 8-2 ਦਾ ਹੈ ਨਾ, ਜਾਂ 10 ਆਵਰ ਜਾਂ 8-2 ਦਾ ਹੁੰਦਾ ਸੀਗਾ। ਸੋ 8-2 ਵਾਲਾ ਜਿਹੜਾ ਆ ਉਹ ਹੁਣ ਵਰਕ ਨਹੀਂ ਕਰਦਾ ਹੈਗਾ। 8 ਆਵਰ ਜਿਹੜੀ ਸਲੀਪਰ ਬਰਥ ਹੈ ਉਹ ਵਰਕ ਨਹੀਂ ਕਰਦੀ ਹੈਗੀ। ਜਿਹੜਾ ਨਵਾਂ ਹੈਗਾ ਸਲੀਪਰ ਬਰਥ ਦਾ ਜਿਹੜਾ ਉਹ ਹੈਗਾ ਕਿ ਤੁਸੀਂ ਇੱਕ ਪੀਰੀਅਡ ਜਿਹੜਾ 7 ਘੰਟੇ ਦਾ, ਮੰਨ ਲਓ ਕਿ ਤੁਸੀਂ ਜਿਹੜਾ ਅੱਜ 8 ਘੰਟੇ ਡਰਾਈਵ ਕੀਤੀ ਆ ਅਤੇ 8 ਘੰਟੇ ਡਰਾਈਵ ਕਰਨ ਤੋਂ ਬਾਅਦ ਤੁਹਾਡੀ ਟੋਟਲ 11 ਘੰਟੇ ਦੀ ਡਰਾਈਵ ਹੈ। ਸੋ ਤੁਹਾਡੇ ਕੋਲ 3 ਆਵਰਸ ਬਚ ਗਏ, ਠੀਕ ਹੈ ਨਾ, ਤੁਹਾਡੇ ਉਸ ਦਿਨ ਦੀ ਡਰਾਈਵ ਦੇ। ਤੁਸੀਂ 8 ਘੰਟੇ ਬਾਅਦ ਤੁਸੀਂ 7 ਘੰਟੇ ਦੀ ਆਫ ਪਾ ਲਈ, ਆਪਣੀ ਸਲੀਪ 'ਚ ਚਲੇ ਗਏ, ਤੁਸੀਂ 7 ਘੰਟੇ ਸੌਂ ਲਿਆ। 7 ਘੰਟੇ ਸੌਣ ਤੋਂ ਬਾਅਦ ਤੁਸੀਂ ਟਰੱਕ ਦੁਬਾਰਾ ਸਟਾਰਟ ਕਰਕੇ ਤੁਸੀਂ ਦੁਬਾਰਾ ਡਰਾਈਵ ਕਰਨਾ ਸ਼ੁਰੂ ਕਰ ਸਕਦੇ ਆ ਫੋਰ 3 ਆਵਰਸ। 3 ਘੰਟੇ ਲਈ ਦੁਬਾਰਾ ਤੁਸੀਂ ਡਰਾਈਵ ਕਰੋ, ਕਰਕੇ ਤੁਸੀਂ ਆਪਣੇ ਡਿਲੀਵਰੀ ਪੁਆਇੰਟ 'ਤੇ ਜਾਂ ਪਿਕਅਪ ਪੁਆਇੰਟ 'ਤੇ ਪਹੁੰਚ ਗਏ, ਜਿੱਥੇ ਵੀ ਤੁਸੀਂ ਪਹੁੰਚਣਾ ਹੈ। ਉੱਥੇ ਪਹੁੰਚ ਕੇ ਤੁਸੀਂ ਜਿਹੜੇ ਰਹਿੰਦੇ ਤੁਹਾਡੇ ਸਲੀਪ ਦੇ 3 ਘੰਟੇ ਆ, ਉਹ ਤੁਸੀਂ ਉੱਥੇ ਆਫ ਡਿਊਟੀ ਜਾਂ ਸਲੀਪ ਕਿਸੇ 'ਚ ਵੀ ਪਾ ਲਓ, ਦੋਨਾਂ 'ਚ ਆਫ ਡਿਊਟੀ ਜਾਂ ਸਲੀਪ, ਅਤੇ ਉਹ ਸੈਟਿਸਫਾਈ ਕਰਦੇ ਆ ਤੁਹਾਡੇ ਜਿਹੜੇ ਆ 10 ਘੰਟੇ ਦੀ ਸਲੀਪ ਨੂੰ। ਸੋ ਇਹ ਜਿਹੜੀ ਆ ਇਹ ਆਪਣੀ ਸਲੀਪਰ ਬਰਥ ਦੀ ਚੇਂਜ ਹੈਗੀ ਆ। ਜੇ ਤੁਸੀਂ ਆਪਣੇ ਸਾਰੇ ਘੰਟੇ ਐਗਜ਼ੌਸਟ ਕਰ ਲਏ, 11 ਦੇ 11 ਘੰਟੇ ਚਲਾ ਲਏ ਆ, ਫਿਰ ਤੁਸੀਂ ਸਲੀਪਰ ਬਰਥ ਨੂੰ ਸਪਲਿਟ ਨਹੀਂ ਕਰ ਸਕਦੇ, ਫਿਰ ਤੁਹਾਨੂੰ 10 ਘੰਟੇ ਦੀ ਸਲੀਪ ਜਿਹੜੀ ਆ ਉਹ ਲੈਣੀ ਪਊਗੀ। ਸੋ ਇਹ ਜਿਹੜਾ ਇੱਕ ਕਨਫਿਊਜ਼ਨ ਹੈਗਾ, ਇਹ ਲਾਅ ਹੈਗਾ, ਠੀਕ ਆ। ਤੁਹਾਡੀ ਜਿਹੜੀ ਲੌਗ ਬੁੱਕ ਹੈਗੀ ਆ ਉਹ ਕਿੱਦਾਂ ਇਹ 'ਤੇ ਰਿਐਕਟ ਕਰਦੀ ਆ, ਕਿੱਦਾਂ ਤੁਹਾਡੇ ਆਵਰਸ ਕੈਲਕੂਲੇਟ ਕਰਦੀ ਆ, ਕਿੱਦਾਂ, ਕਿਉਂਕਿ ਹੁਣ ਲੌਗ ਬੁੱਕ ਇਲੈਕਟ੍ਰੋਨਿਕ ਹੋ ਗਈ ਹੈ ਨਾ, ਉਹ ਕੰਪਿਊਟਰ ਆ, ਉਹਨੂੰ ਜੋ ਦੱਸਿਆ ਗਿਆ ਉਹਨੇ ਉਸ ਹਿਸਾਬ ਨਾਲ ਕੈਲਕੂਲੇਟ ਕਰਨਾ। ਸੋ ਕਿਤੇ ਨਾ ਕਿਤੇ ਜੇ ਬੱਗ ਹੈਗਾ, ਉਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ, ਜੇ ਉਹ ਨਹੀਂ ਕੈਲਕੂਲੇਟ ਸਹੀ ਕਰ ਰਹੀ, ਉਹ ELD ਕੰਪਨੀ ਦੀ ਪ੍ਰੋਬਲਮ ਹੈਗੀ ਹੈ, ਨਾ ਕਿ ਲਾਅ ਦੀ। ਲਾਅ ਜਿਹੜਾ ਹੈਗਾ ਉਹ ਇਹ ਕਹਿੰਦਾ ਜਿਹੜਾ ਆਪਾਂ ਤੁਹਾਨੂੰ ਦੱਸਦੇ ਜੀ। ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੋਗਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਹੈ ਜੀ ਰਮਨ ਭਾਜੀ ਨੂੰ, ਜਿਵੇਂ ਆਪਾਂ ਦੂਸਰੀ ਸਟੇਟ ਦੇ ਵਿੱਚ ਜਾ ਕੇ ਆਪਾਂ ਸਟੇਟ 'ਚੋਂ ਲੋਡ ਚੱਕ ਕੇ ਉੱਥੇ 'ਚ ਆਪਾਂ ਲੋਡ ਡਿਲੀਵਰ ਕਰਨਾ, ਇਹ ਲੀਗਲ ਹੈ ਜਾਂ ਅਨਲੀਗਲ ਹੈ ਜੀ? ਇਹ ਕਿਸ ਤਰ੍ਹਾਂ ਜੀ? ਤੁਸੀਂ ਇੱਕ ਸਟੇਟ 'ਚੋਂ ਜਿਵੇਂ ਮੇਰੀ ਕੰਪਨੀ ਨਿਊ ਜਰਸੀ ਤੋਂ ਚੱਲਦੀ ਹੈ ਜੀ। ਅੱਛਾ ਜੀ। ਫਰਜ਼ ਕਰ ਲਓ ਮੈਂ ਦੂਸਰੀ ਸਟੇਟ ਦੇ ਵਿੱਚ ਜਾ ਕੇ ਲੋਡ ਪਿਕ ਕਰਕੇ ਉਸੇ ਸਟੇਟ ਦੇ ਵਿੱਚ ਮੈਂ ਡਿਲੀਵਰ ਕਰਦਾ ਆ, ਉਹ ਲੀਗਲ ਹੈ ਜਾਂ ਅਨਲੀਗਲ ਹੈ ਜੀ? ਨਹੀਂ, ਤੁਸੀਂ ਕਰ ਸਕਦੇ ਜੇ ਤੁਹਾਡੇ ਕੋਲ 48 ਸਟੇਟਸ ਦੀਆਂ ਪਲੇਟਸ ਹੈਗੀਆਂ, ਤੁਸੀਂ ਜਿਹੜੀ ਮਰਜ਼ੀ ਸਟੇਟ ਜਿੱਥੇ ਮਰਜ਼ੀ ਜੋ ਮਰਜ਼ੀ ਕਰ ਸਕਦੇ ਹੋ। ਅੱਛਾ, ਠੀਕ ਹੈ ਜੀ। ਹਾਂਜੀ, ਇਹੀ ਪੁੱਛਣਾ ਸੀ। ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਜਸਵੰਤ ਜੀ। ਸਤਿ ਸ਼੍ਰੀ ਅਕਾਲ ਜਸਵੰਤ ਜੀ। ਜਸਵੰਤ ਸਿੰਘ ਜੀ ਜੀ, ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ ਜੀ। ਆਪਣੇ ਨਾਲ ਜੁੜੇ ਹੋਏ ਨੇ ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ।
ਭਾਜੀ ਇਹ ਜਿਹੜੀ ਤੁਸੀਂ 7-3 ਵਾਲੀ ਸਪਲਿਟ ਦੱਸੀ ਹੈਗੀ ਆ ਉਹਨਾਂ ਤਾਂ ਮੈਨੂੰ ਵੀ ਸਮਝ ਹੈਗੀ, ਪਰ ਕੀ 3-7 ਕੀਤਾ ਜਾ ਸਕਦਾ, ਪਹਿਲਾਂ 3 ਘੰਟੇ ਦੀ ਤੇ ਬਾਅਦ 7 ਘੰਟੇ ਦੀ? ਕੀਤੀ ਜਾ ਸਕਦੀ ਹੈ, ਪਰ ਡੈਫੀਨੇਟ ਨਹੀਂ ਹੈਗਾ ਮੈਂ ਇੱਥੇ ਕਿ ਇਹਨੂੰ ਜਿੱਦਾਂ ਕਿ ਦੂਸਰੇ ਢੰਗ ਦੇ ਨਾਲ ਇਹਨੂੰ ਫਲਿੱਪ ਕੀਤਾ ਜਾ ਸਕਦਾ, ਪਰ ਡੈਫੀਨੇਟਲੀ ਗੱਲ ਕਰਕੇ ਦੱਸ ਸਕਦਾ ਨੈਕਸਟ ਟਾਈਮ। ਹਾਂਜੀ, ਮੈਂ ਵੀ ਆਪਣਾ FMCSA ਦੇ ਵਿੱਚ ਜਿੰਨਾ ਦੇਖਿਆ ਸੀ ਉਹ 'ਚ ਮੈਨੂੰ ਵੀ ਇਹ ਲੱਗਾ ਕਿ ਹਾਂ ਹੋ ਸਕਦੀ ਆ, ਪਰ ਜਿਹੜੀ ELD ਦੀ ਪ੍ਰੋਗਰਾਮਿੰਗ ਆ ਉਹਦੇ ਵਿੱਚ ਉਹ ਵਾਇਲੇਸ਼ਨ 'ਚ ਜਾਂਦੀ ਰਹੀ ਤੇ ਮੈਂ ਕਾਫੀ ਚਿਰ ELD ਵਾਲਿਆਂ ਨਾਲ ਵੀ ਮੱਥਾ ਮਾਰਦਾ ਰਿਹਾ, ਪਰ ਉਹਨਾਂ ਤੋਂ ਰਿਜ਼ੋਲਵ ਨਹੀਂ ਹੋਇਆ ਇਸ਼ੂ। ਤੇ ਚਲੋ ਠੀਕ ਆ, CHP ਦੇ ਨਾਲ ਗੱਲ ਕਰਕੇ ਦੇਖ ਸਕਦੇ ਆ ਕਿ ਕੀ ਕਹਿੰਦੇ ਆ CHP ਵਾਲੇ। ਸੋ ਜੇਕਰ ਹੀ ਕਲੀਅਰ ਹੋ ਜਾਏ ਤੇ ਫਿਰ ਸਾਰਿਆਂ ਨੂੰ ਇੱਕ ਮੈਮੋ ਘੱਲ ਦੇਣਾ ਚਾਹੀਦਾ ਆ ELD ਵਾਲਿਆਂ ਨੂੰ ਵੀ ਭਾਈ ਇਦਾਂ ਵੀ ਕਰੋ, ਇਹਨੂੰ ਵਾਇਲੇਸ਼ਨ 'ਚ ਨਾ ਪਾਇਆ ਜਾਵੇ। ਜੀ ਬਿਲਕੁਲ, ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਜੀ, ਫਲਿੱਪ ਜਿੱਦਾਂ ਕਰਨੀ ਆ, ਫਲਿੱਪ ਕਰਨ ਦਾ ਵੀ ਇਹ ਬਿਲਕੁਲ ਇੱਕ ਜੈਨੂਇਨ ਜਿਹੜਾ ਕੁਐਸਚਨ ਹੈਗਾ ਆ, ਔਰ ਬੜਾ ਮੈਨੂੰ ਵੀ ਚੰਗਾ ਲੱਗਾ ਕਿ ਇਹਦੇ ਨਾਲ ਕੀ ਅਸੀਂ ਇੱਦਾਂ ਇਹਨੂੰ ਫਲਿੱਪ ਕਰ ਸਕਦੇ ਹਾਂ। ਸੋ ਡੈਫੀਨੇਟਲੀ ਜਿਹੜਾ ਆ ਇਹਨੂੰ ਆਪਾਂ ਨੈਕਸਟ ਜਿਹੜਾ ਪ੍ਰੋਗਰਾਮ ਹੈਗਾ ਉਹ 'ਚ ਕਰਾਂਗੇ, ਪਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਇਹ ਨਾ ਕਰ ਸਕਦੇ ਹੋਈਏ, ਕਿਉਂਕਿ ਜੇ ਤੁਸੀਂ 8 ਘੰਟੇ ਜਾਂ 10 ਘੰਟੇ ਦੀ ਡਰਾਈਵ ਕੀਤੀ ਹੈਗੀ ਆ ਅਤੇ 10 ਘੰਟੇ ਤੋਂ ਬਾਅਦ ਤੁਹਾਡੀ 1 ਘੰਟਾ ਡਰਾਈਵ ਹੋਰ ਰਹਿੰਦੀ ਆ ਅਤੇ ਤੁਸੀਂ 3 ਘੰਟੇ ਸੌਂ ਕੇ ਅਤੇ ਮੁੜ ਕੇ ਡਰਾਈਵ ਕਰ ਸਕਦੇ ਆ। ਇਹ ਜਿਹੜਾ ਕੁਐਸਚਨ ਹੈਗਾ ਡੈਫੀਨੇਟਲੀ ਇੱਕ ਕ੍ਰਿਟੀਕਲ ਕੁਐਸਚਨ ਹੈਗਾ ਕਿ 10 ਘੰਟੇ ਤੋਂ ਬਾਅਦ 3 ਘੰਟੇ ਸੌਂ ਕੇ ਬੰਦਾ ਦੁਬਾਰਾ ਉੱਠ ਕੇ ਉਹ 1 ਘੰਟਾ ਡਰਾਈਵ ਕਰਕੇ ਅਤੇ ਮੁੜ ਕੇ ਉੱਥੇ ਜਾ ਕੇ ਜੇ ਉਹ ਲੋਡ ਲਾਉਣਾ ਹੈਗਾ ਉੱਥੇ ਜਾ ਕੇ 7 ਘੰਟੇ ਹੋਰ ਸੌਂ ਲਵੇ। ਸੋ ਇਹ ਡੈਫੀਨੇਟਲੀ ਜਿਹੜਾ ਨੈਕਸਟ ਟਾਈਮ ਆਪਾਂ ਇਹ ਕੁਐਸਚਨ ਨੂੰ ਕਲੈਰਿਟੀ ਇਹਦੀ ਜਿਹੜੀ ਆ ਉਹ ਕਰਾਂਗੇ। ਅਤੇ ਬਾਕੀ ਜਿਹੜੇ ਹੋਰ ਜਿਹੜੇ ਆਵਰਸ ਆਫ ਸਰਵਿਸ ਦੇ ਬਾਰੇ ਵਿੱਚ ਕੋਈ ਵੀ ਗੱਲ ਹੈਗੀ ਆ ਤੁਸੀਂ ਡੈਫੀਨੇਟਲੀ ਸਾਨੂੰ ਕਾਲ ਕਰਕੇ ਗੱਲ ਕਰ ਸਕਦੇ ਆ। ਅਤੇ ਜਿਹੜੀ ਇੱਕ ਹੋਰ ਜਿਹੜੀ ਆਪਣੀ ਹੈਗੀ ਆ ਜਿਹਦੇ ਕੁਐਸਚਨ ਜ਼ਿਆਦਾਤਰ ਆਉਂਦੇ ਆ, ਐਗ ਐਗਜ਼ੰਪਸ਼ਨ ਦੇ ਬਾਰੇ ਦੇ ਵਿੱਚ ਕੁਐਸਚਨਸ ਆਉਂਦੇ ਆ। ਸੋ ਐਗ ਐਗਜ਼ੰਪਸ਼ਨ ਜਿਹੜੀ ਹੈਗੀ ਆ ਉਹ ਕਾਫੀ ਕੰਪਲੀਕੇਟਡ ਹੈਗੀ ਆ ਜੇ ਤੁਸੀਂ ਐਗ ਐਗਜ਼ੰਪਸ਼ਨ ਦੇ ਬਾਰੇ ਦੇ ਵਿੱਚ ਕੋਈ ਵੀ ਚੀਜ਼ ਕਰਨੀ ਹੈਗੀ ਆ। ਸੋ ਜਿਹੜੀ FMCSA ਦੀ ਜਿਹੜੀ ਕਮੋਡਿਟੀ ਲਿਸਟ ਹੈਗੀ ਆ ਉਹਦੇ 'ਤੇ ਤੁਸੀਂ ਕਮੋਡਿਟੀ ਲਿਸਟ ਜਿਹੜੀ ਆ ਉਹ ਲੈ ਸਕਦੇ ਹੈਗੇ ਆ। ਅਸੀਂ ਕੋਸ਼ਿਸ਼ ਕਰਕੇ ਜਿਹੜੀ ਕਮੋਡਿਟੀ ਲਿਸਟ ਹੈਗੀ ਆ ਕੋਸ਼ਿਸ਼ ਕਰਦੇ ਹਾਂ ਕਿ ਜੇ ਅਸੀਂ ਉਹਨੂੰ ਆਪਣੀ ਵੈਬਸਾਈਟ ਦੇ ਉੱਤੇ ਇਹਨੂੰ ਪਰਮਾਨੈਂਟਲੀ ਪਾ ਸਕੀਏ ਕਿ ਐਗ ਐਗਜ਼ੰਪਸ਼ਨ ਦੀ ਕਮੋਡਿਟੀ ਲਿਸਟ ਕਿਹੜੀ ਹੈਗੀ ਆ। ਸੋ ਜੇ ਤੁਸੀਂ ਐਗ ਐਗਜ਼ੰਪਸ਼ਨ ਲੈਣੀ ਹੈਗੀ ਆ ਤਾਂ ਕਮੋਡਿਟੀ ਲਿਸਟ ਜਿਹੜੀ ਐਗਜ਼ੰਪਟ ਪ੍ਰੋਡਕਟਸ ਹੈਗੇ ਆ ਉਹ ਤੁਸੀਂ ਲੈ ਕੇ ਤੇ ਉਹ ਤੁਸੀਂ ਉਹਨਾਂ ਦੇ ਉੱਤੇ ਹੀ ਤੁਸੀਂ ਐਗ ਐਗਜ਼ੰਪਸ਼ਨ ਜਿਹੜੀ ਲੈ ਸਕਦੇ ਆ। ਜੀ, ਤੇ ਆਪਣਾ ਸਮਾਂ ਸਮਾਪਤੀ ਦੇ ਵੱਲ ਨੂੰ ਆ ਤੇ ਜਲਦੀ ਆਪਣੇ ਜਿਹੜੇ ਕਾਲਰ ਜੁੜੇ ਆ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ। ਜਗਰੂਪ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਕੁਐਸਚਨ ਇਹ ਹੈਗਾ ਜੀ ਵੀ ਜਿਹੜੇ ਜਿੱਦਾਂ ਆਪਾਂ ਲੋਕਲ ਕੰਮ ਕਰਦੇ ਆ ਹੁੱਕ ਐਂਡ ਡਰੋਪ ਦਾ, ਤੇ ਉਹਦੇ ਵਿੱਚ ਕਈ ਵਾਰ ਆਪਾਂ ਨੂੰ 10 ਜਾਂ 11 ਘੰਟੇ ਦੀ ਸ਼ਿਫਟ ਦੇ ਵਿੱਚ 4 ਜਾਂ 5 ਜਾਂ ਜ਼ਿਆਦਾ ਵੀ 7-8 ਟ੍ਰੇਲਰ ਡਰੋਪ ਕਰਨੇ ਪੈ ਜਾਂਦੇ ਆ। ਕੀ ਆਪਾਂ ਨੂੰ ਫਿਰ 15-15 ਮਿੰਟ ਦੀ ਇੰਸਪੈਕਸ਼ਨ ਹਰ ਟ੍ਰੇਲਰ ਆਪਾਂ ਨੂੰ ਲਾਜ਼ਮੀ ਜਾਂ ਮਾੜਾ ਜਿਹਾ ਇਹਦੇ ਤੇ ਕੀ ਵਿਚਾਰ ਆ ਜੀ ਤੁਹਾਡਾ? ਤੇ ਸੈਕਿੰਡ ਇੱਕ ਇਹ ਆ ਕਿ ਲੌਗ ਬੁੱਕ ਦੇ ਵਿੱਚ ਜਦੋਂ ਆਪਾਂ ਟ੍ਰੇਲਰ ਨੰਬਰ ਐਡ ਕਰਦੇ ਆ ਤੇ ਫਿਰ ਉਹ ਪੂਰੀ ਡਿਟੇਲ ਮੰਗਦਾ, ਪੂਰੀ ਇਨਫੋਰਮੇਸ਼ਨ ਟ੍ਰੇਲਰ ਦੀ ਬੈਗ ਜਾ ਕੇ ਸਾਰੀ ਫਿਲਅਪ ਕਰਨੀ ਹੁੰਦੀ ਆ। ਕਾਫੀ ਟਾਈਮ ਲੱਗਦਾ ਵੀ ਇਹ ਕੀ ਕੁਛ ਕਰਕੇ ਆਪਾਂ ਨੂੰ ਲਾਜ਼ਮੀ ਆ ਜਿਹੜਾ ਕਰਨਾ ਚਾਹੀਦਾ ਜਾਂ ਨਹੀਂ? ਜੀ ਬਿਲਕੁਲ ਜਗਰੂਪਾ ਜੀ, ਜਿਹੜੀ ਇਸ ਟਾਈਮ 'ਤੇ ਜਿਹੜਾ ਕੁਛ ਹੈਗਾ ਕਿ ਮੋਸਟਲੀ ਮੇਰੇ ਖਿਆਲ ਤੁਸੀਂ ਗੱਲ ਕਰ ਰਹੇ ਹੈਗੇ ਐਮਾਜ਼ੋਨ ਦੇ ਕੰਮ ਦੀ, ਕਿਉਂਕਿ ਐਮਾਜ਼ੋਨ ਦੇ ਕੰਮ ਦੇ ਵਿੱਚ ਹਾਂਜੀ, ਅਤੇ ਐਮਾਜ਼ੋਨ ਦੇ ਕੰਮ ਦੇ ਵਿੱਚ ਜਿਹੜਾ ਹੈਗਾ ਕਿ ਜਿਹੜਾ ਤੁਸੀਂ ਹੁੱਕ ਐਂਡ ਡਰੋਪ ਕਰਦੇ ਹੈਗੇ, ਪਹਿਲੀ ਗੱਲ ਤਾਂ ਕਿ ਹਾਲ ਦੀ ਘੜੀ ਇਸ ਵੇਲੇ ਪੇਪਰ ਲੌਗ ਬੁੱਕ ਜਿਹੜੀ ਆ ਓਕੇ ਹੈਗੀ ਆ ਐਮਾਜ਼ੋਨ ਦੇ ਹੁੱਕ ਐਂਡ ਡਰੋਪ ਦੇ ਵਿੱਚ। ਸੈਕਿੰਡ ਗੱਲ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਹੈਗੀ ਆ ਕਿ ਜਿਹੜਾ ਤੁਸੀਂ ਇਨਫੋਰਮੇਸ਼ਨ ਹੈਗੀ ਆ ਜਿਹੜੀ ਬੈਕ ਐਂਡ ਫੋਰਥ ਜਾ ਕੇ ਜਿਹੜੀ ਭਰਨੀ ਹੈਗੀ ਆ ਉਹ ਡੈਫੀਨੇਟਲੀ ਤੁਸੀਂ ਲੌਗ ਬੁੱਕ ਵਾਲਿਆਂ ਨੂੰ ਕਾਲ ਕਰ ਸਕਦੇ ਆ ਕਿ ਉਹਦੇ ਵਿੱਚ ਕੀ ਮਤਲਬ ਕੀ ਹੋ ਸਕਦਾ ਹੈ ਕਿ ਟ੍ਰੇਲਰ ਤੁਹਾਡਾ ਜਿਹੜਾ ਆ ਉਹ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਸਿਰਫ ਟ੍ਰੇਲਰ ਨੰਬਰ ਪਾ ਕੇ ਜਾਂ ਕੁਛ ਪਾ ਕੇ ਅਤੇ ਉਹਨੂੰ ਮੂਵ ਫਾਰਵਰਡ ਕੀਤਾ ਜਾ ਸਕੇ। ਤੀਜੀ ਗੱਲ ਜਿਹੜੀ ਹੈਗੀ ਆ ਤੁਹਾਡੀ ਕਿ ਤੁਸੀਂ ਕਿਹਾ ਕਿ ਜਿਹੜੀ 15 ਮਿੰਟ ਦੀ ਆਫ ਡਿਊਟੀ ਹੈਗੀ ਹੈ ਜਾਂ 15 ਮਿੰਟ ਦੀ ਔਨ ਡਿਊਟੀ ਹੈ ਜਿੱਥੇ ਟ੍ਰੇਲਰ ਹੁੱਕ ਐਂਡ ਡਰੋਪ ਕਰਨਾ ਹੈਗਾ। ਮੇਰੇ ਖਿਆਲ ਦੇ ਵਿੱਚ ਉਹ ਪਹਿਲਾਂ ਹੁੰਦਾ ਸੀਗਾ ਜਦੋਂ ਪੇਪਰ ਲੌਗ ਬੁੱਕ ਹੁੰਦੀ ਸੀਗੀ, ਜ਼ਿਆਦਾਤਰ ਉਹਦੇ ਅਤੇ 15 ਮਿੰਟ ਦਾ ਸਲੋਟ ਆਪਾਂ ਜ਼ਿਆਦਾ ਯੂਜ਼ ਕਰੀਦਾ ਸੀਗਾ। ਪਰ ਜੇ ਤੁਸੀਂ ਇਲੈਕਟ੍ਰੋਨਿਕ ਲੌਗ ਬੁੱਕ ਇੱਥੇ ਯੂਜ਼ ਕਰਦੇ ਆ ਤਾਂ ਉਹਦੇ ਵਿੱਚ ਯੂਜ਼ਲੀ ਤੁਹਾਡੇ ਜਿੰਨੇ ਕੁ ਮਿੰਟ ਲੱਗਦੇ ਆ ਉਨੇ ਕੀ ਤੁਸੀਂ ਉੱਥੇ ਲਾ ਸਕਦੇ ਆ। ਜੇ ਤੁਹਾਡੇ ਵੱਧ ਘੱਟ ਲੱਗਦੇ ਆ ਤਾਂ ਉੱਦਾਂ ਹੀ ਲੱਗਣਗੇ, ਪਰ ਜੇ ਪੇਪਰ ਲੌਗ ਬੁੱਕ ਯੂਜ਼ ਕਰਦੇ ਆ ਉਹਦੇ ਵਿੱਚ ਡੈਫੀਨੇਟਲੀ 15 ਮਿੰਟ ਦਾ ਹੀ ਹੁੰਦਾ ਹੈ। ਜੀ, ਥੈਂਕ ਯੂ ਜੀ। ਜੀ, ਅਤੇ ਅਗਲੇ ਆਪਣੇ ਨਾਲ ਕਾਲਰ ਜਿਹੜੇ ਜੁੜੇ ਨੇ ਜੀ, ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ। ਸਤਿ ਸ਼੍ਰੀ ਅਕਾਲ ਵੀਰ ਜੀ, ਜਦੋਂ ਆਪਾਂ 7 ਮਿੰਟ ਦੀ 7 ਆਵਰ ਦੀ ਚਲਾ ਕੇ ਸਲੀਪ ਲੈ ਲਈ ਹੈਗੀ ਆ, ਉਸ ਤੋਂ ਬਾਅਦ 7 ਘੰਟਿਆਂ ਦੀ ਨੈਕਸਟ 4 ਘੰਟੇ ਆਪਾਂ ਨੇ ਡਰਾਈਵ ਕਰ ਲਈ ਹੈ, ਉਸ ਤੋਂ ਬਾਅਦ
ਨੈਕਸਟ ਜਦੋਂ ਆਪਾਂ ਨੇ 3 ਘੰਟੇ ਪੂਰੇ ਕਰਨੇ ਆ ਕੰਪਲੀਟ ਸਲੀਪ ਦੇ, ਉਸ ਤੋਂ ਬਾਅਦ ਆਪਾਂ ਨੂੰ 11 ਘੰਟੇ ਹੀ ਮਿਲਣਗੇ ਜਾਂ ਘੱਟ ਮਿਲਣਗੇ? ਨਹੀਂ ਭਾਜੀ, ਜਦੋਂ ਤੁਸੀਂ ਦੇਖੋ, ਜਦੋਂ ਤੁਸੀਂ ਮੰਨ ਲਓ 7 ਘੰਟੇ ਡਰਾਈਵ ਕੀਤੀ ਆ ਅੱਜ ਦੀ ਸ਼ਿਫਟ ਦੇ ਵਿੱਚ ਤੁਸੀਂ 7 ਘੰਟੇ ਡਰਾਈਵ ਕਰ ਲਈ, ਉਸ ਤੋਂ ਬਾਅਦ ਤੁਸੀਂ 7 ਘੰਟੇ ਜਿਹੜਾ ਆ ਸਲੀਪ ਪਾ ਲਈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਡਰਾਈਵ 7 4 11 ਸੋ 4 ਘੰਟੇ ਤੁਸੀਂ ਹੋਰ ਡਰਾਈਵ ਕਰ ਸਕਦੇ ਆ 7 ਘੰਟੇ ਸਲੀਪ ਤੋਂ ਬਾਅਦ। ਸੋ 4 ਘੰਟੇ ਡਰਾਈਵ ਕਰਕੇ ਤੁਸੀਂ ਉੱਥੇ ਆਪਣੀ ਡਿਲੀਵਰੀ ਤੇ ਪਿਕਅਪ ਤੇ ਜਿੱਥੇ ਪਹੁੰਚਣਾ ਪਹੁੰਚ ਗਏ, ਠੀਕ ਆ। ਉੱਥੇ ਪਹੁੰਚ ਕੇ ਤੁਸੀਂ 3 ਘੰਟੇ ਦੀ ਆਫ ਡਿਊਟੀ ਜਾਂ ਸਲੀਪ ਦੋਨੋਂ ਤੁਸੀਂ ਸ਼ੋਅ ਕਰ ਸਕਦੇ ਆ। ਸੋ ਦੋਨੋਂ ਜਦੋਂ ਸ਼ੋਅ ਕਰਦੇ ਆ, ਜਦੋਂ ਤੁਹਾਡੀ ਉਹ ਕੰਪਲੀਟ ਹੋ ਗਈ, ਤੁਹਾਡਾ ਇੱਕ ਡਿਊਟੀ ਸਾਈਕਲ ਕੰਪਲੀਟ ਹੋ ਗਿਆ 10 ਘੰਟੇ ਪਲੱਸ ਤੁਹਾਡੇ 11 ਘੰਟੇ, ਠੀਕ ਹੈ। ਉਹ ਤੁਹਾਡਾ ਡਿਊਟੀ ਸਾਈਕਲ 14 ਘੰਟੇ ਪਲੱਸ ਤੇ ਤੁਹਾਡੇ 10 ਘੰਟੇ, ਉਹ ਡਿਊਟੀ ਸਾਈਕਲ ਕੰਪਲੀਟ ਹੋਇਆ। ਉਸ ਤੋਂ ਬਾਅਦ ਤੁਹਾਨੂੰ ਨੈਕਸਟ 14 ਆਵਰ ਨਿਊ ਸ਼ਿਫਟ ਤੁਹਾਡੀ ਸ਼ੁਰੂ ਹੋਊਗੀ। ਓਕੇ ਓਕੇ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਸੁਰਜੀਤ ਜੀ। ਸਤਿ ਸ਼੍ਰੀ ਅਕਾਲ ਸੁਰਜੀਤ ਜੀ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਭਾਜੀ ਮੇਰਾ ਨਾ ਕੁਐਸਚਨ ਸੀਗਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ 7 ਘੰਟੇ ਤੇ ਦੈਨ 3 ਘੰਟੇ ਮਤਲਬ ਵਾਪਸ ਡਰਾਈਵ ਮਿਲ ਜਾਂਦਾ ਹੈ, ਫਿਰ ਵਾਪਸ 3 ਆਵਰਸ ਦਾ ਆਪਾਂ ਨੂੰ ਸਲੀਪ ਲੈਣੀ ਹੈ, ਫਿਰ ਵਾਪਸ ਆਪਾਂ ਨੂੰ ਬਾਕੀ ਦਾ ਟਾਈਮ 11 ਆਵਰਸ ਮਿਲਦਾ ਹੈ। ਤੇ ਕੁਝ ਜਗ੍ਹਾ ਤੇ ਤਾਂ ਹੁੰਦਾ ਨਹੀਂ ਹੈ, ਕਿਉਂਕਿ ਮੈਂ ਟਰਾਈ ਕੀਤਾ ਹੈ ਤੇ 7 ਘੰਟੇ ਮੈਂ ਸਲੀਪ ਲਿੱਤੀ, ਦੈਨ ਆਈ ਡਰਾਈਵ ਫॉर 4 ਆਵਰਸ, ਦੈਨ ਮੈਂ 3 ਘੰਟੇ ਸਲੀਪ ਲਿੱਤੀ, ਉਹਨੇ ਮੈਨੂੰ ਦਿੱਤਾ ਨਹੀਂ ਟਾਈਮ ਆਲਮੋਸਟ ਬਾਅਦ, ਫਿਰ ਉਹਨੇ 4 ਘੰਟੇ ਕਿ 6 ਘੰਟੇ ਦਿਖਾਏ ਮੇਰੇ। ਤੁਹਾਡੀ ELD ਦੀ ਪ੍ਰੋਬਲਮ ਹੈਗੀ, ਉਹੀ ਮੈਂ ਅੱਗੇ ਵੀ ਇਹ ਬੇਨਤੀ ਕਰ ਰਿਹਾ ਸੀਗਾ ਕਿ ਜੇ ਇਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤੇ ਆਪਣੀ ELD ਕੰਪਨੀ ਨੂੰ ਕਾਲ ਕਰੋ, ਕਿਉਂਕਿ ਉਹਨਾਂ ਦੇ ਪ੍ਰੋਗਰਾਮਿੰਗ ਦੇ ਵਿੱਚ ਕੋਈ ਬਗ ਹੋ ਸਕਦਾ, ਉਹਨਾਂ ਦੀ ਪ੍ਰੋਗਰਾਮਿੰਗ ਵਿੱਚ ਕੋਈ ਗਲਤੀ ਹੋ ਸਕਦੀ ਆ, ਜਾਂ ਤੁਹਾਡੇ ELD ਆਪਰੇਟ ਕਰਨ 'ਚ ਕੋਈ ਗਲਤੀ ਹੋ ਸਕਦੀ ਆ। ਜਿਹੜਾ ਲਾਅ ਹੈਗਾ ਉਹ ਅਸੀਂ ਦੱਸ ਸਕਦੇ ਹਾਂ। ਜਿਹੜਾ ਤੁਹਾਡਾ ਸਿਚੁਏਸ਼ਨ ਹੈਗੀ ਆ ਉਹ ਤੁਸੀਂ ELD ਕੰਪਨੀ ਨੂੰ ਕਾਲ ਕਰ ਸਕਦੇ ਆ। 3 ਘੰਟੇ ਦੇ ਬਾਅਦ ਮੈਨੂੰ ਕਿੰਨਾ ਡਰਾਈਵ ਟਾਈਮ ਮਿਲੂਗਾ? ਜਿੱਦਾਂ ਮੈਂ ਆਲਮੋਸਟ ਫਸਟ ਡੇ ਤਾਂ ਮੇਰਾ ਕੰਪਲੀਟ ਹੋ ਗਿਆ, ਮੈਂ 3 ਆਵਰਸ ਦੀ ਸਲੀਪ ਲਿੱਤੀ, ਉਹਦੇ ਬਾਅਦ ਉਹਨੇ ਕਿੰਨਾ ਟਾਈਮ ਦੇਣਾ ਚਾਹੀਦਾ? ਉਹਦੇ ਬਾਅਦ ਤੁਹਾਨੂੰ 14 ਘੰਟੇ ਦੀ ਨਵੀਂ ਸ਼ਿਫਟ ਸ਼ੁਰੂ ਹੋਊਗੀ ਤੁਹਾਡੀ, ਹੋਣੀ ਚਾਹੀਦੀ। ਹਾਂ ਉਹੀ ਮੇਰਾ ਉਹੀ ਸੀਗਾ। ਤੇ ਦੂਜਾ ਮੈਂ ਇੱਕ ਹੋਰ ਟਰਾਈ ਵੀ ਕੀਤਾ ਸੀ, ਜਿਹੜਾ ਭਾਜੀ ਪਹਿਲਾਂ ਕਹਿ ਕੇ ਨਾ 3 ਅਗਰ ਮੈਂ ਫਲਿਪ ਕਰਦਾ 3 ਆਵਰ ਸਲੀਪ ਕਰਦਾ ਦੈਨ ਡਰਾਈਵ ਕਰਦਾ ਫਿਰ 7 ਆਵਰਸ ਦੀ ਸਲੀਪ ਕਰਦਾ, ਉਹ ਹੈਗਾ ਨਹੀਂ ਹੈ। FMCA ਦੇ ਵੀ ਥਰੂ ਨਹੀਂ ਹੁੰਦਾ, ਕਿਉਂਕਿ ਮਿਨੀਮਮ 7 ਆਵਰਸ ਦਾ ਫਸਟ ਸਲੀਪ ਹੋਣੀ ਜ਼ਰੂਰੀ ਹੈ। ਮੇਰੇ ਖਿਆਲ ਦੇ ਵਿੱਚ ਵੀ ਉਹ 7-3 ਹੈਗਾ ਆ, 3-7 ਨਹੀਂ ਹੈਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਵੀ ਹੈਗਾ, ਪਰ ਮੈਂ ਕਨਫਰਮ ਕਰਨਾ ਚਾਹੁੰਦਾ ਪਹਿਲਾਂ ਜੀ। 7388291 ਏਦਾਂ ਚੱਲ ਸਕਦਾ ਉਹ? ਨਹੀਂ, 8291 ਨਹੀਂ ਹੈਗਾ ਜੀ, ਨਹੀਂ ਹੈਗਾ ਉਹ, ਨਹੀਂ 7-3 ਹੈਗਾ। 7 ਓਕੇ ਜੀ, ਥੈਂਕ ਯੂ ਜੀ। ਸੋ 10 ਪੂਰੇ ਕਰਨ ਦੇ ਲਈ ਜਿੱਦਾਂ ਮਰਜ਼ੀ ਨਹੀਂ ਜਿਹੜਾ ਉਹ ਕਰ ਸਕਦੇ, ਸੋ ਜਿੱਦਾਂ ਉਹਨਾਂ ਨੇ ਕਿਹਾ ਹੈ ਉਸ ਹਿਸਾਬ ਦੇ ਨਾਲ ਸਪਲਿਟ ਜਿਹੜੀ ਰੱਖਣੀ ਆ। ਪਰ ਡੈਫੀਨੇਟਲੀ ਇਹ ਇੱਕ ਜ਼ਰੂਰ ਪੁੱਛਣ ਵਾਲੀ ਗੱਲ ਆ ਵੀ ਸਪਲਿਟ ਨੂੰ ਕੀ ਰਿਵਰਸ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਾਂ ਨਹੀਂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਹਾਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਮਨ ਭਾਈ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਆਪਾਂ ਤੁਸੀਂ ਕਿਹਾ 14 ਘੰਟੇ ਜਿੱਥੋਂ ਸਟਾਰਟ ਕਰਦੇ ਮੁੜ ਕੇ ਉੱਥੇ ਆਉਣਾ ਚਾਹੀਦਾ, ਜਿੱਦਾਂ ਫਸਟ ਤੋਂ ਅਸੀਂ ਸਕਰਾਮੈਂਟੋ ਸਟਾਰਟ ਕਰਦੇ ਹਾਂ ਜੀ, ਸਾਡੇ 14 ਘੰਟੇ ਦੀ ਸ਼ਿਫਟ ਸਟਾਕਟਨ ਹੋ ਜਾਂਦਾ ਸੀ, ਉੱਥੇ ਸਲੀਪ ਕਰ ਸਕਦੇ ਜਾਂ ਤੁਹਾਨੂੰ ਸਕਰਾਮੈਂਟੋ ਹੀ ਆਉਣਾ ਚਾਹੀਦਾ? ਨਹੀਂ, ਤੁਸੀਂ ਜੇ ਤਾਂ ਇਹ ਲੋਕਲ ਡਰਾਈਵ ਕਰਦੇ ਆ, ਜੇ ਤੁਸੀਂ ਲੋਕਲ ਵਰਕ ਕਰਦੇ ਉਹਦੇ ਲਈ 14 ਘੰਟੇ ਦੀ ਸ਼ਿਫਟ ਆ। ਉਹਦੇ ਲਈ ਰੂਲ ਹੈਗਾ ਕਿ ਜਿੱਥੋਂ ਤੁਹਾਡੀ ਸ਼ਿਫਟ ਸ਼ੁਰੂ ਹੋਈ ਆ ਉੱਥੇ ਖਤਮ ਹੋਣੀ ਚਾਹੀਦੀ ਆ। ਜਿਵੇਂ ਹੁਣ ਮੇਰਾ ਮਤਲਬ ਜਿੱਦਾਂ ਸਕਰਾਮੈਂਟੋ ਤੋਂ ਸ਼ੁਰੂ ਕੀਤੀ ਸਕਰਾਮੈਂਟੋ ਖਤਮ ਹੋਣੀ ਚਾਹੀਦੀ। ਹਾਂਜੀ, ਜਿਹੜੀ ਲੋਕਲ ਦਾ ਰੂਲ ਹੈਗਾ ਉਹ ਇਹੋ ਹੀ ਕਹਿੰਦਾ ਆ ਕਿ ਜਿੱਥੋਂ ਤੁਹਾਡੀ ਸ਼ਿਫਟ ਸ਼ੁਰੂ ਹੋਈ ਆ, ਜਿੱਦਾਂ ਹੁਣ ਐਮਾਜ਼ਨ ਦੇ ਲੋਡ ਹੈਗੇ ਆ, ਉਹ ਤੁਹਾਨੂੰ ਉੱਦਾਂ ਹੀ ਤੁਹਾਨੂੰ ਪ੍ਰਪੇਅਰ ਕਰਦੇ ਆ ਕਿ ਤੁਸੀਂ ਜੇ ਫ੍ਰਿਜ਼ਨੋ ਤੋਂ ਸ਼ੁਰੂ ਕੀਤਾ ਤੇ ਵਾਪਸ ਤੁਹਾਨੂੰ ਉਹ 13 ਆਵਰਸ ਦੇ ਵਿੱਚ ਵਾਪਸ ਫ੍ਰਿਜ਼ਨੋ ਲੈ ਕੇ ਆਉਂਦੇ ਆ, ਜਾਂ ਤੁਸੀਂ ਸੈਕਰਾਮੈਂਟੋ ਸ਼ੁਰੂ ਕੀਤਾ ਵਾਪਸ ਉੱਥੇ ਸੈਕਰਾਮੈਂਟੋ ਲੈ ਕੇ ਆਉਂਦੇ ਆ। ਸੋ ਲੋਕਲ ਐਗਜ਼ੈਂਪਸ਼ਨ ਲੈਂਦੇ ਆ, ਲੋਕਲ ਐਗਜ਼ੈਂਪਸ਼ਨ ਲਈ ਹੋਈ ਆ ਉਹਨਾਂ ਨੇ, ਠੀਕ ਹੈ ਨਾ। ਸੋ ਇੱਦਾਂ ਹੀ ਤੁਹਾਡਾ ਜਿਹੜਾ ਲੋਕਲ ਰੂਲ ਹੈਗਾ, ਲੋਕਲ ਰੂਲ ਇਹ ਕਹਿੰਦਾ ਕਿ ਜਿੱਥੋਂ ਤੁਸੀਂ ਕੰਮ ਸ਼ੁਰੂ ਕੀਤਾ ਉੱਥੇ ਤੁਸੀਂ ਵਾਪਸ ਆਉਣਾ ਆ ਵਿਦਨ ਯੋਰ 14 ਆਵਰ ਸ਼ਿਫਟ ਜੀ। ਇੱਕ ਮੇਰਾ ਹੋਰ ਸਵਾਲ ਹੈ ਜੀ ELD ਬਾਰੇ, ਜਿਹੜੇ ਆਪਾਂ ਲੋਕਲ ਚੱਲਦੇ ਸਾਨੂੰ ਇਸ ਸਾਲ ਦਸੰਬਰ ਚ ਇਲੈਕਟ੍ਰਿਕ ਲੱਗੇਗੀ ਜਾਂ ਪੇਪਰ ਵਰਕ ਚੱਲੇਗਾ? ਇਸ ਸਾਲ ਦੇ ਐਂਡ ਤੱਕ ਲੱਗੇਗੀ ਜੀ। ਅੱਛਾ ਜੀ। ਇੱਕ ਮੈਂ ਦੱਸਣਾ ਚਾਹੁੰਦਾ, ਜਿਹੜਾ 7-3 ਦਾ ਦੱਸਦੇ ਆ, ਜੇ ਸਾਡੀ ਉਹ 3 ਘੰਟੇ ਵੀ ਪਾਉਣੇ ਆ, ਉਹ ਟੋਟਲ ਸਾਡੇ ਸਟਾਰਟ ਤੋਂ ਔਨ ਆਫ ਪਾ ਕੇ 14 ਤੋਂ ਵਧਣਾ ਨਹੀਂ ਚਾਹੀਦਾ। 3 ਘੰਟੇ ਜੇ ਪਹਿਲਾਂ ਪਾਉਣੇ ਆ ਜੀ ਬਿਲਕੁਲ, 14 ਦੇ ਵਿੱਚ ਸਾਨੂੰ 7 ਘੰਟੇ ਪਾਉਣੇ ਪੈਣੇ ਆ ਐਂਡ ਤੇ ਜਾ ਕੇ, ਜੇ ਜੀ ਪਹਿਲਾਂ ਬਿਲਕੁਲ ਜੀ ਬਿਲਕੁਲ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਤੇ ਆਪਣੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਗੋਲਡੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਦੱਸਣਾ ਹੀ, ਮੈਂ ਨਾ ਯੂਜ਼ ਕਰਦਾ ਹੁੰਦਾ 8 ਤੇ 2 ਤੇ ਭਾਜੀ ਜਿੱਦਾਂ 8 ਘੰਟੇ ਬਾਅਦ ਮੈਂ ਸਲੀਪ ਪਾ ਦਿੰਦਾ, ਚਲੇ ਜਾਂਦਾ। ਜਿਹੜੀ ਮੇਰੀ ਡਰਾਈਵਿੰਗ ਪਈ ਹੁੰਦੀ ਹੈ ਪਿਛਲੇ ਦਿਨ ਦੀ, ਮੈਂ ਜਦੋਂ ਅਗਲੇ ਦਿਨ ਚਲਾਉਂਦਾ ਉਹਦੇ ਬਾਅਦ ਮੈਨੂੰ ਇੱਕ ਤਾਂ ਸਲੀਪ ਪਾਣੀ ਪੈਂਦੀ ਹੈ, ਆਫ ਡਿਊਟੀ ਪਾ ਕੇ ਨਹੀਂ ਮਿਲਦੀ।
ਤੇ ਦੂਜੇ ਨੰਬਰ ਤੇ ਜਿੱਦਾਂ ਮੈਂ ਘੰਟਾ ਚਲਾ ਲਈ ਉਹ ਭਾਜੀ ਨਵੀਂ ਬੁੱਕ ਚੋਂ ਕੱਟਦੇ ਆ, ਪੁਰਾਣੀ ਚੋਂ ਨਹੀਂ ਕੱਟਦੇ, ਨੈਕਸਟ ਡੇ ਚੋਂ ਹੀ। ਜੀ ਬਿਲਕੁਲ ਨਵੀਂ shift ਦੇ ਵਿੱਚੋਂ ਬਿਲਕੁਲ। drive। ਜਿਹੜਾ ਹੁਣ ਨਵਾਂ ਲਾਅ ਹੈਗਾ ਉਹਦੇ ਵਿੱਚ ਤੁਹਾਡੀ ਜਿਹੜੀ 7-3 ਦੀ ਸਪਲਿਟ ਹੈਗੀ ਆ, ਉਹਦੇ ਵਿੱਚ ਜਿਹੜੀ 3 ਆਵਰ ਦੀ ਸਪਲਿਟ ਹੈਗੀ ਆ, ਉਹ ਤੁਸੀਂ ਚਾਹੇ ਤੁਸੀਂ ਉਹਨੂੰ ਸਲੀਪ ਦੇ ਵਿੱਚ ਪਾਓ ਚਾਹੇ ਆਫ ਡਿਊਟੀ 'ਚ ਪਾਓ, ਉਹ ਉਹਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਆ। ਜੇ ਤੁਹਾਡੀ ਨਹੀਂ ਹੋ ਰਹੀ ਹੈਗੀ ਤਾਂ ਉਹ ਤੁਹਾਡੀ ਪ੍ਰੋਬਲਮ ਹੈਗੀ ਆ ਤੁਹਾਡੀ ਲੌਗ ਬੁੱਕ ਦੀ, ਨਾਟ Okay, ਕਿ ਠੀਕ ਹੈ ਕਾਨੂੰਨ ਜੀ। ਦੀ। ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਤੁਹਾਡਾ ਆਫਟਰ ਜਿਹੜਾ 3 ਘੰਟੇ ਦੀ ਹੈਗੀ ਆ, ਉਹਦੇ ਵਿੱਚ ਤੁਸੀਂ ਮਿਨੀਮਮ ਹਾਫ ਐਨ ਆਵਰ ਤੋਂ ਲੈ ਕੇ ਤੇ 2.5 ਘੰਟੇ 3 ਘੰਟੇ ਤੱਕ ਤੁਸੀਂ ਜਿਹੜੀ ਆ ਉਹ ਆਫ ਡਿਊਟੀ ਜਾਂ ਸਲੀਪ ਦੋਨਾਂ ਦੇ ਵਿੱਚ ਯੂਜ਼ ਕਰ ਸਕਦੇ ਆ। ਉਹ ਫਿਰ ਭਾਜੀ ਮੈਂ 8 ਘੰਟੇ ਚਲਾਈ ਗਿਆ ਤਾਂ ਕਰਕੇ ਹੁੰਦਾ। ਹਾਂਜੀ। ਧੰਨਵਾਦ ਭਾਜੀ, ਬਹੁਤ ਬਹੁਤ ਥੈਂਕ ਯੂ ਜੀ। ਮਿਹਰਬਾਨੀ ਜੀ, ਸ਼ੁਕਰੀਆ। ਸੋ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ, ਅਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਜੇ ਤੁਹਾਨੂੰ ਅਪਡੇਟ ਕਰਦੇ ਜਾਈਏ ਤਾਂ ਉੱਥੇ ਹੀ ਆ ਰਾਈਟ ਨਾਓ ਸਥਿਤੀ ਬਿਲਕੁਲ ਉੱਦਾਂ ਦੀ ਉੱਦਾਂ ਹੀ ਆ। ਫੌਕਸ ਨਿਊਜ਼ ਵਾਲਿਆਂ ਨੇ ਐਰੀਜ਼ੋਨਾ ਨੂੰ ਤਾਂ ਆਲਰੇਡੀ ਕੱਲ੍ਹ ਦਾ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਦੇ ਹੱਕ ਦੇ ਵਿੱਚ ਪਰਸੋਂ ਦਾ ਹੀ ਜਿਹੜਾ ਉਹ ਕਾਲ ਕੀਤਾ ਹੋਇਆ ਆ, ਪਰ ਅੱਜ ਜਿਹੜਾ ਆ ਉਹਦੇ ਵਿੱਚ ਕਲੈਰਿਟੀ ਕਹਿੰਦੇ ਕਾਫੀ ਜਿਹੜੀ ਉਹ ਆ ਸਕਦੀ ਆ। ਉੱਧਰ ਮਿਡ ਡੇ ਤੱਕ ਕਿਹਾ ਜਾ ਰਿਹਾ ਹੈਗਾ ਆ ਵੀ ਜਾਰਜੀਆ ਦੀ ਜਿਹੜੀ ਆ ਉਹ ਸਮਾਪਤ ਹੋ ਜਾਊਗੀ ਕਾਊਂਟਿੰਗ, ਸੋ ਉਹਦਾ ਵੀ ਕਲੈਰਿਟੀ ਜਿਹੜੀ ਉਹ ਆ ਜਾਊਗੀ ਵੀ ਉਹ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਹੈ, ਕਿਉਂਕਿ ਉੱਥੇ ਫਰਕ ਜਿਹੜਾ ਜੇ ਹੁਣ ਦੇਖਿਆ ਜਾਵੇ ਤਾਂ 14,000 ਵੋਟ ਦਾ ਜਿਹੜਾ ਫਰਕ ਆ ਡੋਨਲਡ ਟਰੰਪ ਜਿਹੜੇ 19 ਵੋਟ ਦੇ ਨਾਲ ਅੱਗੇ ਉਹ ਚੱਲ ਰਹੇ ਆ। ਨਾਰਥ ਕੈਰੋਲੀਨਾ ਦੇ ਵਿੱਚ ਵੀ 5% ਕਾਊਂਟਿੰਗ ਪਈ ਆ, ਪੈਨਸਿਲਵੇਨੀਆ ਦੇ ਵਿੱਚ 8% ਕਾਊਂਟਿੰਗ ਪਈ ਆ, ਐਰੀਜ਼ੋਨਾ ਦੇ ਵਿੱਚ 12% ਆ ਅਤੇ ਨਵਾਡਾ ਦੇ ਵਿੱਚ ਵੀ 12% ਆ। ਸੋ ਇਹਨਾਂ ਦੋਨਾਂ ਸੂਬਿਆਂ ਦੇ ਉੱਤੇ ਹੁਣ ਅੱਖ ਹੈਗੀ ਹੈ ਡੈਮੋਕ੍ਰੇਟਸ ਦੀ, ਕਿਉਂਕਿ ਬਾਕੀਆਂ ਦੇ ਨਾਲ ਤਾਂ ਓਕੇ ਆ। ਐਰੀਜ਼ੋਨਾ ਦੇ ਵਿੱਚ ਇਹਨਾਂ ਦੇ ਲਈ ਕਾਲ ਆਊਟ ਤਾਂ ਕਰ ਦਿੱਤੀ ਗਈ ਆ, ਪਰ ਫਿਰ ਵੀ ਉਹਨਾਂ ਨੂੰ ਮੈਜੋਰਟੀ ਤਾਂ ਫਿਰ ਵੀ ਲੈਣੀ ਹੀ ਜਿਹੜੀ ਉਹ ਪੈਣੀ ਆ, ਤਾਂ ਹੀ ਉਹਨਾਂ ਦੇ ਹੱਕ ਦੇ ਵਿੱਚ ਇਲੈਕਟਰ ਕਾਲਜ ਜਿਹੜਾ ਜਾਊਗਾ। ਅਤੇ ਨਵਾਡਾ ਦੇ ਉੱਤੇ ਸਭ ਤੋਂ ਜ਼ਿਆਦਾ ਅੱਖ ਆ। ਅਤੇ ਹਰਜੋਤ ਸਿੰਘ ਜੀ ਇਹ ਵੀ ਦੱਸਦੇ ਜਾਈਏ, ਰੀਸੈਂਟਲੀ ਕੱਲ੍ਹ ਹੀ ਕੋਲੋਰਾਡੋ ਨੇ ਇੱਕ ਉੱਥੇ ਆਪਣਾ ਨਵਾਂ ਕਾਨੂੰਨ ਪਾਸ ਕੀਤਾ ਹੈ, ਰੈਜ਼ੋਲੂਸ਼ਨ ਉੱਥੇ ਜਿਹੜਾ ਪਾਸ ਹੋ ਗਿਆ ਆ, ਰੈਜ਼ੋਲੂਸ਼ਨ 113 ਪ੍ਰੋਪੋਜੀਸ਼ਨ 113 ਸੀ। ਉਹਨਾਂ ਨੇ ਕਿਹਾ ਆ ਬਾਕੀ ਜਿਹੜੇ 15 ਹੋਰ ਸੂਬੇ ਵੀ ਅਜਿਹੀ ਕੰਮ ਕਰਦੇ ਨੇ ਵੀ ਜਿਸ ਕੈਂਡੀਡੇਟ ਨੂੰ ਨੈਸ਼ਨਲ ਪੋਪੂਲਰ ਵੋਟ ਜਾਂਦੀ ਆ ਉਹ ਆਪਣੀ ਇਲੈਕਟੋਰਲ ਕਾਲਜ ਦੀ ਵੋਟ ਉਹਦੇ ਹਿੱਸੇ ਦੇ ਵਿੱਚ ਜਿਹੜੀ ਆ ਉਹਦੇ ਖਾਤੇ ਦੇ ਵਿੱਚ ਪਾਉਂਦੇ ਆ। ਅਤੇ ਕੋਲੋਰਾਡੋ ਵੀ ਉਹਨਾਂ 15 ਸੂਬਿਆਂ ਦੇ ਨਾਲ ਉਹ ਹੁਣ ਜੁਆਇਨ ਜਿਹੜਾ ਹੋ ਚੁੱਕਾ। ਜਿਹੜੀ ਗੱਲ ਹਰਜੋਤ ਸਿੰਘ ਜੀ ਤੁਸੀਂ ਕਰ ਰਹੇ ਸੀਗੇ, ਸੋ ਅਮਰੀਕਾ ਦਾ ਕੁਛ ਹਿੱਸਾ ਆਲਰੇਡੀ 2/3 ਹਿੱਸਾ ਆਪਾਂ ਕਹਿ ਸਕਦੇ ਹਾਂ ਵੀ ਇਸ ਪਾਸੇ ਤੁਹਾਡੇ ਉਸ ਵਿਚਾਰ ਦੇ ਨਾਲ ਜਿਹੜਾ ਉਹ ਲੜ ਰਿਹਾ ਹੈਗਾ ਆ। ਅਤੇ ਇਹਦੇ ਨਾਲ ਬਾਅਦ ਦੇ ਵਿੱਚ ਇਹ ਹੋਣਾ ਆ ਵੀ ਹੌਲੀ ਹੌਲੀ ਫਿਰ ਜਿੱਥੇ ਪੋਪੂਲਰ ਵੋਟ ਹੈਗੀ ਆ ਉਹਦੇ ਵੱਲ ਲੋਕ ਜਿਹੜਾ ਉਹ ਜ਼ਿਆਦਾ ਜਾਣ ਦੀ ਕੋਸ਼ਿਸ਼ ਕਰਨਗੇ। ਪੋਲੀਟੀਸ਼ੀਅਨਾਂ ਦੇ ਲਈ ਕੰਪਲੈਕਸ ਸਥਿਤੀ ਜਿਹੜੀ ਉਹ ਬਣ ਰਹੀ ਆ ਵੀ ਇੱਕ ਪਾਸੇ ਇਲੈਕਟੋਰਲ ਕਾਲਜ ਆ ਉਹਨਾਂ ਨੂੰ ਵੀ ਜਿੱਤਣਾ ਅਤੇ ਫਿਰ ਨਾਲ ਪੋਪੂਲਰ ਵੋਟ ਆ ਉਸ ਨੂੰ ਵੀ ਜਿੱਤਣਾ ਪਵੇਗਾ। ਬਿਲਕੁਲ, ਫਿਰ ਟੋਟਲੀ ਫਿਰ ਜਿੰਨੇ ਵੀ ਪੋਲੀਟੀਸ਼ੀਅਨ ਆ ਨਾ, ਜਾਂ ਉਹ ਟੈਕਸਸ, ਨਿਊਯਾਰਕ ਤੇ ਕੈਲੀਫੋਰਨੀਆ ਰਹੂਗੇ, ਕਿਉਂਕਿ ਇੱਥੇ ਫਿਰ ਬਾਕੀਆਂ ਨੂੰ ਭੁੱਲ ਜਾਣਾ। ਦੇਖੋ ਜੀ, ਜੇ ਪਾਪੂਲੇਸ਼ਨ ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਪੋਰਟੈਂਸ ਉੱਥੋਂ ਦੀ ਹੋਣੀ ਚਾਹੀਦੀ ਜਿੱਥੇ ਜ਼ਿਆਦੀਆਂ ਵੋਟਾਂ। ਨਹੀਂ, ਪਰ ਹੁਣ ਜਿੱਥੇ ਛੋਟੇ ਸੂਬੇ ਆ, ਡਕੋਟਾ ਵਰਗੇ ਆ, ਵਾਇਓਮਿੰਗ ਵਰਗੇ ਆ, ਉਹ ਕਹਿਣਗੇ ਯਾਰ ਸਾਨੂੰ ਤੁਸੀਂ ਪੁੱਛਣਾ ਹੀ ਨਹੀਂ। ਇਮੀਗ੍ਰੇਸ਼ਨ ਸ਼ੁਰੂ ਕਰੋ, ਬੰਦੇ ਵਧਾਓ ਉੱਥੇ ਆਪਣੇ। ਇਮੀਗ੍ਰੇਸ਼ਨ ਦੇ ਕੰਧਾਂ ਖੜੀਆਂ ਕਰਨੀਆਂ ਤੇ ਤੁਸੀਂ ਕਹਿੰਦੇ ਇਮੀਗ੍ਰੇਸ਼ਨ ਵਧਾਉਣੀ ਆ। ਇਮੀਗ੍ਰੇਸ਼ਨ ਨਾਲ ਦੇ ਮੁਲਕ ਦੇ ਵਿੱਚ ਵੱਧ ਰਹੀ ਹੈ, ਉੱਥੇ ਚਲੇ ਜਾਣ ਫਿਰ ਜਿਹੜੇ ਇਮੀਗ੍ਰੇਟਾਂ ਨੇ ਜਿਹੜਾ ਉੱਥੇ ਜਾਣਾ ਹੈਗਾ। ਨਹੀਂ ਯਾਰ ਰਾਜ ਇਦਾਂ ਨਾ ਕਹਿ, ਆਪਣੇ ਕੋਲ ਬਥੇਰੀ ਧਰਤੀ ਪਈ ਆ। ਨਹੀਂ, ਧਰਤੀ ਤਾਂ ਪਈ ਆ, ਹੁਣ ਦੇਖੋ ਐਡੀ ਕੋਈ ਗੱਲ ਨਹੀਂ ਯਾਰ। ਨਹੀਂ, ਆਪਾਂ ਦਿਲ ਖੁੱਲਾ ਚਾਹੀਦਾ, ਜਿੰਨੇ ਮਰਜ਼ੀ ਬੰਦੇ ਲਾਓ, ਕੋਈ ਗੱਲ ਨਹੀਂ। ਆਪਣਾ ਤਾਂ ਕੋਈ ਨਹੀਂ ਨਾ ਦੇਖੋ ਕੰਧ ਸਾਰਨ ਨੂੰ ਮੈਂ ਕਹਿਣਾ ਤਾਂ ਨਾ ਢਾਉਣ ਨੂੰ ਮੈਂ ਕਹਿਣਾ, ਰਾਈਟ। ਉਹ ਤਾਂ ਜਿਹੜੇ ਲੀਡਰਸ ਆ ਅਜੋਤ ਭਾਈ ਦੇਖ ਲਓ, ਇਹ ਦੋਨੋਂ ਪਾਸੇ ਚਲਾ ਜਾਂਦਾ ਬੰਦਾ। ਇਹ ਜ਼ਰੂਰ ਆਪਾਂ ਰਾਜ ਜੀ ਤੇ ਰਮਨ ਜੀ ਸਰੋਤਿਆਂ ਨੂੰ ਦੱਸਦੇ ਜਾਈਏ, ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਚਾਹੇ ਜੋ ਬਾਈਡਨ ਪ੍ਰੈਜ਼ੀਡੈਂਟ ਬਣ ਜਾਣ, ਉਹ ਆਉਣ ਵਾਲੇ 4 ਸਾਲਾਂ 'ਚ ਕੁਛ ਨਹੀਂ ਹੋਣਾ। ਸੈਨੇਟ 'ਚ ਲੱਗਦਾ ਮੈਜੋਰਟੀ ਸੈਨੇਟ ਕੋਲ ਰਹਿ ਜਾਣੀ ਆ। ਜੇ ਆਪਾਂ ਪਿਛਲੇ ਮਹੀਨਿਆਂ 'ਚ ਦੇਖਦੇ ਜਾਈਏ, ਪ੍ਰੈਜ਼ੀਡੈਂਟ ਟਰੰਪ ਤਾਂ ਚਲੋ ਇਸ ਮੁੱਦੇ ਤੇ ਬਹੁਤ ਬੋਲਦੇ ਆ, ਜੋ ਬਾਈਡਨ ਲਗਭਗ ਚੁੱਪ ਜਿਹੇ ਹੀ ਰਹੇ ਆ ਇਮੀਗ੍ਰੇਸ਼ਨ ਮੁੱਦੇ ਤੇ, ਜ਼ਿਆਦਾ ਨਹੀਂ ਬੋਲੇ। ਨਹੀਂ, ਉਹਨਾਂ ਨੇ ਆਪਣੀ ਪਾਲਿਸੀ ਪਹਿਲਾਂ ਹੀ ਕਲੀਅਰ ਕਰਤੀ ਸੀ ਵੀ ਉਹਨਾਂ ਨੇ ਕਿਹੜੇ ਮੁੱਦੇ ਦੇ ਉੱਤੇ ਕੀ ਜਿਹੜਾ ਉਹ ਕਰਨਾ ਹੈਗਾ ਆ। ਚੁੱਪ ਤਾਂ ਜਿਹੜੇ ਉਹ ਰਹੇ ਨਾਲ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿੰਨੇ ਵੀ ਅਨਡਾਕੂਮੈਂਟਡ ਅਸੀਂ ਕਰਦੇ ਨੇ ਪੱਕੇ ਆਉਂਦਿਆਂ ਹੀ। ਸੋ ਹੁਣ ਇਹ ਦੇਖੋ ਵੀ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਕਿੰਨੀਆਂ ਕੁ ਜਿਹੜੀਆਂ ਉਹ ਗੱਲਾਂ ਹੋਣਗੀਆਂ। ਸੋ ਲੈਟਸ ਸੀ ਕੀ ਬਣਦਾ ਹੈ। ਸੋ ਨਵਾਡਾ ਦੇ ਉੱਤੇ ਜਿਹੜੀ ਉਹ ਇਸ ਟਾਈਮ ਅੱਖ ਪੂਰੇ ਮੁਲਕ ਦੀ ਜਿਹੜੀ ਉਹ ਬਣੀ ਪਈ ਆ
ਵੀ ਇਹ ਜਿਹੜੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਝੁਕਦਾ ਆ, ਤੇ ਰਾਈਟ ਨਾ ਉੱਥੋਂ ਦੇ ਅਧਿਕਾਰੀ ਅਪਡੇਟ ਜਿਹੜੇ ਉਹ ਕਰ ਰਹੇ ਨੇ। ਇਹ ਆਈ ਆ ਵੀ ਜਿਹੜੇ ਡੈਮੋਕ੍ਰੇਟ ਆ ਨਾ ਉਹ ਕਾਫੀ ਅਪਸੈਟ, ਈਵਨ ਦੋ ਕਹਿੰਦੇ ਹੋ ਸਕਦਾ ਵੀ ਜੋ ਬਾਈਡਨ ਪ੍ਰੈਜ਼ੀਡੈਂਟ ਬਣ ਜਾਣ, ਪਰ ਜਿਸ ਹਿਸਾਬ ਨਾਲ ਮਿਨੋਰਟੀ ਵੋਟਸ ਪ੍ਰੈਜ਼ੀਡੈਂਟ ਟਰੰਪ ਲੈ ਕੇ ਗਏ ਆ ਡੈਮੋਕ੍ਰੈਟਿਕ ਪਾਰਟੀ ਨੂੰ ਹੁਣ ਫਿਕਰ ਪੈ ਗਿਆ ਆ। ਕਹਿੰਦੇ ਵੀ 4% ਤੋਂ ਲੈ ਕੇ ਹੁਣ 12% ਤੱਕ ਜਿਹੜੀ ਬਲੈਕ ਵੋਟਸ ਲੈ ਗਏ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਤੇ ਬਹੁਤ ਸਾਰੇ ਏਰੀਆ ਜਿਹੜੀ ਸਪੈਨਿਸ਼ ਵੋਟ ਹੈਗੀ ਆ ਉਹ 31% ਤੱਕ ਲੈ ਗਿਆ, ਖਾਸ ਕਰਕੇ ਫਲੋਰੀਡਾ ਦੇ ਵਿੱਚ। ਜੀ ਬਿਲਕੁਲ, ਸੋ ਉੱਥੇ ਤਾਂ ਹੈਗਾ, ਪਰ ਓਵਰਆਲ ਜੇ ਦੇਖਿਆ ਜਾਵੇ ਪੋਪੂਲਰ ਵੋਟ ਦੇ ਵਿੱਚ ਰਾਈਟ ਨਾਓ 4 ਮਿਲੀਅਨ ਵੋਟ ਦੇ ਨਾਲ ਪਿੱਛੇ ਨੇ ਜਿਹੜੇ ਉਹ ਡੋਨਲਡ ਟਰੰਪ। ਪਿਛਲੀ ਵਾਰ ਦੇ ਨਾਲੋਂ ਵੀ ਜਿਹੜਾ ਉਹ ਆંકੜਾ ਆ ਉਹ ਪਾੜਾ ਜਿਹੜਾ ਇਸ ਹਿਸਾਬ ਦੇ ਨਾਲ ਵਧਿਆ, ਪਰ ਇਸ ਵਾਰ ਰਿਕਾਰਡ ਵੀ ਬਹੁਤ ਟੁੱਟਾ ਆ। ਦੋਨੋਂ ਹੀ ਜਿਹੜੇ ਇੱਕ ਪਾਸੇ 74 ਮਿਲੀਅਨ ਤੇ ਜਿਹੜੇ ਡੋਨਲਡ ਟਰੰਪ ਉਹਨਾਂ ਨੂੰ ਤਕਰੀਬਨ 70 ਮਿਲੀਅਨ ਜਿਹੜੀਆਂ ਆ ਉਹ ਵੋਟਾਂ ਜਿਹੜੀਆਂ ਉਹ ਪਈਆਂ ਹੈਗੀਆਂ ਆ। ਸੋ ਇੱਥੇ ਆਪਾਂ ਸਮਾਪਤ ਕਰਦੇ ਹਾਂ, ਸ਼ਾਮ ਨੂੰ ਦੱਸਾਂਗੇ ਕੀ ਹੋਰ ਅਪਡੇਟਸ ਜਿਹੜੀਆਂ ਇਸ ਦੇ ਬਾਬਤ ਜਿਹੜੀਆਂ ਉਹ ਬਣੀਆਂ ਆ। ਤੇ ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਬਹੁਤ ਸ਼ੁਕਰੀਆ, ਮਿਹਰਬਾਨੀ, ਤੇ ਇਜਾਜ਼ਤ ਲੈਂਦੇ ਹਾਂ ਜੀ। ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।